ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ष मैं थोड़ी होस्ट अनिल कौर तो मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਆ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 11 नवंबर 2021 27 कतक नानक शाही संमत 553 का दिन है ते डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਸਿਨ ਕੇਬਲ ਬੈਲਫੋਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਜਿਹੜਾ ਇਹ ਦਸਵੰਧ ਹਫਤਾ ਜਿਹੜਾ ਆਪਾਂ ਮਨਾ ਰਹੇ ਹਾਂ ਸੋ ਆਉਂਦੇ ਐਤਵਾਰ ਤੱਕ ਜਿਹੜੇ ਤੁਹਾਡੇ ਵੱਲ ਜਿਹੜੀ ਦਿੱਤੀ ਗਈ ਇੱਕ ਡੋਨੇਸ਼ਨ ਦਸਵੰਧ ਨੈਟਵਰਕ ਵੱਲੋਂ $400 ਤੱਕ ਜਿਹੜੀ ਮੈਚ ਕੀਤੀ ਜਾਏਗੀ। ਜਿਹੜੀ ਤੁਹਾਡੇ ਦਿੱਤੇ $400 TV84 ਨੂੰ 800 ਬਣ ਕੇ ਜਿਹੜੇ ਮਿਲਣਗੇ। ਸੋ ਵੈਬਸਾਈਟ ਅਤੇ ਹੋਰ ਇਨਫੋਰਮੇਸ਼ਨ ਲਈ ਤੁਸੀਂ ਜਿਹੜੀ ਆਪਣੀਆਂ ਸਕਰੀਨਸ ਦੇ ਉੱਪਰ ਜਿਹੜੇ ਦੇਖ ਸਕਦੇ ਹੋ। ਸੋ ਤੁਸੀਂ ਮੰਥਲੀ ਰੈਕਰਿੰਗ ਡੋਨੇਸ਼ਨ ਲਈ ਵੀ ਜਿਹੜੀ ਹੈ ਸਾਈਨ ਅਪ ਕਰ ਸਕਦੇ ਹੋ। ਸੋ ਆਪਣੇ ਦਸਵੰਧ ਵਿੱਚ ਜੋ ਵੀ ਤੁਸੀਂ ਯੋਗਦਾਨ ਪਾਓਗੇ ਅਸੀਂ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਤੁਸੀਂ ਸਾਨੂੰ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਸਾਡੇ ਫੋਨ ਨੰਬਰ ਰਾਹੀਂ 5166191984 ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ। ਸੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਅੱਜ ਵੈਟਰਨਸ ਡੇ ਹੈ। ਸੋ ਇਹ ਦਿਨ ਜਿਹੜਾ ਹੈ ਦੋਵੇਂ ਵਰਲਡ ਵਾਰਸ ਅਤੇ ਜਿਹੜੀਆਂ ਹੋਰ ਜੰਗਾਂ ਵਿੱਚ ਸੇਵਾਵਾਂ ਨਿਭਾਉਣ ਵਾਲੇ ਅਮਰੀਕਨ ਫੌਜੀਆਂ ਨੂੰ ਮਾਣ ਸਨਮਾਨ ਦੇਣ ਲਈ ਹੈ। ਸੋ ਕੈਨੇਡਾ UK ਆਦਿ ਜਿਹੜੇ ਮੁਲਕਾਂ ਵਿੱਚ ਇਸ ਦਿਨ ਨੂੰ ਰਿਮੈਂਬਰੈਂਸ ਡੇ ਵਜੋਂ ਜਿਹੜਾ ਮਨਾਇਆ ਜਾਂਦਾ ਹੈ। ਸੋ ਅਸੀਂ ਵੀ ਜਿਹੜਾ ਵੈਟਰਨਸ ਡੇ ਤੇ ਫੌਜੀਆਂ ਦੀਆਂ ਸੇਵਾਵਾਂ ਦੀ ਜਿਹੜੀ ਹੈ ਉਹ ਸ਼ਲਾਘਾ ਕਰਦੇ ਹਾਂ ਪਰ ਨਾਲ ਦੀ ਨਾਲ ਵਿਊਅਰਸ ਸਾਡਾ ਜਿਹੜਾ ਧਿਆਨ ਹੈ ਖਾਲਿਸਤਾਨ ਦੇ ਸੰਘਰਸ਼ ਦੇ ਉਹਨਾਂ ਯੋਧਿਆਂ ਵੱਲ ਵੀ ਜਾਂਦਾ ਹੈ ਜਿਹੜੇ ਕੌਮੀ ਖਾਲਿਸਤਾਨ ਦੀ ਪ੍ਰਾਪਤੀ ਲਈ ਸਿਰ ਤਲੀ ਤੇ ਧਰ ਕੇ ਜੂਝੇ ਅਤੇ ਜੂਝ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਦਸਵੰਧ ਵੀਕ ਕੱਲ ਅਸੀਂ ਵੇਰਵੇ ਨਾਲ ਦੱਸਿਆ ਸੀ ਕਿ ਦਸਵੰਧ 1/10 ਆਫ ਦਾ ਇਨਕਮ ਜਿਹੜਾ ਵੀ ਗੁਰਸਿੱਖ ਆਪਣੀ ਮਿਹਨਤ ਦੀ ਕਮਾਈ ਕਰਦਾ ਹੈ ਉਸ ਦੇ ਉੱਤੇ ਲਾਜ਼ਮ ਹੈ ਕਿ ਉਹ 10ਵਾਂ ਹਿੱਸਾ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਰਾਖਵਾਂ ਰੱਖੇ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਤੋਂ ਜ਼ਿਆਦਾ ਉਹ ਨਹੀਂ ਦੇ ਸਕਦਾ ਲੇਕਿਨ ਇੰਨਾ ਮਿਨੀਮਮ ਹੈ। ਔਰ ਇਹ ਇਸੇ ਲਈ ਤਾਂ ਕਿ ਕਿਉਂਕਿ ਇੱਕ ਸਾਡੇ ਪਾਕਿਸਤਾਨੀ ਵੀਰ ਨੇ ਪੁੱਛਿਆ ਕਿ ਇਹਦੀ ਕੀ ਅਹਿਮੀਅਤ ਹੈ ਉਹ ਇਸੇ ਲਈ ਤਾਂ ਕਿ ਜਿਹੜੇ ਜਿਨ੍ਹਾਂ ਨੂੰ ਨਿਯਮਤਾਂ ਮਿਲੀਆਂ ਨੇ ਮਿਹਨਤ ਦੇ ਨਾਲ ਉਹ ਕਮਾਈ ਕਰ ਸਕਦੇ ਨੇ ਪਰ ਸਮਾਜ ਦਾ ਇੱਕ ਉਹ ਹਿੱਸਾ ਵੀ ਹੈ ਜਿਹੜਾ ਇਹਦੇ ਬਾਵਜੂਦ ਕਿ ਉਹ ਮਿਹਨਤ ਵੀ ਕਰਦੇ ਹੋਣ ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਜਾਂ ਉਹ ਵੀ ਨੇ ਜਿਹੜੇ ਫਿਜ਼ੀਕਲੀ ਮੈਂਟਲੀ ਹੈਂਡੀਕੈਪਡ ਨੇ ਜਾਂ ਹੋਰ ਜ਼ਰੂਰਤਮੰਦ ਜਿਨ੍ਹਾਂ ਦੇ ਵਿੱਚ ਕੋਈ ਜਿਹਨਾਂ ਦੇ ਬੱਚੇ ਪੜ੍ਹਨਾ ਚਾਹੁੰਦੇ ਨੇ ਹਾਇਰ ਐਜੂਕੇਸ਼ਨ ਲਈ ਲੇਕਿਨ ਉਹਨਾਂ ਦੇ ਕੋਲ ਸਾਧਨ ਨਹੀਂ ਨੇ। ਸੋ ਇਹ ਇਸ ਭਾਵ ਨੂੰ ਵੀ ਪ੍ਰਗਟ ਕਰਦਾ ਹੈ ਕਿ ਸਾਡਾ ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਬ੍ਰਾਹਮਣਵਾਦ ਦਾ ਬੇਸ ਸਿਰਫ ਤੇ ਸਿਰਫ ਇੰਡੀਵਿਜੂਅਲ ਲਿਬਰੇਸ਼ਨ ਇੰਡੀਵਿਜੂਅਲ ਫਰੀडम ਨਾਲ ਜੁੜਿਆ ਹੋਇਆ ਜਿਸ 'ਚ ਉਹਨਾਂ ਦਾ ਮੁਕਤੀ ਦਾ ਕਨਸੈਪਟ ਉਹਦੇ 'ਚੋਂ ਟੱਬਰ ਨੂੰ ਵੀ ਛੱਡ ਦੇਣਾ ਔਰ ਸਿਰਫ ਤੇ ਸਿਰਫ ਇਸ ਗੱਲ ਦੀ ਪਰਵਾਹ ਕਰਨੀ ਕਿ ਉਹਨਾਂ ਨੂੰ ਮੋਕਸ਼ ਮਿਲੇ। ਲੇਕਿਨ ਜਿੱਥੇ ਸਿੱਖੀ ਦੀਆਂ ਵੈਲਿਊਜ਼ ਨੇ ਉੱਥੇ ਪਰਿਵਾਰਕ ਵੈਲਿਊਜ਼ ਸਮਾਜਿਕ ਵੈਲਿਊਜ਼ ਔਰ ਇਹੀ ਹੈ ਕਿ ਹੱਸਣਦਿਆਂ ਖੇਲਣਦਿਆਂ ਪਹਿਨਣਦਿਆਂ ਖਾਵਣਦਿਆਂ ਵਿੱਚੇ ਹੋਵੇ ਮੁਕਤ ਪਰਿਵਾਰਕ ਜ਼ਿੰਮੇਵਾਰੀਆਂ 'ਚ ਰਹਿੰਦਿਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਜਿਹੜਾ ਨਿਭਾਉਂਦਿਆਂ ਹੋਇਆਂ ਵੀ ਤੁਸੀਂ ਦੂਸਰਿਆਂ ਦੀ ਮਦਦ ਕਰਨੀ ਹੈ। ਸੋ ਇਹ ਉਸ ਸਮਾਜ ਦੀ ਸਿਰਜਣਾ ਜਿਸ ਨੂੰ ਬੇਸ਼ੱਕ ਅੱਜ ਇੱਥੋਂ ਦੀਆਂ ਸਟੇਟਸ ਵੈਲਫੇਅਰ ਸਟੇਟਸ ਕਹੀਆਂ ਜਾਂਦੀਆਂ ਨੇ ਯੂਰਪ ਦੇ ਵਿੱਚ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਵੀ
ਲੇਕਿਨ ਇਹ ਆਪਣੇ ਆਪ ਚ ਸੀ ਕਿ ਕੋਈ ਕਾਨੂੰਨ ਤੁਹਾਡੇ ਤੇ ਨਾਫਿਜ਼ ਨਾ ਹੋਏ ਕਿ ਤੁਸੀਂ ਫੋਰਸੀਬਲੀ ਕੁਝ ਦੇਣਾ ਹੈ। ਤੁਹਾਡੇ ਲਈ ਇਹ ਵਲੰਟੀਅਰਲੀ ਤੁਹਾਡੇ ਤੇ ਹੋਏ ਕਿ ਭਾਈ ਤੁਹਾਨੂੰ ਰੱਬ ਨੇ ਜੇ ਕੁਝ ਬਖਸ਼ਿਆ ਤੇ ਉਸ ਨੂੰ ਸਿਰਫ ਆਪਣੇ ਤੱਕ ਜਾਂ ਆਪਣੇ ਟੱਬਰ ਤੱਕ ਮਹਿਦੂਦ ਨਾ ਰੱਖੋ, ਉਸ ਦੇ ਨਾਲ ਜ਼ਰੂਰਤਮੰਦਾਂ ਦੀ ਮਦਦ ਵੀ ਕਰੋ। ਔਰ ਅਸੀਂ ਸਮਝਦੇ ਹਾਂ ਕਿ ਦਸਵੰਧ ਵੀਕ ਜਿਹੜਾ ਵੀਰਾਂ ਨੇ ਇਸ ਗਰੁੱਪ ਨੂੰ ਐਸਟੈਬਲਿਸ਼ ਕੀਤਾ ਹੈ, ਉਹ ਆਪਣਾ ਦਸਵੰਧ ਦਿੰਦੇ ਨੇ, ਵੱਡੇ ਵੱਡੇ ਉਹਨਾਂ ਦੇ ਕਾਰੋਬਾਰ ਨੇ, ਔਰ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਨਾਨ ਪ੍ਰੋਫਿਟ ਖਾਸ ਤੌਰ ਤੇ ਉਹ ਅੱਡ-ਅੱਡ ਪ੍ਰੋਜੈਕਟਸ ਦੇ ਉੱਤੇ ਕੰਮ ਕਰਦੀਆਂ ਨੇ, ਹਿਊਮਨ ਡਿਵੈਲਪਮੈਂਟ ਦੇ, ਹਿਊਮੈਨਿਟੇਰੀਅਨ ਏਡ ਦੇ, ਜਾਂ ਜਿਵੇਂ ਮੀਡੀਆ ਦੇ ਹਵਾਲੇ ਨਾਲ TV 84 ਹੈ, ਜਾਂ ਹਿਊਮੈਨਿਟੇਰੀਅਨ ਏਡ ਦੇ ਹਵਾਲੇ ਨਾਲ ਯੂਨਾਈਟਿਡ ਸਿੱਖ ਖਾਲਸਾ ਏਡ ਹੈ, ਉਹਨਾਂ ਨੂੰ ਉਹ ਮਦਦ ਕਰਨਾ ਚਾਹੁੰਦੇ ਨੇ। ਔਰ ਇਹਦੇ ਲਈ ਉਹਨਾਂ ਨੇ ਇਹ ਆਫਰ ਕੀਤਾ ਹੈ ਕਿ ਜਿਹੜਾ ਵੀ ਕੋਈ ਡੋਨੇਟ ਕਰੇਗਾ, ਔਰ ਜਿਵੇਂ ਤੁਸੀਂ ਦੱਸਿਆ ਕਿ ਸਕਰੀਨ ਦੇ ਉੱਤੇ ਉਹਦੀਆਂ ਡਿਟੇਲਸ ਨੇ, ਪਿਛਲੇ ਕੁਝ ਦਿਨਾਂ ਤੋਂ ਅਸੀਂ ਲਗਾਤਾਰਤਾ ਨਾਲ ਅਨਾਉਂਸ ਕਰ ਰਹੇ ਹਾਂ। ਸੋ ਅਸੀਂ ਇਹ ਤਵੱਕੋ ਕਰਦੇ ਹਾਂ ਕਿ ਸਾਡੇ ਵਿਊਅਰਸ ਜਿਹੜਾ ਹੈ ਉਹ ਦਿਲ ਖੋਲ ਕੇ ਇਸ ਦੇ ਵਿੱਚ ਡੋਨੇਟ ਕਰਨਗੇ, ਤਾਂ ਕਿ ਅਸੀਂ TV 84 ਨੂੰ ਸੋਲਿਡ ਫਾਈਨੈਂਸ਼ੀਅਲ ਗਰਾਊਂਡ ਦੇ ਉੱਤੇ ਖੜਾ ਕਰ ਸਕੀਏ। ਕੱਲ ਕਿਉਂਕਿ ਅਸੀਂ ਅਲਾਮਾ ਇਕਬਾਲ ਉਹਨਾਂ ਦੇ ਜਨਮ ਦਿਨ ਨੂੰ ਐਟਰੀਬਿਊਟ ਕਰਦੇ ਆ, ਹਾਲਾਂ ਉਹਨਾਂ ਦਾ ਜਨਮ ਦਿਨ ਤਾਂ 9 ਨਵੰਬਰ ਨੂੰ ਸੀ, ਜਿਹੜਾ ਪ੍ਰੋਗਰਾਮ ਕੀਤਾ ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ। ਬਹੁਤ ਸਾਰੇ ਮੈਸੇजेस, ਕਮੈਂਟਸ ਔਰ ਲਿਖਤਾਂ ਨੇ। ਅਸੀਂ ਅਖੀਰ ਦੇ ਵਿੱਚ ਕੁਝ ਉਹਨਾਂ ਚੋਂ ਸਾਂਝੀਆਂ ਵੀ ਕਰਾਂਗੇ, ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਡੇ ਲਈ ਇਹ ਇੱਕ ਆਪਣੇ ਆਪ 'ਚ ਵੀ ਉਹਨਾਂ ਦਾ ਅਲਾਮਾ ਇਕਬਾਲ ਇੱਕ ਬਹੁਤ ਵੱਡੀ ਮੋਟੀਵੇਸ਼ਨ ਨੇ। ਔਰ ਅਸੀਂ ਕੋਈ ਕਿਸੇ ਤੇ ਅਹਿਸਾਨ ਨਹੀਂ ਕੀਤਾ, ਅਸੀਂ ਤਾਂ ਜੋ ਉਹਨਾਂ ਦੀ ਸ਼ਖਸੀਅਤ ਜਿੰਨੀ ਸਾਨੂੰ ਉਸ ਚੋਂ ਜਿਹੜੀ ਸੂਝ ਮਿਲੀ, ਸਮਝ ਆਈ, ਉਸ ਨੂੰ ਲਫ਼ਜ਼ਾਂ ਦਾ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਅਸੀਂ ਆਪਣੇ ਸਾਰੇ ਹੀ ਪਾਕਿਸਤਾਨੀ ਵੀਰਾਂ ਭੈਣਾਂ ਦਾ ਖਾਸ ਤੌਰ ਤੇ ਜਿਨ੍ਹਾਂ ਨੇ ਬਹੁਤ ਸਰਾਹਿਆ, ਉਹਨਾਂ ਨੇ ਕੁਛ ਨੇ ਤਾਂ ਕਿਹਾ ਕਿ ਸਾਰੇ ਪਾਕਿਸਤਾਨ ਦੇ ਵਿੱਚ ਕੋਈ ਐਸਾ ਸ਼ੋਅ ਨਹੀਂ ਹੋਇਆ ਹੋਵੇਗਾ ਜਿਨ੍ਹਾਂ ਨੇ ਇਸ ਕਦਰ ਪ੍ਰੋਫਾਊਂਡ ਜਿਹੜੀ ਹੈ ਟ੍ਰਿਬਿਊਟ ਅਲਾਮਾ ਇਕਬਾਲ ਨੂੰ ਦਿੱਤੀ ਹੋਏ। ਸੋ ਅਸੀਂ ਤੁਹਾਡੀ ਇਸ ਸਿਫਤ ਦਾ ਵੀ, ਐਪਰੀਸ਼ੀਏਸ਼ਨ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦਾ ਦਿਨ ਵੈਟਰਨਸ ਡੇ। ਵੈਟਰਨ ਬਹੁਤ ਵਾਰ ਪੈਨਸ਼ਨੀਆਂ ਨੂੰ ਕਿਹਾ ਜਾਂਦਾ ਜਿਹਨੇ ਸੇਵਾ ਕਰ ਲਈ ਔਰ ਆ ਗਿਆ ਬਾਹਰ। ਹੁਣ ਇਸ ਦੇ ਨਾਲ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਜਦੋਂ ਕੁਝ ਅਮਰੀਕਨ ਟ੍ਰੈਡੀਸ਼ਨ ਦੇ ਵਿੱਚ, ਔਰ ਜਿਹਦੇ ਲਈ ਇੱਕ ਫਿਰ ਲੰਬਾ ਘੋਲ ਵੀ ਹੋਇਆ US ਕਾਂਗਰਸ ਦੇ ਵਿੱਚ, ਪਹਿਲਾਂ ਕੋਈ ਡੇ ਨਿਯਤ ਕੀਤਾ ਗਿਆ, ਫਿਰ ਉਸ ਨੂੰ ਕਾਂਗਰਸ ਨੇ ਰੈਕਗਨਾਈਜ਼ ਕੀਤਾ, ਫਿਰ ਉਸ ਦੀ ਡੇਟ ਮਿੱਥੀ ਗਈ, ਫਿਰ ਉਸ ਦੇ ਉੱਤੇ ਉਹਨੂੰ ਫੈਡਰਲ ਹੌਲੀਡੇ ਬਣਾਉਣ ਦੀ ਜਿਹੜੀ ਹੈ ਉਹ ਪ੍ਰਕਿਰਿਆ ਸ਼ੁਰੂ ਹੋਈ। ਸੋ ਵੈਟਰਨਸ ਡੇ ਦਾ ਸਬੰਧ ਜੇ ਅਸੀਂ ਦੇਖੀਏ ਬਰੀਫ, ਆਲਮੋਸਟ ਇਸ ਦੀ ਸ਼ੁਰੂਆਤ 103 ਸਾਲ ਪਹਿਲਾਂ, ਕਿਉਂਕਿ ਪਹਿਲੀ ਜੰਗੇ ਅਜ਼ੀਮ ਜਿਹਨੂੰ ਅਸੀਂ ਫਸਟ ਵਰਲਡ ਵਾਰ ਕਹਿੰਦੇ ਹਾਂ 1914 ਤੋਂ 1918 ਤੱਕ ਚੱਲੀ। ਔਰ ਉਸ ਦੇ ਵਿੱਚ ਉਦੋਂ ਅਜੇ ਟੈਂਕਾਂ ਦੀ ਜੰਗ ਨਹੀਂ ਸੀ, ਹਵਾਈ ਜਹਾਜ਼ ਨਹੀਂ ਸੀ, ਉਹੀ ਜਿਹੜੇ ਨੇ ਮੋਰਚੇ ਖੁੰਦਕਾਂ ਦੇ ਵਿੱਚ ਵੜ ਕੇ ਲੜਨ ਵਾਲੀ ਗੱਲ ਸੀ। ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਫੌਜੀ ਨੇ ਉਹ ਯੂਰਪ, ਕਿਉਂਕਿ ਦੋਨੋਂ ਹੀ ਵਰਲਡ ਵਾਰਜ਼ ਯੂਰਪ ਦੇ ਮੁਲਕਾਂ ਨੇ ਸ਼ੁਰੂ ਕੀਤੀਆਂ, ਅਲਟੀਮੇਟਲੀ ਸਮਝੌਤੇ ਵੀ ਉਹਨਾਂ ਨੇ ਕਰਕੇ ਐਂਡ ਕੀਤੀਆਂ, ਪਰ ਕਿਉਂਕਿ ਦੁਨੀਆ ਦਾ ਵੱਡਾ ਹਿੱਸਾ ਜਿਨ੍ਹਾਂ ਦੇ ਵਿੱਚ ਸਬ ਕੰਟੀਨੈਂਟ ਸਾਡਾ ਸ਼ਾਮਲ ਵੀ ਹੈ, ਸਾਊਥ ਏਸ਼ੀਆ ਔਰ ਇਸੇ ਤਰ੍ਹਾਂ ਅਫਰੀਕਾ ਔਰ ਸਾਊਥ ਅਮਰੀਕਾ ਵੀ, ਇਹ ਸਾਰੇ ਹੀ ਕਾਲੋਨੀ ਸੀ ਵੈਸਟਰਨ ਮੁਲਕਾਂ ਦੀਆਂ, ਔਰ ਇਸ ਕਰਕੇ ਇਹ ਵੀ ਵਿੱਚ ਘੜੀਸੇ ਗਏ। ਔਰ ਜਦੋਂ ਅਸੀਂ ਫਸਟ ਵਰਲਡ ਵਾਰ ਦੀ ਤਬਾਹੀ ਦੀ ਗੱਲ ਕਰਦੇ ਹਾਂ ਕਿ ਜਿਸ ਦੇ ਵਿੱਚ ਲੱਖਾਂ ਸੋਲਜਰ ਮਰੇ, ਭਾਰਤ ਅੰਗਰੇਜ਼ਾਂ ਦੀ ਬਸਤੀ ਸੀ, ਉੱਥੋਂ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ 1 ਮਿਲੀਅਨ ਤੋਂ ਜ਼ਿਆਦਾ ਸੋਲਜਰ ਜਿਹੜੇ ਨੇ ਉਹਨਾਂ ਦੀ ਪਾਰਟਿਸਿਪੇਸ਼ਨ ਹੁੰਦੀ ਹੈ। 3 ਲੱਖ ਦੇ ਕਰੀਬ ਤਾਂ ਸਿੱਖ ਫੌਜੀਆਂ ਦੀ ਪਾਰਟਿਸਿਪੇਸ਼ਨ ਔਰ 90,000 ਤੋਂ ਜ਼ਿਆਦਾ ਕੈਜੂਅਲਟੀਜ਼ ਪਹਿਲੇ ਵਰਲਡ ਵਾਰ 'ਚ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਅੱਜ ਜਦੋਂ ਅਸੀਂ 30 ਮਿਲੀਅਨ ਜਾਂ 35 ਮਿਲੀਅਨ ਆਬਾਦੀ ਦੀ ਗੱਲ ਕਰਦੇ ਹਾਂ ਤੇ ਆਲਮੋਸਟ ਉਦੋਂ ਇਹ ਆਬਾਦੀ 5-6 ਮਿਲੀਅਨ ਤੋਂ ਜ਼ਿਆਦਾ ਨਹੀਂ ਹੋਏਗੀ। ਉਹਦੇ ਚੋਂ ਵੀ ਜਿਹੜੇ ਐਕਟਿਵ, ਕਿਉਂਕਿ ਭਰਤੀ ਦੀ ਉਮਰ ਉਹੀ 16 ਸਾਲ ਤੋਂ ਅਬਵ 18 ਸਾਲ ਤੱਕ ਪਹੁੰਚਦੇ ਆ, ਕਿਉਂਕਿ 15-20 ਸਾਲ ਬਾਅਦ ਤਾਂ ਰਿਟਾਇਰ ਕਰ ਦਿੰਦੇ ਸੀ। ਸੋ ਉਹ ਜਿਹੜੀ ਮੋਸਟ ਉਸ ਵੇਲੇ ਦਾ ਯੂਥ ਸਿੱਖ ਨਸਲ ਦਾ, ਉਹ ਉਸ ਦੇ ਵਿੱਚ ਉਹਨੇ ਪਾਰਟਿਸਿਪੇਟ ਵੀ ਕੀਤਾ, ਸਫਰ ਵੀ ਕੀਤਾ। ਕਿੰਨੇ
90,000 ਤੋਂ ਜ਼ਿਆਦਾ ਡੈਥਸ ਨੇ ਔਰ ਜ਼ਖਮੀ, ਔਰ ਫਿਰ ਜਿਹੜੇ 4-4 ਸਾਲ ਕੱਟ ਆਫ ਰਹੇ ਇਸ ਲਈ ਪੰਜਾਬ ਦੇ ਵਿੱਚ। ਔਰ ਇਹੀ ਨਹੀਂ ਕਿ ਇਕੱਲੇ ਸਿੱਖ ਫੌਜੀ, ਕਿਉਂਕਿ ਅੰਗਰੇਜ਼ਾਂ ਨੇ 4 ਨਸਲਾਂ ਨੂੰ ਮਾਰਸ਼ਲ ਨਸਲਾਂ ਕਹਿ ਕੇ ਉਹਨਾਂ ਚੋਂ ਵੱਧ ਤੋਂ ਵੱਧ ਭਰਤੀ ਹੁੰਦੀ ਸੀ, ਜਿਨ੍ਹਾਂ ਦੇ ਵਿੱਚ ਮੁਸਲਮਾਨ ਸਨ, ਪੰਜਾਬੀ ਮੁਸਲਮਾਨ, ਪਠਾਨ ਵੀ ਉਹਦਾ ਹਿੱਸਾ ਸੀ, ਔਰ ਸਿੱਖ, ਇਸੇ ਤਰ੍ਹਾਂ ਮਰਾਠੇ ਔਰ ਡੋਗਰੇ। ਇਹ ਜਿਹੜੇ ਨੇ ਇਹਨਾਂ ਨੂੰ ਜਿਹੜਾ ਉਹ ਕਾਫੀ ਤਰਜੀਹ ਦਿੱਤੀ ਜਾਂਦੀ ਸੀ। ਸੋ ਵੱਡੀ ਗਿਣਤੀ ਦੇ ਵਿੱਚ, ਔਰ ਜਿੱਥੇ ਵੀ ਫਿਰ ਜਿਸ ਫਰੰਟ ਤੇ ਕੋਈ ਬੈਠਾ ਹੈ, ਕੋਈ ਚਿੱਠੀ ਨਹੀਂ ਸੀ, ਕਿਸੇ ਨੂੰ ਪਤਾ ਨਹੀਂ ਸੀ ਹੁੰਦਾ ਕਿੱਧਰ ਕੀ ਗਿਆ। ਪੰਜਾਬੀ ਦੀਆਂ ਲੋਕ ਬੋਲੀਆਂ 'ਚ ਅੱਜ ਵੀ ਜਦੋਂ ਇਹ ਲਫ਼ਜ਼ ਕਿ ਗਿਆ ਲਾਮ ਲਫ਼ਜ਼ ਜੰਗ ਦੇ ਲਈ ਉਦੋਂ ਹੀ ਪ੍ਰਚਲਿਤ ਹੋਇਆ। ਕਿੰਨੀਆਂ ਬੋਲੀਆਂ ਨੇ ਪੰਜਾਬ ਦੀਆਂ, ਕਿਉਂਕਿ ਪਤਾ ਹੀ ਨਹੀਂ ਸੀ ਹੁੰਦਾ। ਘਰੋਂ ਭਰਤੀ ਹੋ ਕੇ ਗਏ, ਸਮੁੰਦਰੀ ਜਹਾਜ਼ਾਂ ਤੇ ਚੜ੍ਹ ਕੇ ਕਿਸੇ ਨੂੰ ਅਫਰੀਕਾ 'ਚ ਸੁੱਟਿਆ, ਕਿਸੇ ਨੂੰ ਜਰਮਨ 'ਚ ਸੁੱਟਿਆ, ਕਿਸੇ ਨੂੰ ਜਿਹੜਾ ਉਹ ਗੈਲੀਲੀ ਪੋਲੀ ਦੀ ਜਦੋਂ ਅਸੀਂ ਲੜਾਈ ਦੇਖਦੇ ਕਿੰਨੇ ਮਰੇ। ਤੇ ਉੱਥੇ ਕਈ ਵਾਰ ਤਾਂ ਕਈ ਸਾਲ ਜਿਹੜੇ ਜੰਗੀ ਕੈਦੀ ਬਣ ਗਏ ਉਹਨਾਂ ਦਾ ਮਰ ਗਏ, ਜ਼ਖਮੀ ਹੋ ਗਏ। ਕਿਸੇ ਚਿੱਠੀ ਉਹ ਜਾ ਨਹੀਂ ਸੀ ਸਕਦੀ, ਔਰ ਜੇ ਹੁੰਦੀ ਵੀ ਸੀ ਤੇ ਉਹ ਲਿਖ ਨਹੀਂ ਸੀ ਸਕਦੇ ਉਹ ਕਿੱਥੇ ਬੈਠੇ ਨੇ ਔਰ ਕਦੋਂ ਤੱਕ ਪਹੁੰਚਦੇ ਸੀ। ਸੋ ਅਸੀਂ ਜਦੋਂ ਹਿਊਮਨ ਸਫਰਿੰਗ ਨਾਲ ਜੋੜ ਕੇ ਦੇਖਦੇ ਹਾਂ ਤੇ ਫਿਰ ਉਸ ਸਾਰੇ ਚੋਂ ਵੀ ਜਿਹੜੇ ਸਰਵਾਈਵ ਕਰ ਗਏ ਔਰ ਉਹ ਵੈਟਰਨ ਬਣੇ ਔਰ ਉਹਨਾਂ ਦੀ ਯਾਦ ਨੂੰ ਇਹ ਸਮਰਪਿਤ ਹੁੰਦਾ ਹੈ। ਔਰ ਕਿਉਂਕਿ ਇਸ ਜੰਗ ਦੀ ਫਿਰ ਜਿਹੜੀ ਇਹ ਖਤਮ ਹੁੰਦੀ ਹੈ 11 ਨਵੰਬਰ, ਕਿਉਂਕਿ ਨਵੰਬਰ ਦਾ ਮਹੀਨਾ ਸਾਲ ਦਾ 11ਵਾਂ ਮਹੀਨਾ ਹੁੰਦਾ ਹੈ, ਤਰੀਕ ਵੀ 11ਵੀਂ ਸੀ, 11 ਨਵੰਬਰ ਦੀ ਮਹੀਨਾ ਵੀ 11ਵਾਂ ਸੀ 1918 ਦੇ ਵਿੱਚ, ਕਿਉਂਕਿ ਆਰਮਿਸਟਿਸ ਡੇ ਇਹਨੂੰ ਕਹਿੰਦੇ ਸੀ, ਕਿਉਂਕਿ ਇਹ ਸੀ ਜਦੋਂ ਕਿ ਜਰਮਨ ਦੇ ਨਾਲ, ਕਿਉਂਕਿ ਜਰਮਨ ਮੇਨ ਵਿਰੋਧੀ ਧਿਰ ਸੀ ਜਿਹਦੀ ਡਿਫੀਟ ਹੋਈ, ਉਸ ਦੇ ਨਾਲ ਸੰਧੀ ਹੋਈ ਔਰ ਉਸ ਸੰਧੀ ਦੇ ਤਹਿਤ ਫਿਰ ਜਿੱਥੇ ਜਿੱਥੇ ਜੋ ਵੀ ਇਹਨਾਂ ਦੀਆਂ ਸ਼ਰਤਾਂ ਸੀ ਉਹਨਾਂ ਦੇ ਉੱਤੇ ਥੋਪੀਆਂ ਗਈਆਂ। ਇਹ ਇੱਕ ਵੱਖਰੀ ਕਹਾਣੀ ਹੈ ਕਿ ਇਹ ਜਰਮਨ ਨੂੰ ਹਮੇਸ਼ਾ ਹੀ ਇਹ ਮਹਿਸੂਸ ਹੋਇਆ ਕਿ ਉਹਨਾਂ ਦੇ ਨਾਲ ਬਹੁਤ ਧੱਕਾ ਕੀਤਾ ਹੈ, ਉਹਨਾਂ ਦੇ ਉੱਤੇ ਜਿਹੜੀਆਂ ਸਮਝੌਤੇ ਦੀਆਂ ਸ਼ਰਤਾਂ ਆਇਦ ਕੀਤੀਆਂ ਉਹ ਸਾਡਾ ਨੈਸ਼ਨਲ ਅਪਮਾਨ ਹੈ। ਔਰ ਹਿਟਲਰ ਨਾਂ ਦਾ ਬੰਦਾ ਜਿਹੜਾ ਫੌਜੀ ਸੀ, ਉਦੋਂ ਪ੍ਰਿਜ਼ਨਰ ਵੀ ਰਿਹਾ, ਕੈਪਟਨ ਸੀ, ਉਹਨੇ ਇੱਕ ਅੱਧੀ ਵਾਰੀ ਮਿਊਟਨੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਔਰ ਫਿਰ 1920 'ਚ ਉਸੇ ਹਿਟਲਰ ਨੇ ਨਾਜ਼ੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ, ਜਿਹੜੀ ਨਾਜ਼ੀ ਪਾਰਟੀ ਉਸ ਜਰਮਨ ਪ੍ਰਾਈਡ ਨੂੰ ਜਿਹੜਾ ਉਹਨਾਂ ਦੇ ਕਹਿਣ ਮੁਤਾਬਕ ਫਸਟ ਵਰਲਡ ਵਾਰ ਦੀ ਇਸ ਆਰਮਿਸਟਿਸ ਡੇ ਟ੍ਰੀਟੀ ਦੇ ਥੱਲੇ ਜਿਹੜਾ ਹੈ ਉਹ ਖਤਮ ਕਰ ਦਿੱਤਾ ਗਿਆ ਸੀ। ਉਹਨੇ ਫਿਰ ਕਿਵੇਂ ਵਾਪਸ ਜਰਮਨ ਲੋਕਾਂ ਦੇ ਵਿੱਚ ਇੱਕ ਪ੍ਰਾਈਡ ਭਰਿਆ ਔਰ ਨਾਜ਼ੀਆਂ ਨੇ ਫਿਰ ਕਿਵੇਂ 1930 ਤੱਕ ਪਹੁੰਚਦੇ ਆ ਜੋ ਕੁਝ ਕੀਤਾ ਔਰ ਅਲਟੀਮੇਟਲੀ ਫਿਰ ਅਸੀਂ ਦੂਸਰੀ ਜੰਗੇ ਅਜ਼ੀਮ ਦੇਖਦੇ ਹਾਂ ਜਿਹੜੀ 1939 ਦੇ ਵਿੱਚ ਸ਼ੁਰੂ ਹੁੰਦੀ ਹੈ, 1945 'ਚ ਖਤਮ ਹੁੰਦੀ ਹੈ, ਜਿਹਦਾ ਐਂਡ ਜਿਹੜਾ ਹੈ ਉਹ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ ਅਮਰੀਕਾ ਵੱਲੋਂ 2 ਬੰਬ ਸੁੱਟਣ ਦੇ ਨਾਲ ਹੁੰਦਾ। ਸੋ ਇਹ ਜਿਹੜਾ 11 ਨਵੰਬਰ 1918 ਦੇ ਵਿੱਚ ਆਰਮਿਸਟਿਸ ਡੇ ਸੀ, ਇਹੀ ਪਹਿਲੀ ਸ਼ੁਰੂਆਤ ਅਮਰੀਕਾ ਦੇ ਵਿੱਚ ਇਹਦੀ ਸੈਲੀਬ੍ਰੇਸ਼ਨ ਦੀ ਹੁੰਦੀ ਹੈ। ਔਰ ਉਦੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਵੁਡਰੋ ਵਿਲਸਨ ਸੀ ਜਿਨ੍ਹਾਂ ਨੇ ਇਸ ਮੌਕੇ ਦੇ ਉੱਤੇ ਇਹ ਖਾਸ ਮੈਸੇਜ ਅਮਰੀਕਨ ਲੋਕਾਂ ਨੂੰ ਦਿੱਤਾ ਹੈ। ਔਰ ਵੁਡਰੋ ਵਿਲਸਨ ਬਾਅਦ ਦੇ ਵਿੱਚ ਉਹਨੂੰ ਨੋਬਲ ਪ੍ਰਾਈਜ਼ ਵੀ, ਪੀਸ ਪ੍ਰਾਈਜ਼ ਵੀ ਮਿਲਿਆ। ਔਰ ਉਹਦੇ 'ਚ ਉਹਦਾ ਜਿਹੜਾ ਮੈਸੇਜ ਸੀ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਟੂ ਅਸ ਇਨ ਅਮਰੀਕਾ ਦਾ ਰਿਫਲੈਕਸ਼ਨਸ ਆਫ ਆਰਮਿਸਟਿਸ ਡੇ will be filled with solemn pride in the heroism of those who died in the country's service and with gratitude for victory, both because of the thing from which it has freed us and because of the opportunity it has given America to show her sympathy with peace and justice in the councils of nations. So ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਭਾਈ ਕਈ ਵਾਰ ਅਮਨ ਔਰ ਸਟੇਬਿਲਿਟੀ ਦੂਸਰੀਆਂ ਥਾਵਾਂ ਤੇ ਕਾਇਮ ਕਰਨ ਲਈ ਜੰਗ ਲੜਨੀ ਪੈਂਦੀ ਹੈ। ਔਰ ਇਹ ਵੀ ਉਹਦੇ ਚੋਂ ਇਹ ਇੱਕ ਫਰੇਜ਼ ਵੀ ਨਿਕਲਿਆ, ਸ਼ਾਇਦ ਉਸੇ ਦੌਰ ਦਾ ਹੀ ਹੋਏਗਾ ਕਿ ਇਫ ਯੂ ਵਾਂਟ ਪੀਸ ਬੀ ਰੈਡੀ ਫॉर ਵਾਰ, ਕਿ ਜੇ ਤੁਸੀਂ ਅਮਨ ਚਾਹੁੰਦੇ ਹੋ ਤੇ ਜੰਗ ਲਈ ਤਿਆਰ ਹੋ। ਸੋ ਜ਼ਾਹਰ ਹੈ ਕਿ ਵੀ ਨਾ ਹਿਟਲਰ ਔਰ ਇੰਦਰਾ ਗਾਂਧੀ ਵਰਗੇ ਕਰੈਕਟਰ ਜੰਮਣੋਂ ਹਟਣੇ ਨੇ ਤੇ ਨਾ ਹੀ ਜੰਗ ਦਾ ਖਤਰਾ ਕਦੇ ਟਲਣਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਜਿਹੜੀ ਖੁਦ ਕਲੋਨੀਅਲ ਪਾਵਰ ਨਹੀਂ ਸੀ, ਅਮਰੀਕਾ ਨੇ ਜਾ ਕੇ ਦੁਨੀਆ 'ਚ ਕਿਤੇ ਕਲੋਨਾਈਜ਼ ਨਹੀਂ ਸੀ ਕੀਤਾ। ਹਾਲਾਂਕਿ ਸਾਊਥ ਅਮਰੀਕਾ 'ਚ ਫਿਲੀਪੀਨਸ ਦੇ ਹਵਾਲੇ ਨਾਲ ਜਾਂ ਦੂਸਰਿਆਂ ਦੇ ਇਹਨਾਂ ਦਾ ਡਾਰਕ ਰੈਕਰਡ ਹੈ। ਲੇਕਿਨ ਫਸਟ ਵਰਲਡ ਵਾਰ ਤੋਂ ਬਾਅਦ ਅਮਰੀਕਾ ਇੱਕ ਪਾਵਰ ਦੇ ਤੌਰ ਤੇ ਐਮਰਜ ਵੀ ਹੋਇਆ। ਸੈਕੰਡ ਵਰਲਡ ਵਾਰ ਤੋਂ ਬਾਅਦ ਤਾਂ ਫਿਰ 2 ਜਿਹੜੀਆਂ ਸੁਪਰ ਪਾਵਰਸ ਨਿਕਲਦੀਆਂ ਨੇ,
ਬ੍ਰਿਟਿਸ਼ ਐਮਪਾਇਰ ਦਾ ਐਂਡ ਹੁੰਦਾ ਹੈ ਔਰ ਇਹ ਅਮਰੀਕਾ ਜਿਹੜਾ ਹੈ ਇਹ ਇੱਕ ਸੁਪਰ ਪਾਵਰ ਦੇ ਤੌਰ ਤੇ ਉਭਰਦਾ ਹੈ। ਸੋ ਇਸ ਦੇ ਨਾਲ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਇਹ ਵੈਟਰਨਸ ਡੇ ਕਿਹਾ ਜਾਂਦਾ ਹੈ, ਇਹ ਜਿਨ੍ਹਾਂ ਨੇ ਸਰਵ ਕੀਤਾ ਪ੍ਰਾਊਡਲੀ, ਹੁਣ ਤਾਂ ਸੈਕੰਡ ਵਰਲਡ ਵਾਰ ਦੇ ਸ਼ਾਇਦ ਹੀ 2-3 ਕੋਈ ਬੰਦੇ ਬਚੇ ਹੋਣ, ਕਿਉਂਕਿ ਇਹਦੀ ਸ਼ੁਰੂਆਤ ਤਾਂ ਆਰਮਿਸਟਿਸ ਡੇ ਦੀ ਫਸਟ ਵਰਲਡ ਵਾਰ ਦੇ ਨਾਲ ਹੀ ਹੋਈ। ਲੇਕਿਨ ਜਦੋਂ ਸੈਕੰਡ ਵਰਲਡ ਵਾਰ ਹੋਇਆ ਫਿਰ ਇਹ ਲੌਬੀ ਸ਼ੁਰੂ ਹੋਈ ਵੀ ਇਹ ਤੁਸੀਂ ਜਿਹੜਾ ਵੈਟਰਨ ਡੇ ਯਾਦ ਤਾਂ ਫਸਟ ਵਰਲਡ ਵਾਰ ਦੇ ਹੀਰੋਜ਼ ਨੂੰ ਕਰਦੇ ਹੋ, ਸੈਕੰਡ ਵਰਲਡ ਵਾਰ ਵਾਲੇ ਵੀ ਜਿਹੜੇ ਨੇ ਉਹ ਐਡ ਕੀਤੇ ਜਾਣ। ਫਿਰ ਅਸੀਂ ਇਹ ਦੇਖਦੇ ਹਾਂ ਕਿ ਇਸ ਨੂੰ 1954 ਦੇ ਵਿੱਚ 1954 ਚ ਦੋਨੋਂ ਵਰਲਡ ਵਾਰਸ ਦੇ ਯੋਧਿਆਂ ਨੂੰ ਮਿਲਾ ਕੇ ਇਸ ਦਾ ਨਾਂ ਜਿਹੜਾ ਉਹ ਵੈਟਰਨਸ ਡੇ ਰੱਖਿਆ ਗਿਆ ਔਰ ਇਸ ਦੇ ਨਾਲ ਜਿਹੜਾ ਇਸ ਨੂੰ ਜਿਹੜੀ ਫੈਡਰਲ ਹੌਲੀਡੇ ਬਣਾਉਣ ਦਾ ਤਾਂ ਫਿਰ ਲੰਬੀ ਕਹਾਣੀ ਹੈ ਔਰ ਹੁਣ ਇੱਕ ਫੈਡਰਲ ਹੌਲੀਡੇ ਦੇ ਤੌਰ ਤੇ। ਸੋ ਜਿਹੜਾ ਫੌਜੀਆਂ ਨੂੰ ਸਮਰਪਿਤ ਅਮਰੀਕਾ ਦੇ ਵਿੱਚ ਖਾਸ ਤੌਰ ਦੇ ਉੱਤੇ 4 ਜਿਹੜੇ ਦਿਨ ਨੇ ਉਹਨਾਂ ਦੀ ਅਹਿਮੀਅਤ ਮੰਨੀ ਜਾਂਦੀ ਹੈ। ਇਹ ਵੈਟਰਨਸ ਡੇ ਹੈ, ਪਰ ਇਸ ਦੇ ਨਾਲ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੇ ਸ਼ਹੀਦ ਹੁੰਦੇ ਨੇ ਜਾਂ ਮਾਰੇ ਗਏ ਉਹਨਾਂ ਦੇ ਲਈ ਜਿਹੜਾ ਡੇ ਹੈ ਉਹ ਮੈਮੋਰੀਅਲ ਡੇ ਹੁੰਦਾ, ਉਹ ਇੱਕ ਡਿਫਰੈਂਟ ਡੇ ਹੈ ਔਰ ਉਹ ਸਿਰਫ ਤੇ ਸਿਰਫ ਉਹਨਾਂ ਮਾਰਟੀਅਰਸ ਨੂੰ ਜਿਹੜਾ ਉਹ ਸਮਰਪਿਤ ਕਰਕੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੇ ਅੱਜ ਸਰਵਿੰਗ ਨੇ, ਜਿਹੜੇ ਹੁਣ ਵੀ ਪ੍ਰੈਜ਼ੈਂਟਲੀ, ਉਹਨਾਂ ਦੇ ਲਈ ਅਲੱਗ ਦਿਨ ਹੈ ਆਰਮਡ ਫੋਰਸਿਸ ਡੇ ਔਰ ਇਸੇ ਤਰ੍ਹਾਂ ਈਵਨ ਕਿਉਂਕਿ ਹੁਣ ਔਰਤਾਂ ਵੀ ਵੱਡੀ ਗਿਣਤੀ ਦੇ ਵਿੱਚ ਫੌਜ ਦਾ ਹਿੱਸਾ ਨੇ, ਸੋ ਉਹਨਾਂ ਦੇ ਲਈ ਵੀ ਵਿਮਨ ਵੈਟਰਨ ਡੇ ਦੇ ਤੌਰ ਤੇ ਉਸ ਦਿਨ ਨੂੰ ਵੀ ਮਨਾਇਆ ਜਾਂਦਾ ਹੈ। ਸੋ ਇਸ ਦਿਨ ਦੀ ਅਸੀਂ ਜਿਹੜਾ ਇੱਥੇ ਇਸ ਨੂੰ ਅਸੀਂ ਵੈਟਰਨਸ ਡੇ ਕਹਿੰਦੇ ਹਾਂ, ਲੇਕਿਨ ਕੈਨੇਡਾ ਦੇ ਵਿੱਚ, ਯੂਕੇ ਦੇ ਵਿੱਚ ਔਰ ਹੋਰ ਜਿੱਥੇ ਵੀ ਇਹ ਯਾਦ ਕੀਤਾ ਜਾਂਦਾ ਹੈ ਉਹਨੂੰ ਜਿਹੜਾ ਹੈ ਉਹ ਰਿਮੈਂਬਰੈਂਸ ਡੇ ਦੇ ਤੌਰ ਤੇ, ਔਰ ਦਰਸ਼ਕ ਜਦੋਂ ਅਸੀਂ ਗੱਲਬਾਤ ਕਰ ਰਹੇ ਉਸ ਨੂੰ ਸਕਰੀਨ ਦੇ ਉੱਤੇ ਦੇਖ ਰਹੇ ਹੋਣਗੇ ਕਿ ਕਿਵੇਂ ਹਰ ਥਾਂ ਦੇ ਉੱਤੇ ਇਹਨੂੰ ਯਾਦ ਕੀਤਾ ਗਿਆ। ਅਮਰੀਕਾ 'ਚ ਦੁਪਹਿਰ ਦੇ ਵੇਲੇ ਆਫਟਰਨੂਨ 2 ਮਿੰਟ ਦੀ ਸਾਇਲੈਂਸ ਅਬਜ਼ਰਵ ਕੀਤੀ ਜਾਂਦੀ ਹੈ। ਆਰਲਿੰਗਟਨ ਸੈਮੇਟਰੀ 'ਚ ਦੂਸਰੀਆਂ ਥਾਵਾਂ ਤੇ ਵੀ ਜਿਹੜਾ ਉਹਨੂੰ ਯਾਦ ਕੀਤਾ ਜਾਂਦਾ ਹੈ। ਪਰ ਇਹ ਪ੍ਰਾਈਡ ਹੈ ਕਿਉਂਕਿ ਸੋਲਜਰਿੰਗ ਇੱਕ ਕਿੱਤਾ ਵੀ ਹੈ, ਬੇਸ਼ੱਕ ਸੋਲਜਰ ਤਨਖਾਹਦਾਰ ਹੁੰਦਾ ਹੈ, ਲੇਕਿਨ ਜੇ ਹਿਊਮਨ ਹਿਸਟਰੀ ਦੇ ਵਿੱਚ ਅਸੀਂ ਮੁੱਢਲੇ ਟਾਈਮ ਤੋਂ ਦੇਖੀਏ ਤੇ ਇਸ ਦੇ ਨਾਲ ਜੁੜਿਆ ਹੋਇਆ ਹਮੇਸ਼ਾ ਹੀ ਜਿਹੜਾ ਆਪਣੇ ਭਾਈਚਾਰੇ ਨੂੰ, ਆਪਣੇ ਕਬੀਲੇ ਨੂੰ ਜਿਹੜਾ ਡਿਫੈਂਡ ਕਰਨ ਦੇ ਲਈ ਜਾਂ ਈਵਨ ਅੱਗੋਂ ਜਿੱਤਾਂ ਦੇ ਲਈ ਵੀ ਸੋਲਜਰਿੰਗ ਇੱਕ ਹਮੇਸ਼ਾ ਹਿਊਮਨ ਹਿਸਟਰੀ ਦਾ ਇੱਕ ਹਿੱਸਾ ਹੈ। ਔਰ ਇਸ ਦੇ ਲਈ ਜਦੋਂ ਅਸੀਂ ਸਿੱਖੀ ਵੈਲਿਊਜ਼ ਦੇ ਰਾਹ ਦੇ ਵਿੱਚ ਦੇਖਦੇ ਹਾਂ ਤੇ ਫਿਰ ਗੁਰਬਾਣੀ ਦੇ ਵਿੱਚ ਇੱਕ ਕੋਟ ਹੈ, ਮਰਨ ਮਨਸ਼ਾ ਸੂਰਿਆਂ ਹੱਕ ਹੈ ਜੇ ਹੋਏ ਮਰੈ ਪਰਵਾਨੋ, ਕਿ ਵੀ ਮਰਨ ਦਾ ਆਪਣੇ ਖਿੱਤੇ ਦੇ ਲਈ, ਆਪਣੀ ਵਤਨ ਪ੍ਰਸਤੀ ਦੇ ਲਈ ਇਹ ਸੂਰਬੀਰਾਂ ਦਾ, ਬਹਾਦਰਾਂ ਦਾ ਹੱਕ ਹੈ। ਲੇਕਿਨ ਜੇ ਤੁਹਾਡਾ ਕਾਜ਼ ਪਾਇਸ ਹੈ ਉਹਦੇ ਲਈ ਤੁਸੀਂ ਇਸੇ ਲਈ ਲਫ਼ਜ਼ ਅਸੀਂ ਜਿਹੜਾ ਸੱਚ ਹੱਕ ਇਨਸਾਫ ਦੇ ਲਈ ਜੂਝਦਾ ਹੈ, ਸ਼ਹੀਦ ਸ਼ਬਦ ਉਹਦੇ ਲਈ ਬੇਸ਼ੱਕ ਇਸਲਾਮ ਦੇ ਵਿੱਚ ਪਹਿਲਾਂ ਇਸ ਦੀ ਵਰਤੋਂ ਹੋਈ, ਉਹਦੇ ਲਈ ਸ਼ਹੀਦ ਸ਼ਬਦ ਵਰਤਿਆ ਜਾਂਦਾ ਹੈ ਕਿਉਂਕਿ ਸ਼ਹੀਦ ਉਹ ਹੈ ਜਿਹੜਾ ਰੱਬ ਦੀ ਦਰਗਾਹ ਦੇ ਵਿੱਚ ਆਪਣੀ ਕਾਰਗੁਜ਼ਾਰੀ ਦੇ ਲਈ ਜਿਸ ਨੂੰ ਪ੍ਰਵਾਨਗੀ ਮਿਲੀ ਹੋਏ ਜਾਂ ਰੱਬ ਜੇ ਇਸ ਨੂੰ ਕਬੂਲ ਕਰੇ, ਔਰ ਕਬੂਲ ਉਹੀ ਹੁੰਦਾ ਹੈ ਜਿਹੜਾ ਸੱਚ ਹੱਕ ਇਨਸਾਫ ਦੇ ਲਈ ਹੈ। ਬਾਕੀ ਜੇ ਤੁਸੀਂ ਆਪਣੀ ਹਉਮੈ ਦੇ ਲਈ, ਆਪਣੀ ਤਾਕਤ ਵਧਾਉਣ ਦੇ ਲਈ, ਹੁਣ ਤਾਂ ਸ਼ਹੀਦ ਲਫ਼ਜ਼ ਇੰਨਾ ਕਾਮਨ ਕਰਤਾ ਜਿਹੜਾ ਉਹੀ ਬੱਸ ਤੇ ਕੋਈ ਐਕਸੀਡੈਂਟ ਮਰ ਜਾਂਦਾ ਹੈ, ਕੋਈ ਹੋਰ ਹੁੰਦਾ ਹੈ, ਉਹਨਾਂ ਦੇ ਲਈ ਵੀ ਭਾਵੇਂ ਕੋਈ ਡਰੱਗ ਖਾ ਕੇ ਮਰ ਜਾਏ ਉਹਨਾਂ ਨੂੰ ਵੀ ਜਿਹੜੇ ਨੇ ਉਹ ਉਸ ਕਿਸਮ ਦੇ ਲਕਬ ਦੇ ਦਿੰਦੇ ਨੇ, ਗੁਰਮੁਖ ਪਿਆਰਾ ਕਹਿ ਦੇਣਗੇ ਅਰਦਾਸ ਵੇਲੇ ਕਿ ਜੀ ਉਹ ਚੜ੍ਹਾਈ ਕਰ ਗਿਆ। ਸੋ ਅਸੀਂ ਉਸ ਬਹਿਸ ਦੇ ਵਿੱਚ ਨਹੀਂ ਪੈਂਦੇ। ਹੁਣ ਇਸ ਦੇ ਨਾਲ ਇੱਕ ਜਿਹੜਾ ਅੱਜ ਟਿਕਟੌਕ ਜਾਂ ਸੋਸ਼ਲ ਮੀਡੀਆ ਤੇ ਇਸ ਦਿਨ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਦਿਨ ਵੀ ਹੈ, ਥੱਪੜ ਡੇ, ਕਿਉਂਕਿ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਨ੍ਹਾਂ ਨੂੰ ਸਰਬੱਤ ਖਾਲਸਾ 2015 ਨੇ ਜਥੇਦਾਰ ਐਲਾਨਿਆ, ਜਗਤਾਰ ਸਿੰਘ ਹਵਾਰਾ, ਉਹ ਜਿਹੜੇ ਨੇ ਬੜੇ ਯੋਧੇ ਬਹਾਦਰ ਤਿਹਾੜ ਜੇਲ੍ਹ 'ਚ ਨੇ, ਪੰਜਾਬ ਦੀ ਜੇਲ੍ਹ 'ਚ ਸਨ ਪਹਿਲਾਂ, ਬੜੈਲ ਜੇਲ੍ਹ 'ਚ, ਔਰ ਕਿਉਂਕਿ ਉਹਨਾਂ ਦੀ ਅਣਖ, ਗੈਰਤ, ਬਹਾਦਰੀ ਉਹ ਆਪਣੇ ਆਪ ਦੇ ਵਿੱਚ ਲਾਮਿਸਾਲ ਹੈ। ਸੋ ਹਿੰਦੂ ਤਵੀਆਂ ਨੇ ਇਹ ਸੋਚਿਆ ਕਿ ਬਈ ਅਸੀਂ ਪਬਲਿਕਲੀ ਉਹਨਾਂ ਨੂੰ ਡਿਸਆਨਰ ਕਰੀਏ, ਉਹਨਾਂ ਦੀ ਦਸਤਾਰ ਨੂੰ ਲਾਈਏ, ਔਰ ਉਹ ਖਾਸ ਤੌਰ ਤੇ ਜਦੋਂ ਚੰਡੀਗੜ੍ਹ ਦੇ ਵਿੱਚ ਇੱਕ ਅਦਾਲਤ 'ਚ ਪੇਸ਼ੀ ਦੇ ਲਈ ਪੁਲਿਸ ਪ੍ਰੋਟੈਕਸ਼ਨ, ਉਹਨਾਂ ਦੇ ਹੱਥਕੜੀਆਂ ਵੀ ਲੱਗੀਆਂ ਹੁੰਦੀਆਂ ਨੇ, ਕਈ ਵਾਰ ਪੈਰਾਂ 'ਚ ਵੀ ਸ਼ੁਰੂ ਤੋਂ ਉਹਨਾਂ ਨੂੰ ਪਿੰਜਰੇ 'ਚ ਰੱਖਿਆ ਹੁੰਦਾ ਸੀ। ਸੋ ਇੱਕ ਨਿਸ਼ਾਂਤ ਸ਼ਰਮਾ ਨਾਂ ਦਾ ਹਿੰਦੂ ਤਵੀ
बहुत मोटा सूर वर्गा जिन्हें आके कोशिश की उन्होंने जिहड़ा वो दस्तार नूं हथ पाउण दी, लेकिन ये जुझारू स्पिरिट भी हुंदी है कि वो समहाउ उन्होंने इन्नी अलर्टनैस दे नाल उस दे थप्पड़ मारिया उस हालत च भी कड़ियां दे लग्गियां भी कि वो जिहड़ा वो गेड़ा चक्कर खा के डिग्या और वो अपने आप दे विच क्योंकि उहदी पब्लिकल उन्होंने पेश किया जाने लिया सी और वीडियो भी बन गई और उसका नतीजा होया कि भी जथेदार हवारा तो एक सैलीब्रेटेड हीरो पहला ही सी, लेकिन ये दिन भी हिंदू तवियां दे मूंह ते जिहड़ा एक करारा तमाचा जिहनूं कहंदे ने करारी चपेड़ उस दे तौर ते थप्पड़ डे दे तौर दे उत्ते भी इसकी रैकगनीशन है। और अज जिथे वैटरन्स डे दे तौर ते अमरीका और दूसरे हवाले नाल गलबात हो रही सी, इसनूं सिख हलकियां दे विच थप्पड़ डे दे तौर ते जिहड़ा वो याद किया जा रहा है। इस दे नाल मैं ये देखदा कि हर एक दा एक अपना नज़रिया हुंदा है, कई बार कुछ एंगल जिहड़े तुहानूं नज़र नहीं आ सकदे हुंदे। और इसे तरह जर्नलिस्ट ने सरी दे विच गुरप्रीत सिंह अक्सर टीवी 84 ते गुफ्तगू प्रोग्राम च उन्हां दे इंटरव्यू हुंदे ने, उन्होंने इस क्योंकि कैनेडा दे विच एज ए रिमेंबरेंस डे मनाया जा रहा है, उन्होंने इसका हवाला दिंदिआं एकदम उन्होंने कहा कि नो पॉपीज फॉर सिख सोल्जर्स मर्डर्ड बाय देयर ओन पीपल। हुण एक पासे फर्स्ट वर्ल्ड वार दे सिख फौजियां नूं हुण जिन्हां दियां यादां दे विच बेल्जियम दे विच यूके दे विच मैमोरीअल बने ने, उत्थे हर थां अज जिहड़े ने गारलैंड भेट कीते गए और उन्होंने याद किया गया, पैरेड्स हुई क्योंकि यूरोप दे विच जिहड़ा उसनूं कीता जांदा है। पर गुरप्रीत सिंह होरां ने ध्यान इस पासे दवाया, उन्होंने कहा कि एक पासे तां एनुअल रिमेंबरेंस डे है, जिवें अमरीका च वैटरन डे है, कैनेडा च रिमेंबरेंस डे है, पर उन्होंने कहा कि भी एक पासे तां उन्होंने याद किया जा रहा है फर्स्ट वर्ल्ड वार दे विच जिहड़े मारे गए फौजी ने, पर जिन्हां सिख फौजियां नूं हिंदू तवियां दियां मॉब्स ने भारत दे विच जिहड़ा भारत कॉमनवैल्थ दा मैंबर है नवंबर 84 दे पहले हफ्ते जिहड़ा मारिया, उन्हां दी याद कित्थे है? बिल्कुल, क्योंकि उन्हां दा तां जिहड़ा वो नामो निशान जिहड़ा उन्हां दा जिक्र भी नहीं हुंदा। बहुत वार धर्मी फौजियां दे जिक्र च तां हुंदा है कि भी उन्हां ने बगावत कीती, पर दूजा पर इन यूनीफॉर्म जिहड़े कोई ड्यूटी ज्वाइन करन जा रहे सी जां अपनी वेकेशन दे उत्ते आए सी, उन्हां दे उत्ते जिहड़ा उन्हां नूं किवें जिउंदिआं साड़िया गया। ईवन दिल्ली दे नेड़े एक स्टेशन दे उत्ते सब्जी मंडी स्टेशन दे नेड़े इक्को ही थां दे उत्ते 30 के 35 फौजी जिन्हां च कर्नल भी सी, कप्तान भी सिख अपनी यूनीफॉर्म उन्हां नूं जिउंदे साड़िया गया सी। और उन्होंने कहा गुरप्रीत सिंह होरां ने, कार्नेज हैपेंड क्लोज टू रिमेंबरेंस डे when the world was about to pay tribute to war heroes for laying down their lives for the safety and security of their people, but in the world's so-called largest democracy, mobs instigated by the followers of Indira Gandhi unashamedly captured and killed Sikh soldiers in retaliation for the murder of Indira Gandhi। उन्होंने कहा जी ये इन्हां नूं कौन याद करेगा? और उन्होंने कहा भी ये सारे ही जिहड़े ने जां ड्यूटी ते जा रहे सी जां छुट्टी ते आ रहे सी, और उन्हां नूं असीं कदे भी वी मे नेवर बी एबल टू ले हैंड्स ऑन द एक्चुअल नंबर ऑफ सोल्जर्स हू वर किल्ड, भी किन्ने मारे गए किन्ने नहीं सानू नहीं पता। लेकिन रकाबगंज साहब गुरुद्वारा नवी दिल्ली च उन्होंने 50 सिख सोल्जर्स दे नाम लिखे ने जिहड़े ज़ाहिर है उत्थे ही जिन्हां नूं मारिया गया। और उन्होंने कहा कि भी ये दिस इज इन शार्प कंट्रास्ट टू रिस्पैक्ट एंड लव that soldiers received worldwide during Remembrance Day week, कि भी दुनिया भर च सोल्जर्स दे लई सिंपैथी और प्यार है, लेकिन इन्हां नूं भुलाया गया है। और उन्होंने कहा विल देयर एवर बी रिमेंबरेंस फॉर दोज सिख सोल्जर्स हु वर स्लॉटर्ड बाय देयर ओन पीपल, कि कदे उन्हां सिख फौजियां नूं याद किया जाएगा जिन्होंने अपने मुल्क दे लोकां ने मारिया। और उन्होंने कहा कि द इंडियन नेशन विच इटसेल्फ वाज कंप्लिसिट इन दोज किलिंग्स वॉन्ट एक्सेप्ट रिस्पॉन्सिबिलिटी। This leaves aside the question of handing out poppies in their memory to the masses। ਹੁਣ ਬਹੁਤ ਵਾਰ ਜਿਹੜਾ ਹੈ ਪੌਪੀ ਦਾ ਬਹੁਤ ਸੋਹਣਾ ਫੁੱਲ ਹੁੰਦਾ ਹੈ, ਇਸ ਮੌਕੇ ਦੇ ਉੱਤੇ ਇਹ ਸਿੰਬਲ ਹੈ ਵੈਟਰਨਸ ਡੇ ਦਾ ਕਿ ਪੌਪੀ ਫਲਾਵਰ ਦਿੱਤੇ ਜਾਂਦੇ ਨੇ ਔਰ ਉਹ ਉਹਨਾਂ ਦੀ ਸਾਰੀ ਸੈਲੀਬ੍ਰੇਸ਼ਨ ਜੋ ਹਿੱਸਾ ਹੁੰਦਾ ਹੈ। ਉਹਨੇ ਕਿਹਾ ਵੀ ਉਹਨਾਂ ਨੂੰ ਕੌਣ ਯਾਦ ਕਰੇਗਾ, ਉਹਨਾਂ ਦੇ ਲਈ ਉਹ ਪੌਪੀ ਫਲਾਵਰਸ ਕੌਣ ਲਿਆਏਗਾ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹਨਾਂ ਨੇ ਗੁਰਪ੍ਰੀਤ ਸਿੰਘ ਹੋਰਾਂ ਨੇ ਜਿਹੜੇ ਕਿ ਜਾਰਜੀਆ ਸਟੇਟ
ਉਹਨਾਂ ਰਸਾਲੇ ਦੇ ਐਡੀਟਰ ਵੀ ਨੇ ਔਰ ਇਸੇ ਤਰ੍ਹਾਂ ਫਾਊਂਡਰ ਨੇ ਰੈਡੀਕਲ ਦੇਸੀ ਦੇ। ਜੀ ਉਹਨਾਂ ਨੇ ਇੱਕ ਬਹੁਤ ਖੂਬਸੂਰਤ ਨੁਕਤਾ ਜਿਹੜਾ ਹੈ ਉਹ ਸਾਹਮਣੇ ਲਿਆਂਦਾ। ਪਰ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਤੁਸੀਂ ਕਿਹਾ ਸੀ ਕਿ ਵੀ ਅਸੀਂ ਜਿੱਥੇ ਜਿਹੜੇ ਫੌਜੀ ਆਪਣੇ ਮੁਲਕ ਦੇ ਹਿੱਤਾਂ ਲਈ ਲੜੇ ਕਿਉਂਕਿ ਉਹਨਾਂ ਦੀ ਸਹੁੰ ਚੁੱਕੀ ਹੁੰਦੀ ਹੈ, ਅਸੀਂ ਆਪਣੇ ਉਹਨਾਂ ਸੇਂਟ ਸੋਲਜਰਸ ਨੂੰ ਵੀ ਯਾਦ ਕਰੀਏ, ਸੰਤ ਸਿਪਾਹੀਆਂ ਨੂੰ ਵੀ। ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਗੱਲ ਕੀਤੀ ਕਿਉਂਕਿ ਉਹ ਤਾਂ ਇਸ ਡੇ ਦੇ ਨਾਲ ਥੱਪੜ ਡੇ ਦੇ ਜੁੜਨ ਨਾਲ ਉਹਨਾਂ ਦੀ ਨੂੰ ਜਿਹੜਾ ਉਹ ਸੈਲੂਟ ਕੀਤਾ ਹੀ ਜਾਂਦਾ ਹੈ। ਪਰ ਇਸ ਸਾਰੇ ਦੌਰ ਦੇ ਵਿੱਚ 4 ਦਹਾਈਆਂ ਦੇ ਵਿੱਚ ਜਿਹੜੇ ਕੌਮੀ ਆਨ ਅਣਖ ਗੈਰਤ ਦੇ ਲਈ ਘਰ-ਬਾਰ ਛੱਡ ਕੇ ਨਿਕਲੇ, ਪਿੱਛਾ ਮੁੜ ਕੇ ਨਹੀਂ ਦੇਖਿਆ, ਕਿਤੇ ਨਹਿਰ ਦੇ ਪੁਲ ਤੇ, ਕਿਤੇ ਰੋਈ ਦੇ ਉੱਤੇ, ਕਿਤੇ ਹੋਰ ਜੰਗਲ ਬਿਆਬਾਨ ਦੇ ਵਿੱਚ, ਜਾਂ ਜਿਨ੍ਹਾਂ ਨੂੰ ਵਾਟਰੀ ਗ੍ਰੇਵ ਨਸੀਬ ਹੋਈ, ਪਾਣੀਆਂ ਦੇ ਵਿੱਚ ਮਾਰ ਕੇ ਜਿਹੜਾ ਉਹ ਸੁੱਟ ਦਿੱਤਾ ਗਿਆ। ਪਰ ਜਿਹੜਾ ਨੇ ਬਹਾਦਰੀ ਦੇ ਨਾਲ ਹਥਿਆਰਬੰਦ ਸੰਘਰਸ਼ ਕੀਤਾ ਅੱਜ ਵੀ, ਕਿਉਂਕਿ ਜੇ ਪਿਛਲੇ ਪੀਰੀਅਡ ਦੇ ਵਿੱਚ ਵੀ ਦੇਖੀਏ ਭਾਵੇਂ ਉਹਨਾਂ ਨੂੰ ਕਿਸੇ ਨੂੰ ਗੈਂਗਸਟਰ ਕਹਿ ਕੇ ਜਾਂ ਹੋਰ ਸਰਕਾਰ ਨੇ ਨੈਗੇਟ ਕੀਤਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਜ਼ਬਾ, ਕਿਉਂਕਿ ਜਦੋਂ ਅਸੀਂ ਸਿੱਖ ਦੀ ਗੱਲ ਕਰਦੇ ਹਾਂ, ਸਿੱਖ ਸੰਤ ਸਿਪਾਹੀ ਹੈ, ਇਹ ਕੰਪਲੀਟ ਜਿਹੜਾ 230 ਵਰਿਆਂ 'ਚ ਗੁਰੂ ਨਾਨਕ ਸਾਹਿਬ 1469 'ਚ ਪ੍ਰਕਾਸ਼ਮਾਨ ਹੁੰਦੇ ਨੇ, 1699 'ਚ ਖਾਲਸਾ ਪੰਥ 5 ਕਕਾਰੀ ਰੂਪ ਦੇ ਵਿੱਚ ਪ੍ਰਗਟ ਹੁੰਦਾ ਔਰ ਖਾਲਸੇ ਦੇ ਜ਼ਿੰਮੇ ਇਹ ਕੰਮ ਲਾਇਆ ਗੁਰੂ ਨੇ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਹੁਣ ਨਿਰਧਨ ਦੀ ਪ੍ਰਤਪਾਲਣਾ ਔਰ ਦੁਸ਼ਟ ਨੂੰ ਗਾਲਣਾ, ਇਸ ਦਾ ਮਤਲਬ ਸਾਡੇ ਗਾਤਰੇ ਕਿਰਪਾਨ, ਜਿਹੜਾ ਕਿ 2 ਲਫ਼ਜ਼ਾਂ ਦਾ ਮੇਲ ਹੈ, ਕਿਰਪਾ ਤੇ ਆਨ। ਕਿਰਪਾ ਗ੍ਰੇਸ ਨੂੰ ਕਹਿੰਦੇ ਨੇ, ਬਖਸ਼ਿਸ਼ ਨੂੰ ਕਹਿੰਦੇ ਨੇ, ਰੱਬ ਦੀ ਰਹਿਮਤ ਨੂੰ ਕਹਿੰਦੇ ਨੇ। ਆਨ ਅਣਖ ਹੈ, ਗੈਰਤ ਹੈ, ਹਿਊਮਨ ਰਾਈਟਸ ਨੇ, ਸੈਲਫ ਰਿਸਪੈਕਟ ਹੈ, ਪ੍ਰਾਈਡ ਹੈ। ਔਰ ਇਹ ਗਾਤਰੇ ਸਿੱਖ ਦੇ ਕਿਰਪਾਨ ਉਹਨੂੰ ਹਮੇਸ਼ਾ ਇਹ ਯਾਦ ਦਹਾਨੀ ਕਰਵਾਉਂਦੀ ਹੈ ਕਿ ਇਹ ਤਾਂ ਫੌਜੀ ਕੋਈ ਭਰਤੀ ਹੁੰਦਾ ਹੈ, ਕੋਈ ਫਿਰ ਰਿਟਾਇਰ ਹੋ ਜਾਂਦਾ ਹੈ, ਕਦੇ ਐਕਟਿਵ ਡਿਊਟੀ ਸੀ, ਫਿਰ ਵੈਟਰਨ ਬਣ ਗਿਆ, ਫਿਰ ਪੈਨਸ਼ਨਰ ਹੋ ਗਿਆ। ਪਰ ਜਦੋਂ ਸਿੱਖੀ ਸਕੂਲ ਦੇ ਵਿੱਚ ਦਾਖਲਾ ਮਿਲਦਾ ਤੇ ਫਿਰ ਅਖੀਰਲੇ ਸਾਹ ਤੱਕ ਸਿੱਖ ਸੰਤ ਸਿਪਾਹੀ ਹੁੰਦਾ ਹੈ। ਔਰ ਜਦੋਂ ਅਸੀਂ ਸੰਤ ਸਿਪਾਹੀ ਕਹਿੰਦੇ ਹਾਂ, ਇਹਦਾ ਮਤਲਬ ਇਹ ਹੈ ਕਿ ਸਿੱਖ ਦੇ ਅੰਦਰ ਇੱਕ ਸੰਤ ਵਰਗੀ ਸ਼ਾਂਤ, ਸਹਿਜ ਭਾਵਨਾ, ਵਿਜ਼ਡਮ, ਫॉरगिवनेस ਵੀ ਔਰ ਇਨਸਾਨੀਅਤ ਨਾਲ ਪਿਆਰ ਵੀ, ਪਰ ਇੱਕ ਸਿਪਾਹੀ ਵਾਲਾ ਹੌਸਲਾ ਵੀ, ਵਿਜ਼ਡਮ ਆਫ ਏ ਸੇਂਟ ਐਂਡ ਕਰੇਜ ਆਫ ਏ ਸੋਲਜਰ। ਔਰ ਇਸ ਸਾਰੇ ਦੇ ਚਲਦੇ ਆ ਅਸੀਂ ਆਪਣੇ ਸੰਤ ਸਿਪਾਹੀਆਂ ਨੂੰ ਵੀ ਯਾਦ ਕਰਦੇ ਹਾਂ ਜਿਹੜੇ ਜੂਝ ਰਹੇ ਨੇ। ਔਰ ਇਹ ਨਹੀਂ ਹੈ ਵੀ ਅੱਜ ਨਹੀਂ ਨੇ, ਅਜੇ 3-4 ਦਿਨ ਪਹਿਲਾਂ ਅਸੀਂ ਦੇਖਿਆ ਕਿ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਨਾਲ ਉਹਨਾਂ ਦਾ ਦੂਸਰਾ ਸਾਥੀ ਜਗਤਾਰ ਸਿੰਘ ਤਾਰਾ, ਜਿਨ੍ਹਾਂ ਨੇ ਪ੍ਰੋਮੀਨੈਂਟ ਰੋਲ ਅਦਾ ਕੀਤਾ ਉਸ ਦੁਸ਼ਟ ਬੁੱਚੜ ਬੇਅੰਤੇ ਨੂੰ ਸੋਧਣ ਦੇ ਵਿੱਚ ਵੀ। ਔਰ ਬੇਸ਼ੱਕ ਉਦੋਂ ਜੇਲ੍ਹ, ਜਦੋਂ ਬੜੈਲ ਜੇਲ੍ਹ ਚੋਂ ਜੇਲ੍ਹ ਤੋੜ ਕੇ ਨਿਕਲੇ, 18 ਮਹੀਨੇ ਬਾਹਰ ਰਹੇ, ਜਗਤਾਰ ਸਿੰਘ ਤਾਰਾ ਵੀ ਨਿਕਲ ਗਏ ਸੀ ਔਰ ਪਰਮਿੰਦਰ ਸਿੰਘ ਭਿਓਰਾ ਵੀ, ਪਰਮਜੀਤ ਸਿੰਘ ਭਿਓਰਾ ਵੀ ਔਰ ਜਗਤਾਰ ਸਿੰਘ ਹਵਾਰਾ ਵੀ, ਲੇਕਿਨ ਬਾਅਦ 'ਚ ਅੱਡ-ਅੱਡ ਥਾਵਾਂ ਤੋਂ ਅੱਡ-ਅੱਡ ਸਮੇਂ 'ਚ ਫੜੇ ਗਏ। ਔਰ ਹੁਣ ਜਗਤਾਰ ਸਿੰਘ ਤਾਰਾ ਦੇ ਉੱਤੇ ਉਹਨਾਂ ਨੇ ਇਹ ਸਾਰੇ ਕੇਸ 'ਚ ਉਹਨਾਂ ਨੂੰ ਜਿਹੜਾ ਉਹ ਦੋਸ਼ੀ ਮੰਨਿਆ, ਲੇਕਿਨ ਉਹਨਾਂ ਨੇ ਵੀ ਵਕੀਲ ਕਰਨ ਤੋਂ ਨਾ ਕਰ ਦਿੱਤੀ ਜਗਤਾਰ ਸਿੰਘ ਤਾਰਾ ਨੇ। ਔਰ ਪਿਛਲੇ ਦਿਨਾਂ 'ਚ ਉਹਨਾਂ ਨੇ ਇੱਕ ਲੈਟਰ ਜੱਜ ਨੂੰ ਦਿੱਤਾ ਔਰ ਮੈਂ ਉਸ ਨੂੰ ਸਾਂਝਾ ਕਰਨਾ ਚਾਹਾਂਗਾ। ਔਰ ਇਹ ਵੀ ਟ੍ਰਿਬਿਊਟ ਹੈ ਇਸ ਵੈਟਰਨ ਡੇ ਦੇ ਉੱਤੇ। ਇਹ ਵੈਟਰਨ ਨਹੀਂ ਨੇ ਤਾਂ ਅੱਜ ਵੀ ਸਿੱਖੀ ਤਾਂ ਰਿਟਾਇਰ ਹੋਣ ਦਾ ਕਾਨਸੈਪਟ ਹੀ ਨਹੀਂ ਹੈ ਸਾਡੇ। ਤਾਂ ਜਿਹੜਾ ਕੋਈ ਬੁੱਢਾ ਉਹਨੂੰ ਵੀ ਬੁੱਢਾ ਜਰਨੈਲ ਕਹਿੰਦੇ ਨੇ ਕਿ ਭਾਈ ਇਹ ਜੂਝ ਰਿਹਾ, ਇਹ ਅਜੇ ਵੀ ਸਾਡਾ ਜਰਨੈਲ ਹੈ। ਔਰ ਇਹ ਜਿਹੜਾ ਭਾਈ ਜਗਤਾਰ ਸਿੰਘ ਤਾਰਾ ਦੀ ਡਿਫਾਇੰਸ ਦੀ ਲਾਈਨ ਹੈ, ਉਸ ਦੇ ਉੱਤੇ ਵੀਰ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਨੇ ਇੱਕ ਕਪਲੇਟ ਲਿਖਿਆ। ਉਹਨਾਂ ਨੇ ਕਿਹਾ ਵੀ ਸੌਦਾ ਇਸ਼ਕ ਦਾ ਘਰੋਂ ਹਾਂ ਕਰਨ ਤੁਰੇ, ਖੀਸੇ ਖਾਲੀ ਤੇ ਗੁਰਬਤਾਂ ਭਾਰੀਆਂ ਨੇ। ਇਹ ਸ਼ਾਹ ਮੁਹੰਮਦ ਦੇ ਜੰਗਨਾਮਾ ਦੀ ਤਰਜ਼ ਦੇ ਉੱਤੇ ਸੌਦਾ ਇਸ਼ਕ ਦਾ ਘਰੋਂ ਹਾਂ ਕਰਨ ਤੁਰੇ, ਖੀਸੇ ਖਾਲੀ ਤੇ ਗੁਰਬਤਾਂ ਭਾਰੀਆਂ ਨੇ। ਜਨੂਨ ਸਿਖਰ ਉੱਤੇ ਜਾਨ ਤਲੀ ਉੱਤੇ, ਵੇਖੋ ਲੱਗੀਆਂ ਝਨਾਂ ਵਿੱਚ ਤਾਰੀਆਂ ਨੇ। ਪੈਂਡੇ ਇਸ਼ਕ ਦੇ ਅਸਾਂ ਬਹਾਲ ਕੀਤੇ, ਭਰੀਆਂ ਅੰਬਰਾਂ ਤੀਕ ਉਡਾਰੀਆਂ ਨੇ। ਰੰਗ ਚੜਿਆ ਸੁਹਾਗ ਦਾ ਗੂੜਾ ਜੀ, ਲਾਵਾਂ ਮੌਤ ਸੰਗ ਲਈਆਂ ਸਾਰੀਆਂ ਨੇ। ਬਲਦੀ ਸ਼ਮਾ ਤੱਕ ਪਤੰਗੇ ਭੱਜ ਉੱਠੇ,
ਵੱਧ ਵੱਧ ਕੇ ਜਾਨਾਂ ਵਾਰੀਆਂ ਨੇ, ਕਲਗੀਆਂ ਵਾਲੇ ਸੋਹਣੇ ਸੱਜਣ ਜੀ ਨੂੰ, ਇਹੋ ਅਦਾਵਾਂ ਸਾਡੀਆਂ ਪਿਆਰੀਆਂ ਨੇ। ਸੋ ਇਹ ਉਹਨਾਂ ਨੇ ਜਗਤਾਰ ਸਿੰਘ ਤਾਰਾ ਦੇ ਨਾਂ ਕੀਤੀ ਹੈ। ਔਰ ਜਿਹੜਾ ਬਰੀਫ ਲੈਟਰ 2 ਦਿਨ ਪਹਿਲਾਂ ਹੀ ਉਹਨਾਂ ਨੇ ਜੱਜ ਨੂੰ ਦਿੱਤਾ ਹੈ, ਜਗਤਾਰ ਸਿੰਘ ਤਾਰਾ ਨੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੱਜ ਸਾਹਿਬ, ਜਦੋਂ ਵੀ ਕਿਸੇ ਕੌਮ ਉੱਤੇ ਜ਼ਬਰ, ਜ਼ੁਲਮ ਤੇ ਅਤਿਆਚਾਰ ਕੀਤਾ ਜਾਏ ਤਾਂ ਉਸ ਦੇ ਪ੍ਰਤੀਕਰਮ ਵਜੋਂ ਬਗਾਵਤ ਤਾਂ ਜਨਮ ਲਵੇਗੀ ਹੀ। ਜਦੋਂ ਸੱਚ ਉੱਤੇ ਚੱਲਣ ਵਾਲਿਆਂ ਨੂੰ ਝੂਠੇ ਸਾਬਤ ਕਰਨ ਲਈ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਜ਼ਬਰ, ਜ਼ੁਲਮ ਨਾਲ ਦਬਾਇਆ ਜਾਵੇ ਤਾਂ ਫਿਰ ਉਸ ਕੌਮ ਦਾ ਤਲਵਾਰ ਹੱਥ 'ਚ ਉਠਾ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਜਾਇਜ਼ ਹੈ। ਇਹ ਬਿਲਕੁਲ ਉਹੀ ਇੰਟਰਪ੍ਰੀਟੇਸ਼ਨ ਜੋ 10ਵੇਂ ਪਾਤਸ਼ਾਹ ਨੇ ਜ਼ਫਰਨਾਮੇ 'ਚ ਦਿੱਤੀ ਸੀ ਕਿ ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ, ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਰਸਤੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਫਰਜ਼ ਹੁੰਦਾ ਹੈ। ਜੱਜ ਸਾਹਿਬ, ਕੋਈ ਵੀ ਸਿੱਖ ਜੋ ਨਿੱਜੀ ਅਸੂਲਾਂ, ਸਿਧਾਂਤਾਂ ਤੇ ਆਪਣੇ ਵਡੇਰਿਆਂ ਦੀਆਂ ਪੁਰਾਤਨ ਰਵਾਇਤਾਂ ਤੋਂ ਥੋੜਾ ਬਹੁਤ ਵੀ ਜਾਣੂ ਹੋਵੇ ਤਾਂ ਫਿਰ ਉਹ ਆਪਣੇ ਸਾਹਮਣੇ ਥਾਣਿਆਂ ਵਿੱਚ ਬੇਗੁਨਾਹ ਤੇ ਮਾਸੂਮਾਂ ਨੂੰ ਦਿੱਤੇ ਜਾਂਦੇ ਤਸੀਹਿਆਂ, ਧੀਆਂ ਭੈਣਾਂ ਦੀ ਹੋ ਰਹੀ ਬੇਪੱਤੀ ਅਤੇ ਨੌਜਵਾਨ ਵੀਰਾਂ ਦੇ ਹੋ ਰਹੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਵੇਖ ਕੇ ਕਿਵੇਂ ਚੁੱਪ ਰਹਿ ਸਕਦਾ ਸੀ। ਸਾਨੂੰ ਸੱਚ ਤੋਂ ਕੁਰਬਾਨ ਹੋਣਾ, ਜ਼ਬਰ ਜ਼ੁਲਮ ਵਿਰੁੱਧ ਛਾਤੀ ਠੋਕ ਕੇ ਖੜਨਾ, ਸਿਰਾਂ ਦੀ ਕੁਰਬਾਨੀ ਦੇ ਕੇ ਸਿੱਖੀ ਦੀ ਲਾਟ ਬਲਦੀ ਰੱਖਣੀ ਅਤੇ ਅਣਖ ਨਾਲ ਜਿਉਣਾ ਵਿਰਸੇ 'ਚੋਂ ਮਿਲਿਆ। ਇਹਨਾਂ ਸਿੱਖ ਸਿਧਾਂਤਾਂ ਅਤੇ ਪੁਰਖਿਆਂ ਦੀ ਰਵਾਇਤ ਨੂੰ ਅੱਗੇ ਤੋਰਦੇ ਹੋਏ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੇ ਬੇਅੰਤੇ ਪਾਪੀ ਨੂੰ ਉਸ ਤੇ ਕੀਤੇ ਕੁਕਰਮਾਂ ਦੀ ਸਜ਼ਾ ਦੇਣ ਲਈ ਸਿੱਖ ਕੌਮ ਦੇ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਾ ਕੁਰਬਾਨ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੀ। ਜ਼ੁਲਮ ਤੇ ਜਾਮ ਵਿਰੁੱਧ ਖੜ ਕੇ ਅਸੀਂ ਸਿੱਖੀ ਸਿਧਾਂਤਾਂ ਉੱਤੇ ਹੀ ਪਹਿਰਾ ਦਿੱਤਾ ਸੀ। ਅਸੀਂ ਹਥਿਆਰ ਉਦੋਂ ਚੁੱਕੇ ਨਹੀਂ, ਸਾਨੂੰ ਹਥਿਆਰ ਚੁੱਕਣ ਲਈ ਮਜਬੂਰ ਕੀਤਾ ਗਿਆ। ਜੱਜ ਸਾਹਿਬ, ਜੇਲ੍ਹ 'ਚੋਂ ਭੱਜਣ ਦਾ ਫੈਸਲਾ ਅਸੀਂ ਸੋਚ ਵਿਚਾਰ ਕੇ ਠੀਕ ਕੀਤਾ ਸੀ, ਕਿਉਂਕਿ ਹਿੰਦੂ ਸ਼ੈਤਾਨੀ ਅਦਾਲਤੀ ਸਿਸਟਮ 'ਚ ਰਹਿ ਕੇ ਸਾਨੂੰ ਕਦੇ ਇਨਸਾਫ ਦੀ ਉਮੀਦ ਨਹੀਂ ਸੀ ਤੇ ਅਸੀਂ ਬਾਹਰ ਜਾ ਕੇ ਸਿੱਖ ਕੌਮ ਨਾਲ ਹੋ ਰਹੇ ਧੋਖਿਆਂ ਵਿਰੁੱਧ ਸਿੱਖ ਕੌਮ ਦੀ ਸੇਵਾ ਕਰਨੀ ਚਾਹੁੰਦੇ ਸੀ। ਅਸੀਂ ਗਾਂਧੀ ਦੀ ਝੂਠੀ ਵਿਚਾਰਧਾਰਾ, ਅਹਿੰਸਾ ਪਰਮੋ ਧਰਮਾਂ ਦੇ ਪੁਜਾਰੀ ਨਹੀਂ ਹੈ, ਸਗੋਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੈਰੋਕਾਰ ਹਾਂ, ਜਿਨ੍ਹਾਂ ਨੇ ਜ਼ਬਰ ਜ਼ੁਲਮ ਦੇ ਟਾਕਰੇ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਜਦੋਂ ਤੱਕ ਸਮਾਜ ਵਿੱਚੋਂ ਜ਼ੁਲਮ ਖਤਮ ਨਹੀਂ ਹੁੰਦਾ, ਸਿੱਖੀ ਦੇ ਪਰਵਾਨੇ ਆਜ਼ਾਦ ਕੌਮੀ ਘਰ ਲਈ ਕੁਰਬਾਨੀ ਕਰਦੇ ਰਹਿਣਗੇ। ਜੱਜ ਸਾਹਿਬ, ਨਵੰਬਰ 84 ਵਿੱਚ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਸਿੱਖਾਂ ਦੀ ਕਤਲੋਗਾਰਦ, ਔਰਤਾਂ ਅਤੇ ਲੜਕੀਆਂ ਨਾਲ ਬਲਾਤਕਾਰ ਕੀਤੇ ਗਏ। 1980 ਅਤੇ 90 ਦੇ ਦਹਾਕੇ ਦੌਰਾਨ ਪੰਜਾਬ ਦੀ ਧਰਤੀ ਉੱਤੇ ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ ਥਾਣਿਆਂ ਵਿੱਚ ਤਸ਼ੱਦਦ ਕਰਕੇ ਮਾਰਿਆ ਗਿਆ ਅਤੇ ਲਾਸ਼ਾਂ ਲਾਵਾਰਸ ਕਰਾਰ ਦੇ ਕੇ ਸਾੜੀਆਂ ਗਈਆਂ, ਨਹਿਰਾਂ ਤੇ ਦਰਿਆਵਾਂ ਵਿੱਚ ਰੋੜੀਆਂ ਗਈਆਂ। ਇਹਨਾਂ ਲਈ ਜ਼ਿੰਮੇਦਾਰ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਵਿਰੁੱਧ ਕਿਸੇ ਵੀ ਨਿਆਇਕ ਸਿਸਟਮ ਨੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਅੱਗੇ ਉਮੀਦ ਹੈ। ਇਸ ਲਈ ਮੈਨੂੰ ਇਸ ਅਦਾਲਤੀ ਸਿਸਟਮ ਉੱਤੇ ਕੋਈ ਵਿਸ਼ਵਾਸ ਨਹੀਂ ਹੈ। ਮੈਂ ਅਜੇ ਅਦਾਲਤੀ ਸਿਸਟਮ ਜਿਸ ਨੂੰ ਹਜ਼ਾਰਾਂ ਬੇਗੁਨਾਹ ਉੱਤੇ ਹੋਏ ਜ਼ਬਰ ਜ਼ੁਲਮ ਨਜ਼ਰ ਨਹੀਂ ਆਏ ਨੂੰ ਮੰਨਣ ਤੋਂ ਇਨਕਾਰੀ ਹਾਂ। ਜਗਤਾਰ ਸਿੰਘ ਤਾਰਾ, ਬੜੈਲ ਜੇਲ੍ਹ। ਸੋ ਇਹ ਹੈ ਸਾਡੇ ਵੈਟਰਨਸ ਦੀ, ਸਾਡੇ ਸੋਲਜਰਸ ਦੀ, ਸਾਡੇ ਸੰਤ ਸਿਪਾਹੀਆਂ ਦੀ ਸਪਿਰਿਟ। ਔਰ ਅਸੀਂ ਅੱਜ ਇਸ ਦਿਨ ਦੇ ਮੌਕੇ ਆਪਣੇ ਬੀਤੇ ਦੇ ਯੋਧਿਆਂ ਨੂੰ ਵੀ ਅੱਜ ਵੀ ਜਿਹੜੇ ਇਸ ਕਾਜ਼ ਦੇ ਲਈ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਉਵੇਂ ਹੀ ਕੌਮੀ ਅਣਖ ਔਰ ਗੈਰਤ ਨਾਲ ਤੁਰੇ ਹੋਏ ਨੇ, ਉਹਨਾਂ ਨੂੰ ਸਲੂਟ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਅਤੇ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅਫਗਾਨਿਸਤਾਨ ਦੇ ਮੁੱਦਿਆਂ ਤੇ 8 ਗਵਾਂਢੀ ਦੇਸ਼ਾਂ ਦੇ ਸੁਰੱਖਿਆ ਸਲਾਹਕਾਰਾਂ ਦੀ ਜਿਹੜੀ ਮੀਟਿੰਗ ਸੱਦੀ ਸੀ, ਜਿਨ੍ਹਾਂ ਵਿੱਚ ਰੂਸ ਵੀ ਸ਼ਾਮਲ ਸੀ। ਸੋ ਮੀਟਿੰਗ ਤੋਂ ਬਾਅਦ ਭਾਰਤ ਵੱਲੋਂ ਇੱਕ ਸਾਂਝਾ ਜਿਹੜਾ ਬਿਆਨ ਹੈ ਉਹ ਜਾਰੀ ਕੀਤਾ ਗਿਆ। रूस ने भारत की फूक करदे अपना वखरा बयान जारी किया, जिहड़ा कि भारती बयान तो बिल्कुल वखरा है। सो इस बारे आप गलबात करन जा रहे हैं। सो असीं चाहांगे कि तुसां इसे तरह बने रहना, देखण सुन लई एंड लिखण लई तुहाडा सब दा बहुत बहुत शुक्रिया। जी डॉक्टर साहब की कहना चाहोगे? देखो, अजे तां दिल्ली डायलॉग जिदों नां दिता गया अजीत डोवल शैतान दा पुत्तर, जिन्हें ਜਿਹੜਾ ਬੇਸ਼ੱਕ ਉਹਦਾ ਟਾਈਟਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਕੈਬਨਿਟ ਰੈਂਕ ਵੀ ਉਹਨੇ ਲਿਆ ਹੋਇਆ ਹੈ, ਸਾਰੀਆਂ ਮੀਟਿੰਗ ਸ਼ਾਮਲ ਹੁੰਦਾ ਹੈ, ਪਰ ਅਸਲ 'ਚ ਜੇ ਕਹਿਣਾ ਹੋਏ ਕਿ ਇਸ ਵੇਲੇ ਵਨ ਮੈਨ ਜਿਹੜਾ ਮੋਦੀ ਗਵਰਨਮੈਂਟ ਨੂੰ ਰਨ ਕਰ ਰਿਹਾ ਹੈ ਉਹ ਅਜੀਤ ਡੋਵਾਲ ਹੈ ਔਰ ਬੜਾ ਖਤਰਨਾਕ ਉਸ ਦਾ ਏਜੰਡਾ। ਬੇਸ਼ੱਕ 4 ਚਫੇਰੇ ਭਾਰਤ ਆਈਸੋਲੇਟ ਹੋਇਆ ਹੈ, ਉਹਦੀ ਕਲੈਪਸਡ ਫੋਰਨ ਪਾਲਿਸੀ ਹੈ, ਅਫਗਾਨਿਸਤਾਨ ਦੇ ਮੁੱਦੇ ਤੇ ਤਾਂ ਬਿਲਕੁਲ ਰਿੰਗ ਤੋਂ ਬਾਹਰ ਹੈ, ਪਰ ਇਹਦੇ ਬਾਵਜੂਦ ਇਹਨਾਂ ਬਹੁਤ ਵਾਰੀ ਜਿਹਨੂੰ ਤੁਸੀਂ ਆਪਣੀ ਅਹਿਮੀਅਤ ਦੱਸਣੀ ਹੁੰਦੀ ਹੈ, ਕਿਉਂਕਿ ਜਦੋਂ ਅਫਗਾਨਿਸਤਾਨ ਵਾਲੀ ਪਾਲਿਸੀ ਟੋਟਲੀ ਕਲੈਪਸ ਹੋਈ ਤਾਂ ਅਜੀਤ ਡੋਵਲ ਦੇ ਉੱਤੇ ਹੀ ਸਾਰੀ ਉਹ ਆਂਦਾ ਸੀ ਕਿ ਭਾਈ ਤੂੰ ਕਿੱਥੇ ਸੀ, ਤੂੰ ਕੀ ਦੇਖਿਆ ਔਰ ਕਿਉਂ ਨਹੀਂ ਜਿਹੜੀ ਹੈ ਉਸ ਨੂੰ ਮੋਰ ਪ੍ਰੈਗਮੈਟਿਕ ਪਾਲਿਸੀ ਬਣਾਈ। ਤੇ ਉਹਨੇ ਇਹ ਖਾਨਾ ਪੂਰਤੀ ਕਰਨ ਦੇ ਲਈ ਵੀ ਔਰ ਆਪਣੀ ਇਹ ਰਿੱਠ ਦੱਸਣ ਦੇ ਲਈ ਕਿ ਨਹੀਂ ਨਹੀਂ ਮੈਂ ਇਰੈਲੇਵੈਂਟ ਨਹੀਂ ਹੋਏ ਅਸੀਂ, ਉਹਨੇ ਜਿਹੜਾ ਅਫਗਾਨਿਸਤਾਨ ਦੇ ਮੁੱਦੇ ਤੇ ਕੋਈ ਹਕੂਮਤੀ ਨਹੀਂ, ਜੇ ਅਸੀਂ ਸਿਕਿਉਰਿਟੀ ਨੂੰ ਮੁੱਖ ਰੱਖਦੇ ਹਾਂ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਨੇ ਉਹ ਉਹਨਾਂ ਦਾ ਅਸੀਂ ਇਕੱਠ ਸੱਦਣਾ ਹੈ। ਸੋ ਉਹਨਾਂ ਦੇ ਵਿੱਚ ਈਰਾਨ ਨੂੰ ਵੀ ਸ਼ਾਮਲ ਕਰ ਰਿਹਾ, ਰਸ਼ੀਆ ਨੂੰ ਵੀ, ਹਾਲਾਂ ਨਾ ਰਸ਼ੀਆ ਦਾ ਬਾਰਡਰ ਲੱਗਦਾ ਹੈ, ਫਿਰ ਉਹਦੇ 'ਚ ਕਿਰਗਿਸਤਾਨ ਔਰ ਕਜ਼ਾਕਿਸਤਾਨ ਉਹ ਵੀ ਉਹਨਾਂ ਦੇ ਵੀ ਹੱਦ ਨਹੀਂ ਲੱਗਦੀ, ਔਰ ਬਾਕੀ ਉਜ਼ਬੇਕਿਸਤਾਨ ਔਰ ਤਾਜ਼ਿਕਸਤਾਨ ਔਰ ਇਹ ਬਾਕੀ ਜਿਹੜੇ ਨੇ 8 ਗਿਣਤੀ ਕਰ ਲਈ। ਅੱਛਾ, ਪਾਕਿਸਤਾਨ ਨੇ ਤਾਂ ਬਿਲਕੁਲ ਠੀਕ, ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਕਿਹਾ ਵੀ ਤੁਸੀਂ ਤਾਂ ਜਿਹੜਾ ਉਹ ਪ੍ਰੋਬਲਮ ਦਾ ਕਾਰਨ ਹੋ, ਜੜ ਹੋ ਤੁਸੀਂ ਮਸਲੇ ਦੀ, ਜਿਹੜੀ ਖੁਦ ਹੀ ਜੜ ਹੈ ਸ਼ਰਾਰਤ ਦੀ, ਉਹਨੇ ਸੋਲੂਸ਼ਨ ਕੀ ਕਰਨਾ। ਸੋ ਉਹਨਾਂ ਨੇ ਤਾਂ ਐਨ ਤਮਾਚਾ ਠੀਕ ਕਰਕੇ ਮੂੰਹ ਦੇ ਉੱਤੇ ਮਾਰਿਆ। ਚੀਨ ਨੇ ਥੋੜਾ, ਕਿਉਂਕਿ ਚਾਈਨਾ ਇਹਨਾਂ ਦੀ ਉਹ ਡਿਪਲੋਮੇਸੀ ਦੇ ਵਿੱਚ ਅੰਡਰਸਟੇਟਮੈਂਟ ਹੁੰਦੀ ਹੈ, ਉਹਨਾਂ ਨੇ ਵੀ ਨਾ ਕਰਤੀ, ਪਰ ਉਹਨਾਂ ਨੇ ਕਿਹਾ ਜੀ ਕਿ ਡਿਊ ਟੂ ਸਕੈਜੂਲਿੰਗ ਪ੍ਰੋਬਲਮਸ ਕਿ ਬਈ ਸਾਡਾ ਸਕੈਜੂਲ ਫਿੱਟ ਨਹੀਂ ਹੁੰਦਾ। ਸੋ ਇਹ ਵੀ ਫਰਮ ਨੋ ਸੀ। ਹੁਣ ਕਿਉਂਕਿ ਰਸ਼ੀਆ ਜਿਹਨੇ ਇੰਡੀਆ ਨੂੰ ਇੱਕ ਓਪਨਿੰਗ ਦਿੱਤੀ ਜਦੋਂ ਉਹਨਾਂ ਨੇ ਮਾਸਕੋ ਦੇ ਵਿੱਚ ਇਹ ਕਨਕਲੇਵ ਕੀਤੀ, ਕਿਉਂਕਿ ਉਦੋਂ ਤੱਕ ਤਾਂ ਈਵਨ ਦੋਹਾ 'ਚ ਭਾਰਤ ਦਾ ਇਹ ਜਿਹੜਾ ਉਹਨਾਂ ਦਾ ਐਸ ਜੈ ਸ਼ੰਕਰ ਹੈ ਉਹ ਤਾਂ ਕੁਰਸੀ ਢਾ ਕੇ ਬਾਹਰ ਬੈਠਾ ਰਿਹਾ, ਇਹਨੂੰ ਤਾਂ ਅੰਦਰ ਐਂ ਜਦੋਂ ਖਤਮ ਹੋ ਗਿਆ ਚਾਹ ਚੂ ਪੀ ਲਈ, ਉਹਨਾਂ ਨੇ ਕਿਹਾ ਚੱਲ ਆ ਜਾ ਅੰਦਰ ਤੂੰ ਹੱਥ ਮਿਲਾ ਲੈ। ਲੇਕਿਨ ਮਾਸਕੋ ਦੇ ਵਿੱਚ ਭਾਰਤ ਨੂੰ ਦਿੱਤਾ ਕਿ ਵੀ ਹੁਣ ਆਪਣਾ ਬਦਲੋ ਜਿਹੜਾ ਵੀ ਪਾਰਟ ਹੈ, ਵੀ ਤੁਸੀਂ ਤਾਂ ਸਲੇਹ ਨੂੰ ਰੈਕਗਨਾਈਜ਼ ਕੀਤਾ ਸੀ, ਉਹਦੇ ਦੂਜੇ ਮੁੰਡੇ ਨੂੰ ਕੀਤਾ ਸੀ ਜਿਹੜਾ ਉਹਦੇ ਮਸੂਦ ਦੇ, ਔਰ ਤੁਹਾਨੂੰ ਤਾਂ ਇਹ ਹਕੀਕਤ ਦਾ ਹੈ ਹੀ ਨਹੀਂ, ਤਾਲਿਬਾਨ ਨੂੰ ਤਾਂ ਤੁਸੀਂ ਜਿਹੜਾ ਉਹ ਦਹਿਸ਼ਤਗਰਦ ਦੇ ਤੌਰ ਤੇ ਦੇਖਦੇ ਹੋ ਔਰ ਕਹਿੰਦੇ ਹੋ। ਸੋ ਮਾਸਕੋ ਦੇ ਵਿੱਚ ਇੱਕ ਥੋੜਾ ਜਿਹਾ ਇਹਨਾਂ ਦੇ ਨੂੰ ਜਿਹੜਾ ਉਹ ਐਂਟਰੀ ਮਿਲਣ ਦੀ ਕੋਸ਼ਿਸ਼ ਹੋਈ, ਲੇਕਿਨ ਇਹਨਾਂ ਨੂੰ ਇਹ ਲੱਗਾ ਕਿ ਵੀ ਉਹ ਜਿਵੇਂ ਉਹ ਕਹਿੰਦੇ ਨੇ ਕਿ ਉਹ ਪੰਜਾਬੀ 'ਚ ਕਿ ਵੀ ਅੱਗ ਲੈਣ ਆਈ ਤੇ ਘਰ ਦੀ ਮਾਲਕਨ ਬਣ ਬੈਠੀ। ਇਹਨਾਂ ਨੂੰ ਲੱਗਾ ਕਿ ਜੀ ਨਹੀਂ ਸਾਨੂੰ ਹੁਣ ਇਹ ਰੂਸ ਦੀ ਏਡੀ ਨਹੀਂ, ਅਸੀਂ ਆਪਣੇ ਤੌਰ ਤੇ ਹੀ ਕਰਦੇ। ਰਸ਼ੀਆ ਆ ਗਿਆ ਕਿਉਂਕਿ ਰਸ਼ੀਆ ਨੇ ਵੀ ਆਪਣਾ ਸੌਦਾ ਵੇਚਣਾ, ਅੱਜ ਵੀ ਜਿਹੜੇ ਉਹਨਾਂ ਦੇ ਬਹੁਤ ਸਾਰੇ ਵੇਚੇ ਹੋਏ ਹਥਿਆਰ ਜਾਂ ਦੂਜੇ ਨੇ, ਹੁਣ S-400 ਵੀ ਰਸ਼ੀਆ ਤੋਂ ਲਿਆ। ਇਧਰ ਇੰਡੀਆ ਆਪਣੇ ਜਿਹੜੇ ਇੱਥੇ ਕਾਂਗਰਸਮੈਨਾਂ ਨੂੰ ਪੈਸੇ ਦੇ ਕੇ ਫੰਡ ਰੇਜ਼ਿੰਗ ਜਿਨ੍ਹਾਂ ਦੇ ਕਰਦੇ ਨੇ, ਉਹਨਾਂ ਰਾਹੀਂ ਉਹ ਵਨ ਟਾਈਮ ਵੇਵਰ ਮੰਗ ਰਹੇ ਨੇ ਕਿ ਜੀ ਕਿਉਂਕਿ ਅਮਰੀਕਨ ਲਾਅ ਆਟੋਮੈਟਿਕਲੀ ਰਸ਼ੀਆ ਦੇ ਉੱਤੇ ਜੋ ਉਹਨਾਂ ਦੀ ਕ੍ਰੀਮੀਆ ਲਾਈਨ ਸੀ ਜਾਂ ਉਸ ਤੋਂ ਬਾਅਦ ਸੈਂਕਸ਼ਨਸ ਲੱਗੀਆਂ ਹੋਈਆਂ, ਸੋ ਇੰਡੀਆ S-400 ਉਹਨੇ ਬਾਏ ਕੀਤੇ ਨੇ ਔਰ ਉਹਦੇ ਥੱਲੇ ਸੈਂਕਸ਼ਨਸ ਲੱਗਦੀਆਂ ਨੇ। ਸੋ ਇੱਥੇ ਉਹ ਵਨ ਟਾਈਮ ਵੇਵਰ ਦੀ ਮੰਗ ਕਰ ਰਹੇ ਨੇ ਜੀ, ਇੰਡੀਆ ਸਟ੍ਰੈਟੇਜਿਕ ਪਾਰਟਨਰ ਇੱਧਰ ਉੱਧਰ। ਸੋ ਰਸ਼ੀਆ ਨੇ ਤਾਂ ਆਪਣਾ ਸੌਦਾ ਵੇਚਣਾ, S-400 ਹੋਏ ਜਾਂ ਕੱਲ ਨੂੰ ਕੋਈ ਹੋਰ ਥਰਡ ਰੇਟ ਜਿਹੀ ਕੋਈ ਸਬਮਰੀਨ ਵੀ ਉਹਨਾਂ ਨੂੰ ਵੇਚਣ ਨੂੰ ਫਿਰਦੇ ਨੇ। ਸੋ ਇਸ ਕਿਸਮ ਦੇ ਮਾਹੌਲ ਦੇ ਵਿੱਚ ਰਸ਼ੀਆ ਦਾ ਸਿਕਿਉਰਿਟੀ ਐਡਵਾਈਜ਼ਰ ਜਿਹੜਾ ਮਿਸਟਰ ਨਿਕੋਲਾਈ ਪੈਟੂਸ਼ੇਵਰੁਸ ਹੈ ਉਹ ਆ ਗਿਆ ਉਹਦੇ 'ਚ। ਹੁਣ ਬਾਕੀ ਤਾਂ ਉਹੀ ਸ਼ਾਮਲਵਾਜੇ ਹੀ ਸੀ ਜਿਹਨਾਂ ਨੂੰ ਕਹਿਣਾ ਹੋਏ, ਜਿਹੜੇ ਨਿੱਕੇ ਨਿੱਕੇ ਜਿਨ੍ਹਾਂ ਦੀ ਆਪਣੀ ਕੋਈ ਹੋਂਦ ਨਹੀਂ, ਔਰ ਇਹ ਸਾਰੇ ਹੀ ਕਦੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗੇ। ਜਦੋਂ 15 ਟੁੱਟੇ ਨੇ ਉਹਨਾਂ 'ਚ 6 ਸੈਂਟਰਲ ਏਸ਼ੀਅਨ ਰਿਪਬਲਿਕ ਅੱਡ ਹੋਏ, ਸੋ ਉਹ ਰਸ਼ੀਆ ਤੋਂ ਬਾਹਰ ਤਾਂ ਜਾ ਨਹੀਂ ਸਕਦੇ। ਸੋ ਉਹਨਾਂ ਨੇ ਵੀ ਕਿਤੇ ਨਾ ਕਿਤੇ ਜਦੋਂ ਇਹਨਾਂ ਦੇ
ਇੰਡੀਆ ਬਿਲਕੁਲ ਜਿਹੜਾ ਉਹ ਕਟਿਆ ਮਹਿਸੂਸ ਕਰਦਾ ਸੀ, ਉਹਨਾਂ ਨੇ ਐਨਕਰੇਜ ਕੀਤਾ ਹੋਣਾ ਕਿ ਵੀ ਚਲੋ ਗਵਰਨਮੈਂਟ ਲੈਵਲ ਤੇ ਨਹੀਂ, ਤੁਸੀਂ ਸਿਕਿਉਰਿਟੀ ਦੇ ਨਾਂ ਥੱਲੇ ਇਹ ਕਰ ਲਓ। ਔਰ ਇਹ ਜਿਹੜੇ ਤਾਨ ਨੇ ਉਜ਼ਬੇਕਿਸਤਾਨ, ਤਾਜ਼ਿਕਸਤਾਨ, ਕਿਰਗਿਜ਼ਸਤਾਨ, ਤੁਰਕਮਾਨਿਸਤਾਨ, ਇਹ ਤਾਂ ਸਾਰੇ ਰਸ਼ੀਆ ਦੇ ਇਨਫਲੂਐਂਸ ਦੇ ਥੱਲੇ ਨੇ। ਲੇਕਿਨ ਇੰਡੀਆ ਨੂੰ ਇਹ ਲੱਗਾ ਹੋਣਾ, ਔਰ ਇਹਨਾਂ ਨੇ ਜਿਵੇਂ, ਕਿਉਂਕਿ ਰਸ਼ੀਆ ਇਵੇਂ ਕਰਦਾ ਨਹੀਂ ਹੈ ਕਿ ਉਹ ਵੀ ਆਪਣੇ ਜਿਹੜੇ ਉਹਨਾਂ ਦੇ ਅਲਾਈ ਹੁੰਦਾ ਉਹਨਾਂ ਨੂੰ ਪਬਲਿਕਲੀ ਐਮਬੈਰਸ ਨਹੀਂ ਕਰਦਾ, ਪਰ ਇਹ ਅਜੀਤ ਡੋਭਾਲ ਔਰ ਇਹਨਾਂ ਦਾ ਜਿਹੜਾ ਇਹਨਾਂ ਨੇ ਆਪਣੇ ਉਹ ਪੂਛ ਨੂੰ ਅੱਗ ਲਾਈ ਹੋਈ ਹੈ, ਉਹਦਾ ਹੀ ਨਤੀਜਾ ਹੋਏਗਾ ਕਿ ਜਦੋਂ ਇਹ ਮੀਟਿੰਗ ਖਤਮ ਹੋਈ ਔਰ ਇਹਨਾਂ 8 ਦੇਸ਼ਾਂ ਦੇ ਨਾਂ ਥੱਲੇ ਇਹਨੀ ਜੁਆਇੰਟ ਸਟੇਟਮੈਂਟ ਇੰਡੀਆ ਵੱਲੋਂ ਜਾਰੀ ਕੀਤੀ ਗਈ, ਇਹਨੂੰ ਦਿੱਲੀ ਡਾਇਲੌਗ ਦਾ ਨਾਂ ਦਿੱਤਾ ਗਿਆ ਤਾਂ ਕਿ ਹਿਸਟਰੀ 'ਚ ਥਾਂ ਬਣੇ ਜੀ, ਦਿੱਲੀ ਡਾਇਲੌਗ ਬਣੇ। ਔਰ ਅਸੀਂ ਕੱਲ ਗੱਲ ਕੀਤੀ ਸੀ ਕਿ ਵੀ ਉਹਦੇ 'ਚ ਉਹੀ ਇੱਕ ਤਾਂ ਹੁੰਦਾ ਵੀ ਪੁਰਾਣੀ ਸ਼ਰਾਬ ਨਵੀਆਂ ਬੋਤਲਾਂ, ਇਹ ਤਾਂ ਪੁਰਾਣੀ ਸ਼ਰਾਬ ਤੇ ਪੁਰਾਣੀਆਂ ਬੋਤਲਾਂ, ਔਰ ਉਹਦੇ 'ਚ ਉਹੀ ਕਿ ਜੀ ਤਾਲਿਬਾਨ ਨੂੰ ਇਹ ਕਿਹਾ ਗਿਆ ਕਿ ਤੁਸੀਂ ਇਨਕਲੂਸਿਵ ਹਕੂਮਤ ਬਣਾਓ, ਔਰਤਾਂ ਦੇ ਔਰ ਬੱਚਿਆਂ ਦੇ ਮੌਲਿਕ ਹੱਕ, ਫੰਡਾਮੈਂਟਲ ਰਾਈਟ ਉਹਨਾਂ ਨੂੰ ਦਿਓ, ਆਪਣੀ ਸਰਜ਼ਮੀਨ ਨੂੰ ਕੋਈ ਵਰਤਣ ਨਾ ਦਿਓ ਕਿਸੇ ਹੋਰ, ਉਹੀ 2-3 ਗੱਲਾਂ। ਹੁਣ ਉਹਦੇ 'ਚ ਰਸ਼ੀਆ ਦਾ ਨਾ, ਕਿਉਂਕਿ ਉਹਦਾ ਹਿੱਸਾ ਸੀ, ਪਰ ਰਸ਼ੀਆ ਨੇ ਅੱਜ ਪਬਲਿਕ ਐਮਬੈਰਸਮੈਂਟ ਦਿੱਤੀ ਹੈ ਇੰਡੀਆ ਨੂੰ। ਉਹਨਾਂ ਨੇ ਬਿਲਕੁਲ ਜਦੋਂ ਇਹ ਸਟੇਟਮੈਂਟ ਆ ਗਈ ਉਸ ਤੋਂ ਬਾਅਦ ਰਸ਼ੀਅਨ ਸਟੇਟਮੈਂਟ ਇੱਕ ਸੈਪਰੇਟ ਆਈ, ਉਹਦੇ 'ਚ ਉਹਨਾਂ ਨੇ ਜੋ ਕੁਛ ਇਸ ਜੁਆਇੰਟ ਸਟੇਟਮੈਂਟ ਦੇ ਵਿੱਚ ਕਿਹਾ ਸੀ ਉਸ ਤੋਂ ਵੱਖਰੀ ਲਾਈਨ ਲੈਂਦੇ ਆ ਰਸ਼ੀਆ ਨੇ। ਹੁਣ ਜਿਹੜੀ ਲਾਈਨ ਇਹਨਾਂ ਨੇ ਲਿਖੀ ਸੀ ਕਿ ਜੀ ਤਾਲਿਬਾਨ ਨੂੰ, ਸਰਕਾਰ ਨੂੰ ਕਿਹਾ ਗਿਆ ਕਿ ਉਹ ਮੌਲਿਕ ਹੱਕ ਜਿਹੜੇ ਨੇ ਜਿਨ੍ਹਾਂ ਦਾ ਹਨਨ ਹੋ ਰਿਹਾ, ਜਿਨ੍ਹਾਂ ਦੇ ਵਿੱਚ ਵਿਮੈਨ ਔਰ ਬੱਚਿਆਂ ਔਰ ਜਿਹੜੇ ਦੂਸਰੇ ਸੈਕਸ ਦੇ ਹਵਾਲੇ ਨਾਲ ਸੀ, ਰਸ਼ੀਆ ਨੇ ਉਹ ਲਾਈਨ ਗਾਇਬ ਕਰ ਦਿੱਤੀ। ਔਰ ਉਹਦੇ 'ਚ ਉਹਨਾਂ ਨੇ ਬਿਲਕੁਲ ਨਾ ਹੀ ਔਰਤਾਂ, ਬੱਚਿਆਂ ਜਾਂ ਮਾਈਨੋਰਿਟੀਜ਼ ਜਿਵੇਂ ਸ਼ੀਆ ਨੇ ਉਹਨਾਂ ਦੀ ਬਿਲਕੁਲ ਗੱਲ ਨਹੀਂ ਕੀਤੀ। ਔਰ ਦੂਸਰਾ ਨਾਲ ਦੀ ਨਾਲ ਜਿਹੜੀ ਇਸ ਤੋਂ ਵੀ ਮੈਂ ਸਮਝਦਾ ਵੀ ਇਹ ਪਾਰਟ ਤਾਂ ਜੇ ਹੁਣ ਰਸ਼ੀਆ ਕਹੇ ਤਾਲਿਬਾਨ ਨੂੰ ਕਿ ਜੀ ਤੁਸੀਂ ਵਿਮੈਨ ਐਂਡ ਚਿਲਡਰਨ ਐਂਡ ਮਾਈਨੋਰਿਟੀਜ਼ ਦੇ ਹੱਕਾਂ ਦੀ ਰਾਖੀ ਕਰੋ, ਤਾਂ ਅਗਲਾ ਵੀ ਤੁਸੀਂ ਕੀ ਕਰ ਰਹੇ ਹੋ ਉੱਥੇ। ਲੇਕਿਨ ਇਸ ਤੋਂ ਵੀ ਜਿਹੜਾ ਬਹੁਤ ਐਮਫੈਸਿਸ ਸੀ ਸਟੇਟਮੈਂਟ 'ਚ ਕਿ ਅਫਗਾਨਿਸਤਾਨ ਅਲਾਉ ਨਾ ਕਰੇ ਆਪਣੀ ਸਰਜ਼ਮੀਨ ਨੂੰ ਕਿਸੇ ਹੋਰ ਦੇਸ਼ ਦੇ ਖਿਲਾਫ ਦਹਿਸ਼ਤਗਰਦੀ ਲਈ, ਰਸ਼ੀਅਨ ਸਟੇਟਮੈਂਟ 'ਚੋਂ ਉਹ ਲਾਈਨ ਉਹਨਾਂ ਨੇ ਗਾਇਬ ਕਰ ਦਿੱਤੀ। ਕਿਉਂਕਿ ਰਸ਼ੀਆ ਦਾ ਤਾਂ ਇੰਨਾ ਕੁ ਇੰਟਰਸਟ ਹੈ ਕਿ ਭਾਈ ਇਹ ਅਫਗਾਨਿਸਤਾਨ ਵਿਚਲਾ ਜਿਹੜਾ ਹੈ ਇਹਨਾਂ ਦਾ ਜਿਹੜਾ ਸਪਰੈਡ ਹੈ ਇਸ ਥਾਟ ਦਾ ਜਿਹੜਾ ਜ਼ਾਹਰ ਹੈ ਕਿ ਵੀ ਨਾਲ ਲੱਗਦੇ ਸਾਰੇ ਸੈਂਟਰਲ ਏਸ਼ੀਅਨ ਰਿਪਬਲਿਕ ਮੁਸਲਮਾਨ ਕੰਟਰੀਜ਼ ਨੇ ਕਿ ਵੀ ਇਹ ਦਹਿਸ਼ਤਗਰਦੀ ਅਫਗਾਨਿਸਤਾਨ 'ਚੋਂ ਨਿਕਲ ਕੇ ਤਾਜ਼ਿਕਸਤਾਨ, ਉਜ਼ਬੇਕਿਸਤਾਨ ਦੂਜੇ ਤੀਜੇ 'ਚ ਨਾ ਆਏ, ਜਿਵੇਂ ਇਸਲਾਮਿਕ ਸਟੇਟ ਖੁਰਾਸਾਨੀ ਦੇ ਨਾਂ ਥੱਲੇ, ਉਹਨਾਂ ਦੇ ਤਾਂ ਕਨਸੈਪਟ ਹੀ ਡਿਫਰੈਂਟ ਨੇ। ਸੋ ਇਸ ਤੋਂ ਬਿਯੋਂਡ ਨਾ ਰਸ਼ੀਆ ਦਾ ਉੱਥੇ ਹਿਊਮਨ ਰਾਈਟਸ ਕੋਈ ਇੰਟਰਸਟ ਹੈ, ਨਾ ਉਹਨਾਂ ਦਾ ਹੈ ਕਿ ਜੀ ਕਿਹੜੀ ਇਨਕਲੂਸਿਵ ਗਵਰਨਮੈਂਟ ਉਹ ਬਣਾਉਂਦੇ ਨੇ ਨਹੀਂ ਬਣਾਉਂਦੇ। ਲੇਕਿਨ ਜਿਹੜੀ ਗੱਲ ਮੈਂ ਸਮਝਦਾ ਵੀ ਭਾਰਤ ਦੇ ਮੂੰਹ ਦੇ ਉੱਤੇ ਕਰਾਰੀ ਚਪੇੜ ਮਾਰੀ ਹੈ ਰਸ਼ੀਅਨਸ ਨੇ ਕਿ ਇਮੀਡੀਏਟਲੀ ਉਸ ਤੋਂ ਬਾਅਦ, ਔਰ ਇੰਡੀਅਨ ਮੀਡੀਆ ਨੇ ਵੀ ਉਹਨੂੰ ਇਵੇਂ ਹੀ ਰਿਪੋਰਟ ਕੀਤਾ ਕਿ ਰਸ਼ੀਆ ਨੇ ਬਿਲਕੁਲ ਡਿਸਐਸੋਸੀਏਟ ਕਰ ਲਿਆ ਔਰ ਉਹਨਾਂ ਨੇ ਨਾਲ ਦੀ ਨਾਲ ਉਹ ਇਹ ਸਾਰੇ ਤੋਂ ਪਿੱਛੇ ਜਾ ਕੇ ਉਹਨਾਂ ਨੇ ਇਹ ਵੀ ਮੈਸੇਜ ਦੇ ਦਿੱਤਾ ਕਿ ਵੀ ਸਾਡਾ ਕੋਈ ਹਿਊਮਨ ਰਾਈਟਸ ਨਾਲ ਉੱਥੇ ਕੋਈ ਤਾਲੁਕ ਨਹੀਂ, ਕੋਈ ਹਿਊਮਨ ਰਾਈਟਸ ਦੇ ਹਨਨ ਦੀ ਗੱਲ ਨਹੀਂ ਹੈ, ਔਰ ਸਾਨੂੰ ਇਹ ਪਰਵਾਹ ਵੀ ਨਹੀਂ ਹੈ ਕਿ ਜੇ ਅਫਗਾਨਿਸਤਾਨ ਦੀ ਧਰਤੀ ਜਿਹੜੀ ਹੈ ਉਹ ਕਿਸੇ ਹੋਰ ਦਹਿਸ਼ਤਗਰਦ ਕਾਰਵਾਈ ਲਈ ਇਸਤੇਮਾਲ ਹੋਏ। ਰਾਦਰ ਇਸ ਦੇ ਉਲਟ ਜਿਹੜੇ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਰਸ਼ੀਆ ਦੇ ਮਿਸਟਰ ਨਿਕੋਲਾਈ ਪੀ ਪੈਟਰੂਸ਼ੇਵ, ਉਹਨਾਂ ਨੇ ਉਹਦੇ ਵਿੱਚ ਮਾਸਕੋ ਫਾਰਮੈਟ ਦੀ ਗੱਲ ਕੀਤੀ। ਹੁਣ ਮਾਸਕੋ ਫਾਰਮੈਟ ਬੜਾ ਕਲੀਅਰਲੀ ਐਡਵੋਕੇਸੀ ਕਰਦਾ ਸੀ ਔਰ ਰਸ਼ੀਆ, ਚਾਈਨਾ, ਪਾਕਿਸਤਾਨ ਇਹ ਕਹਿ ਚੁੱਕੇ ਨੇ ਅਮਰੀਕਾ ਨੂੰ ਕਿ ਭਾਈ ਤੁਸੀਂ ਫਾਰਮਲ ਤਾਲਿਬਾਨ ਦੀ ਰੈਕਗਨੀਸ਼ਨ ਦੇ ਲਈ ਜਿਹੜਾ ਸਟੈਪ ਫਾਰਵਰਡ ਕਰੋ। ਹਿਊਮੈਨਿਟੇਰੀਅਨ ਏਡ ਦੀ ਗੱਲ ਤਾਂ ਉਹ ਮਾਸਕੋ ਕਨਕਲੇਵ 'ਚੋਂ ਵੀ ਨਿਕਲੀ, ਇੰਡੀਅਨਸ ਵਾਲੇ 'ਚੋਂ ਵੀ ਉਹਨਾਂ ਨੇ ਕਿਹਾ, ਦਿੱਲੀ ਡਾਇਲੌਗ ਸੋ ਕਾਲਡ, ਤੇ ਰਸ਼ੀਆ ਨੇ ਵੀ ਕਿਹਾ। ਪਰ ਜਿਹੜੇ ਅਮਰੀਕਾ ਦੇ ਵਿੱਚ ਅਮਰੀਕਾ ਨੇ ਅਫਗਾਨਿਸਤਾਨ ਦੇ ਮਾਮਲੇ 'ਚ ਜਿਹੜੇ ਇਹਨਾਂ ਦੇ ਜ਼ਲਮੇ ਖਲੀਲਜ਼ਾਦ ਦੀ ਥਾਂ ਤੇ ਜਿਹੜੇ ਸੱਜਣ ਆਏ ਨੇ, ਉਹ ਪਾਕਿਸਤਾਨ ਦੇ ਵਿੱਚ ਆਲਰੇਡੀ ਇਸਲਾਮਾਬਾਦ 'ਚ ਚੱਲ ਰਿਹਾ ਜਿਹੜਾ ਐਕਸਟੈਂਡਡ ਟ੍ਰਾਈਕਾ ਡਾਇਲੌਗ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਅਮਰੀਕਾ ਜਿਹੜਾ ਉਹ ਇਸ ਦੇ ਉੱਤੇ ਕੰਮ ਕਰ ਰਿਹਾ ਕਿ ਵੀ ਸਟੈਪਿੰਗ ਅਪ ਲਫ਼ਜ਼ ਜਿਵੇਂ ਦੇ ਡਿਪਲੋਮੇਸੀ ਦੇ ਹੁੰਦੇ ਨੇ ਕਿ ਉਹਨਾਂ ਦੀ ਰੈਕਗਨੀਸ਼ਨ ਵੱਲ। ਸੋ ਅਸੀਂ ਸਮਝਦੇ ਹਾਂ ਵੀ ਇਸ ਮਾਮਲੇ 'ਚ ਭਾਰਤ ਨੇ ਜਿਹੜਾ ਇਹ ਸਮਝਿਆ ਸੀ ਕਿ ਵੀ ਅਸੀਂ ਇਸ 'ਚੋਂ ਕੁਛ ਨਾ ਕੁਛ ਆਪਣਾ ਕੱਢਾਂਗੇ, ਰਾਦਰ ਇਹ ਬਾਜ਼ੀ ਉਲਟੀ ਪੈ ਗਈ। ਔਰ ਇਸ ਸਾਰੇ ਦੇ ਚੱਲਦਿਆਂ ਰਸ਼ੀਆ ਦੇ ਰੋਲ ਬਾਰੇ ਅੱਜ ਕਿਸੇ ਨੇ ਕਮੈਂਟ ਲਿਖਿਆ ਸੀ ਕਿ ਰਸ਼ੀਆ ਤਾਂ ਹੁਣ
ਉਹਨੇ ਆਪਣਾ ਮਾਸਕੋ ਡਾਇਲੋਗ ਔਰ ਜਿਵੇਂ ਰਸ਼ੀਆ ਪਾਕਿਸਤਾਨ ਦੇ ਨਾਲ ਬੜਾ ਕਲੋਜ਼ਲੀ ਚਾਈਨਾ ਦੇ ਨਾਲ ਐਕਟ ਕਰ ਰਿਹਾ ਹੈ ਤਾਲਿਬਾਨ ਦੀ ਰੈਕਗਨੀਸ਼ਨ ਲਈ, ਪਰ ਇੰਡੀਆ ਨੂੰ ਫੇਸ ਸੇਵਿੰਗਸ ਦੇਣ ਦੇ ਲਈ ਰਸ਼ੀਆ ਦਾ ਸਿਕਿਉਰਿਟੀ ਐਡਵਾਈਜ਼ਰ ਚਲਾ ਤਾਂ ਗਿਆ ਉੱਥੇ, ਪਰ ਉਹਦੀ ਪੋਜੀਸ਼ਨ ਇਹ ਬਣ ਗਈ ਕਿ ਕਿਸੇ ਉਹਨੂੰ ਜਦੋਂ ਪੁੱਛਿਆ ਜਾਂਦਾ ਕਿ ਬਈ ਤੂੰ ਮੁੰਡੇ ਦਾ ਵੀ ਮਾਮਾ ਬਣ ਗਿਆ ਤੇ ਕੁੜੀ ਦਾ ਵੀ ਮਾਮਾ ਬਣ ਗਿਆ, ਜਦੋਂ ਦੋਨਾਂ ਚੋਂ ਕਿਸੇ ਨੇ ਖੜਕਾ ਕੇ ਪੁੱਛਿਆ ਕਿ ਬਈ ਹੈ ਕਿਹਦਾ, ਉਹ ਕਹਿੰਦੇ ਮੇਰਾ ਤਾਂ ਨਾਂ ਹੀ ਮਾਮਾ ਹੈ। ਹੁਣ ਉਹ ਕੁੜੀ ਦਾ ਹੈ ਕਿ ਮੁੰਡੇ ਦਾ, ਉਹ ਕਹਿੰਦੇ ਮੇਰਾ ਨਾਂ ਹੀ ਮਾਮਾ ਹੈ। ਸੋ ਉਹਨਾਂ ਦਾ ਮਾਮੇ ਵਾਲਾ ਹੀ ਰੋਲ ਰਹਿ ਗਿਆ, ਨਾਂ ਵਾਲਾ, ਔਰ ਇਹ ਅਸੀਂ ਸਮਝਦੇ ਹਾਂ ਵੀ ਇਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਵੱਜੀ ਹੈ। ਔਰ ਇਸ ਦੇ ਨਾਲ ਨਾਲ ਚਾਈਨਾ ਜਿਨ੍ਹਾਂ ਨੇ ਇਸ ਦੇ ਉੱਤੇ ਚਾਈਨਾ ਸ਼ੀ ਵਾਰਨਸ ਅਗੇਂਸਟ ਕੋਲਡ ਵਾਰ ਇਨ ਇੰਡੋ ਪੈਸੀਫਿਕ, ਰਸ਼ੀਆ ਨੇ ਡਿਸਟੈਂਸ ਕੀਤਾ, ਚਾਈਨਾ ਨੇ ਪਾਰਟਿਸਿਪੇਟ ਨਹੀਂ ਕੀਤਾ ਮੀਟਿੰਗ, ਪਰ ਨਾਲ ਦੀ ਨਾਲ ਉਹਨਾਂ ਨੇ ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਫੋਰਮ ਦੀ ਸਾਈਡਲਾਈਨ ਦੇ ਉੱਤੇ ਕਿਹਾ ਕਿ ਵੀ ਇਹ ਜਿਹੜਾ ਹੈ ਕੋਲਡ ਵਾਰ ਜਿਹੜਾ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਵਾਰਨਡ ਥਰਸਡੇ ਨਵੰਬਰ 11th ਅਗੇਂਸਟ ਲੈਟਿੰਗ ਟੈਂਸ਼ਨਸ ਇਨ ਇੰਡੋ ਪੈਸੀਫਿਕ ਕਾਜ਼ ਇਹ ਰਿਲੈਪਸ ਇਨਟੂ ਕੋਲਡ ਵਾਰ ਮੈਂਟੈਲਿਟੀ। ਇਹ ਵੀ ਇੰਡੀਆ ਨੂੰ ਹੀ ਵਾਰਨਿੰਗ ਹੈ, ਅਮਰੀਕਾ ਨੂੰ ਤਾਂ ਹੈ ਹੀ ਹੈ ਕਿ ਵੀ ਤੁਸੀਂ ਇੱਥੇ ਆ ਕੇ ਉਹ ਕੋਲਡ ਵਾਰ ਮੈਂਟੈਲਿਟੀ ਪੈਦਾ ਕਰ ਰਹੇ ਹੋ। ਔਰ ਇਸ ਸਾਰੇ ਦੇ ਨਾਲ ਨਾਲ ਹੁਣ ਪੈਂਟਾਗਨ ਨੇ ਇੱਕ ਰਿਪੋਰਟ ਦਿੱਤੀ, ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਚਾਈਨਾ ਨੇ ਇੰਡੀਆ ਦੇ ਜਿਹੜਾ ਬਾਰਡਰ ਅਰੁਣਾਚਲ ਔਰ ਦੂਸਰੇ ਦੇ ਵਿੱਚ ਲਦਾਖ ਦੇ ਵਿੱਚ ਐਡਵਾਂਸ ਵਿਲੇजेस ਡਿਵੈਲਪ ਕਰ ਲਏ ਨੇ। ਹੁਣ ਤੱਕ ਤਾਂ ਮੋਦੀ ਦੀ ਲਾਈਨ ਇਹੀ ਸੀ ਕਿ ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੁਝ ਦਿਆ, ਨਾ ਕੁਝ ਲਿਆ। ਹੁਣ ਪੈਂਟਾਗਨ ਰਿਪੋਰਟ ਜਿਹੜੀ 2 ਦਿਨ ਪਹਿਲਾਂ ਆਈ ਕਿ ਵੀ ਚਾਈਨਾ ਨੇ ਤਾਂ ਉਹਨਾਂ 'ਚ ਐਡਵਾਂਸ ਸਟਰਕਚਰ ਇੰਡੀਆ ਦੇ ਵਿਲੇਜ ਕੈਪਚਰ ਕੀਤੇ ਨੇ। ਹੁਣ ਉਹਦੇ ਰਿਸਪੌਂਸ ਅੱਜ ਇੰਡੀਆ ਨੇ ਕਿਹਾ ਇੰਡੀਆ ਨਾਟ ਟੂ ਐਕਸੈਪਟ ਚਾਈਨੀਜ਼ ਵਿਲੇਜ ਅਲੋਂਗ LAC ਸੇਜ਼ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, government takes all the necessary measures to safeguard its sovereignty and territorial integrity। ਇਹ ਨਹੀਂ ਹੈ ਕਿ ਚਪੇੜ ਵੱਟ ਕੇ ਮਾਰੀ ਬਾਣੀ ਹੈ ਤੇ ਫਿਰ ਪਿੱਛੇ ਹਟ ਗਿਆ ਖਾ ਕੇ, ਇਬ ਕੀ ਬਾਰ ਮਾਰ ਤੋਂ ਦੇਖੋ ਨੇ ਇੱਕ ਹੋਰ ਛੱਡੀ, ਇਬ ਕੀ ਬਾਰ ਮਾਰ ਤੋਂ ਦੇਖੋ। ਹੁਣ ਪੈਂਟਾਗਨ ਕਹਿ ਰਿਹਾ ਕਿ ਭਾਈ ਉਹਨਾਂ ਦੇ ਆ ਗਏ ਨੇ, ਇਹ ਵੀ ਮੰਨ ਰਹੇ ਨੇ ਤੇ ਨਾਲ ਦੀ ਨਾਲ ਕਹਿ ਰਹੇ ਨੇ ਜੀ ਅਸੀਂ ਬਿਲਕੁਲ ਆਪਣੀ ਇੰਟੈਗ੍ਰਿਟੀ ਸੋਵਰਨਿਟੀ ਉਹਦੇ ਤੇ ਉੱਤੇ ਕੋਈ ਹਮਲਾ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਦੀ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਸਪੋਕਸਪਰਸਨ ਹੈ ਅਰਿੰਡਮ ਬਾਗਚੀ, ਉਹਨੇ ਜਿਹੜਾ ਬਿਆਨ ਦਿੱਤਾ ਹੈ we have taken note of the Pentagon report. Chinese had undertaken construction in the past several years in the border areas, including in areas it has illegally occupied over decades। ਹੁਣ ਮੰਨ ਗਏ ਜਿਹਨੂੰ ਇਹ ਕਹਿੰਦੇ ਨੇ ਜੀ ਉਹਨਾਂ ਨੇ ਆਕੂਪਾਈ, ਪਹਿਲਾਂ ਤਾਂ ਕਹਿੰਦੇ ਸੀ ਆਕੂਪਾਈ ਨਹੀਂ ਕੀਤਾ। India has neither accepted the occupation of territory by China, ਅਸੀਂ ਨਹੀਂ ਮੰਨਦੇ ਜੀ ਆਕੂਪੇਸ਼ਨ, ਉਹ ਤਾਂ ਖੋਹ ਲਿਆ ਉਹਨਾਂ ਨੇ। ਤਾਂ ਪਿਛਲੇ 2-4 ਦਿਨ ਪਹਿਲਾਂ ਫੋਟੋਆਂ ਜਿਹੜੀਆਂ ਗਲਵਾਨ ਵੈਲੀ 'ਚ ਜੂਨ 20 ਨੂੰ ਹੋਇਆ ਸੀ, ਭਾਰਤੀ ਫੌਜੀਆਂ ਦੇ ਮੂੰਹ ਸੁੱਜੇ ਹੋਏ ਨੇ, ਉਹ ਫੋਟੋਆਂ ਲਾਈਨ ਲਾ ਕੇ ਬਿਠਾਏ ਨੇ ਕੰਨ ਪਕੜਾ ਕੇ, ਔਰ ਉਹਦੇ ਤੇ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਸੀ ਕਿ ਜਾਓ ਉੱਥੇ ਕੰਨ ਫੜੇ ਹੋਏ ਨੇ ਤੇ ਮੂੰਹ ਖਾ ਕੇ ਚਪੇੜਾਂ ਮਾਰ ਕੇ ਮੂੰਹ ਉਹਨਾਂ ਦੇ ਭੜੋਲੇ ਵਰਗੇ ਕੀਤੇ ਹੋਏ ਨੇ। ਔਰ ਇੱਧਰ ਉਹ ਕਹਿ ਰਹੇ ਨੇ ਕਿ ਜੀ ਅਸੀਂ ਜਿਹੜਾ ਇੰਡੀਆ ਹੈਜ਼ ਨੀਦਰ ਐਕਸੈਪਟਡ ਦ ਆਕੂਪੇਸ਼ਨ ਆਫ ਟੈਰੀਟਰੀ ਬਾਈ ਚਾਈਨਾ nor accepted its unjustified claims। ਇਹ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿ ਰਹੀ ਹੈ ਕਿ ਜੀ ਅਸੀਂ ਵੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਉਹ ਇਨਫਰਾਸਟ੍ਰਕਚਰ ਡਿਵੈਲਪ ਕਰ ਰਹੇ ਹਾਂ, ਅੱਗੋਂ ਵੀ ਕਰਾਂਗੇ ਅਸੀਂ। ਵੀ ਆਰ ਟੇਕਿੰਗ ਆਲ ਨੈਸੈਸਰੀ ਮੇਜਰਸ ਟੂ ਸੇਫਗਾਰਡ ਇੰਡੀਆ ਸੋਵਰਨਿਟੀ ਐਂਡ ਟੈਰੀਟੋਰੀਅਲ ਇੰਟੈਗ੍ਰਿਟੀ। ਇਹ ਹੈ ਕਿ ਬੇਸ਼ਰਮ ਝੂਠੇ ਜੁੱਤੀਆਂ ਵੀ ਖਾ ਰਹੇ ਨੇ ਤੇ ਜੁੱਤੀਆਂ ਖਾਂਦਿਆਂ ਕਹਿ ਰਹੇ ਨੇ ਹਮ ਜੀਤ ਗਏ। ਇਹਨਾਂ ਦਾ ਤੁਸੀਂ ਕੀ ਇਲਾਜ ਕਰ ਸਕਦੇ ਹੋ? ਬਿਲਕੁਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਜੋ 552ਵਾਂ ਪ੍ਰਕਾਸ਼ ਪੁਰਬ ਹੈ ਨਨਕਾਣਾ ਸਾਹਿਬ ਜੀ ਵਿਖੇ 19 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਸੋ ਇਸ ਸਿੱਖ ਕੌਮ ਵੱਲੋਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਸੀ ਕਿ ਮਾਰਚ 2020 ਤੋਂ ਬੰਦ ਕੀਤੇ ਗਏ ਕਰਤਾਰਪੁਰ ਲਾਂਘੇ ਦੀ ਨੂੰ ਜਿਹੜਾ ਹੈ ਉਹ ਖੋਲਿਆ ਜਾਵੇ। ਸੋ ਪਾਕਿਸਤਾਨ ਸਰਕਾਰ ਨੇ ਵੀ ਇਸ ਮੰਗ ਦੀ ਜਿਹੜੀ ਹੈ ਹਮਾਇਤ ਕੀਤੀ ਸੀ, ਪਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਭਾਵੇਂ 1500 ਸਿੱਖ ਯਾਤਰੂਆਂ ਨੂੰ ਵਾਘਾ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਤੋਂ ਕੋਰੀ ਨਾ ਕਰ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਆਲਰੇਡੀ ਨਵੰਬਰ ਜਦੋਂ ਸ਼ੁਰੂ ਹੁੰਦਾ ਹੈ, ਜਦੋਂ ਕਿ ਪਹਿਲਾ ਹਫਤਾ ਤਾਂ ਸਾਡੀਆਂ ਯਾਦਾਂ ਦੇ ਵਿੱਚ ਨਸਲਕੁਸ਼ੀ 84 ਉਹ ਹਾਵੀ ਹੁੰਦੀ ਹੈ। ਉਹਨਾਂ ਪ੍ਰਭਾਵਾਂ ਚੋਂ ਸਾਰੀ ਕੌਮ ਨਿਕਲ ਰਹੀ ਹੁੰਦੀ ਹੈ ਜੀ। ਭਾਰਤ ਤੋਂ ਹਿਸਾਬ ਲੈਣਾ, ਸਜ਼ਾ ਯਾਫਤਾ ਕਰਨਾ, ਇਹਨਾਂ ਨੂੰ ਜਵਾਬਦੇਹ ਬਣਾਉਣਾ, ਇਹ ਵੀ ਹਿੱਸਾ ਹੁੰਦਾ ਹੈ। ਬਿਲਕੁਲ। ਲੇਕਿਨ ਜਿਉਂ ਹੀ ਨਵੰਬਰ ਦਾ ਦੂਸਰਾ ਤੀਸਰਾ ਹਫਤਾ ਸ਼ੁਰੂ ਹੁੰਦਾ ਹੈ, ਫਿਰ ਸਾਡੀਆਂ ਯਾਦਾਂ ਦੇ ਵਿੱਚ ਆ ਕੇ ਨਨਕਾਣਾ ਸਾਹਿਬ ਵਸਦਾ ਹੈ, ਕਰਤਾਰਪੁਰ ਸਾਹਿਬ ਵਸਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਮੈਂ ਅੱਗੇ ਵੀ ਦੱਸਿਆ ਸੀ ਕਿ ਪ੍ਰਕਾਸ਼ ਨੂਰ ਨੂੰ ਕਹਿੰਦੇ ਨੇ, ਰੋਸ਼ਨੀ ਨੂੰ ਕਹਿੰਦੇ ਨੇ, ਲਾਈਟ ਨੂੰ ਕਹਿੰਦੇ ਨੇ। ਸੋ ਅਸੀਂ ਗੁਰੂ ਸਾਹਿਬਾਨ ਨੂੰ ਡਿਵਾਈਨ ਮੈਸੇਂਜਰ ਸਮਝਦੇ ਹਾਂ ਕਿ ਰੱਬ ਦੇ ਨੂਰ ਚੋਂ ਉਹ ਇਸ ਧਰਤੀ ਦੇ ਉੱਤੇ ਪਿਆਰ ਦਾ ਪੈਗਾਮ, ਮੁਹੱਬਤ ਦਾ ਸੁਨੇਹਾ ਦੇਣ ਆਏ, ਔਰ ਇਸ ਲਈ ਪ੍ਰਕਾਸ਼ ਜਿਹੜਾ ਪੰਜਾਬੀ ਦੇ ਵਿੱਚ ਰੋਸ਼ਨੀ ਨੂੰ ਦੇ ਲਈ ਇਸਤੇਮਾਲ ਕੀਤਾ ਜਾਂਦਾ। ਸੋ ਅਸੀਂ ਉਹਨੂੰ ਪ੍ਰਕਾਸ਼ ਪੁਰਬ ਕਹਿੰਦੇ ਹਾਂ। ਪੁਰਬ ਸੈਲੀਬ੍ਰੇਸ਼ਨ ਦੇ ਲਈ ਹੈ, ਕੋਈ ਵੀ ਚੀਜ਼ ਜਿਹਨੂੰ ਤੁਸੀਂ ਸੈਲੀਬ੍ਰੇਟ ਕਰਦੇ ਹੋ ਉਹਦੇ ਲਈ, ਔਰ ਜੇ ਗੁਰੂ ਨੂੰ ਯਾਦ ਕਰਦੇ ਉਹਦੇ ਲਈ ਸ਼ਬਦ ਗੁਰਪੁਰਬ ਅਸੀਂ ਇਸਤੇਮਾਲ ਕਰਦੇ ਹਾਂ। ਪੁਰਬ ਇੱਕ ਮਾਹੌਲ ਸੈਲੀਬ੍ਰੇਸ਼ਨ ਦਾ। ਸੋ ਜ਼ਾਹਰ ਹੈ ਕਿ ਨਨਕਾਣਾ ਸਾਹਿਬ ਜਨਮ ਸਥਾਨ, ਜਿਸ ਨੂੰ ਹੁਣ ਜ਼ਿਲ੍ਹੇ ਦਾ ਦਰਜਾ ਵੀ ਹਾਸਲ ਹੈ, ਚੌੜੀਆਂ ਸੜਕਾਂ, ਉਰਦੂ ਦੇ ਨਾਲ ਨਾਲ ਗੁਰਮੁਖੀ ਸਕ੍ਰਿਪਟ ਦੇ ਵਿੱਚ ਲਿਖੇ ਬੋਰਡ ਵੀ, ਔਰ ਨਨਕਾਣੇ ਦਾ ਸਾਰਾ ਸ਼ਹਿਰ ਜਿਵੇਂ ਇੱਕ ਦੁਲਹਨ ਵਾਂਗ ਸਜਾਇਆ ਹੁੰਦਾ ਹੈ, ਇਸ ਵੇਲੇ ਵੀ ਉੱਥੇ ਪੂਰਾ ਚੱਲ ਰਿਹਾ ਤਿਆਰੀਆਂ, ਕਿਉਂਕਿ ਇਹ ਲਗਭਗ 10 ਦਿਨ ਦੀ ਸੈਲੀਬ੍ਰੇਸ਼ਨ ਹੋਏਗੀ। ਜਿਹੜਾ ਵੀ ਜਥਾ ਇਸ ਵੇਲੇ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਭਾਰਤੀ ਹਕੂਮਤ ਨੇ ਸਿਰਫ 1500 ਸਿੱਖ ਯਾਤਰੂਆਂ ਨੂੰ ਅਲਾਉ ਕੀਤਾ ਹੈ, ਕਿਉਂਕਿ ਇਸ ਵਾਰ 19 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦਾ 552ਵਾਂ ਪ੍ਰਕਾਸ਼ ਪੁਰਬ ਹੈ ਕਿ ਉਹ ਵਾਘਾ ਅਟਾਰੀ ਬਾਰਡਰ ਰਾਹੀਂ ਨਨਕਾਣਾ ਸਾਹਿਬ ਔਰ ਉੱਥੋਂ ਜ਼ਾਹਰ ਹੈ ਕਰਤਾਰਪੁਰ ਸਾਹਿਬ ਔਰ ਦੂਸਰੇ ਹਸਨ ਅਬਦਾਲ ਪੰਜਾ ਸਾਹਿਬ ਵੀ ਜਾਣਗੇ। ਲੇਕਿਨ ਜਿਹੜੀ ਤਵੱਕੋ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਵੀ ਸੀ, ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਨੇ ਵੀ ਇਸ ਦੀ ਮੰਗ ਕੀਤੀ, ਔਰ ਅਸੀਂ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦੀ ਗਵਰਨਮੈਂਟ ਨੇ ਵੀ ਆਫੀਸ਼ੀਅਲੀ ਇੰਡੀਆ ਨੂੰ ਕਿਹਾ ਕਿ ਹੁਣ ਕੋਵਿਡ-19 ਦਾ ਕੋਈ ਨਹੀਂ ਹੈ, ਨਾਰਮਲ ਹੈ, ਔਰ ਤੁਸੀਂ ਜਿਹੜਾ ਉਹ ਸਿੱਖ ਯਾਤਰੂਆਂ ਨੂੰ ਜਿਹੜਾ ਉਹ ਇਜਾਜ਼ਤ ਦਿਓ ਕਿ ਉਹ ਕਰਤਾਰਪੁਰ ਲਾਂਘੇ ਤੋਂ ਆ ਸਕਣ। ਲੇਕਿਨ ਅੱਜ ਜਦੋਂ ਅਸੀਂ ਉਹਨਾਂ ਦੀ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਦਾ ਦੇਖਦੇ ਹਾਂ ਤੇ ਉਹ ਇਸ ਸਵਾਲ ਦੇ ਜਵਾਬ ਨੂੰ ਬਿਲਕੁਲ ਟਾਲ ਕੇ ਜਵਾਬ ਦੇਣ ਤੋਂ ਇਨਕਾਰੀ ਹੁੰਦਾ, ਜਿਹਦਾ ਮਤਲਬ ਨੋ ਹੈ। ਲੇਕਿਨ ਉਹ ਇਹ ਕਹਿੰਦਾ ਹੈ ਕਿ, ਔਰ ਇਹਨਾਂ ਦੀ ਆਪਣੀ ਨਿਊਜ਼ ਏਜੰਸੀ ਦੀ ਖਬਰ ਹੈ, ਦਾ ਗਵਰਨਮੈਂਟ ਔਨ ਥਰਸਡੇ ਸਾਈਡ ਸਟੈਪਡ ਏ ਕੁਐਸਚਨ। ਸਾਈਡ ਸਟੈਪ ਹੁੰਦਾ ਕਿ ਵੀ ਤੁਸੀਂ ਪਾਸੇ ਲਾਂਭੇ ਕਰਤਾ ਹੈ ਵੀ ਜਿਹੜੀ ਇਹ ਮੰਗ ਹੈ ਕਿ ਪਾਕਿਸਤਾਨ ਦੀ ਹਕੂਮਤ ਨੇ ਸਮੁੱਚੀ ਸਿੱਖ ਕੌਮ, ਈਵਨ ਕਾਂਗਰਸ ਪ੍ਰੈਜ਼ੀਡੈਂਟ ਨਵਜੋਤ ਸਿੱਧੂ, ਇਹ ਅਕਾਲੀ ਭਾਵੇਂ ਡਰਾਮੇ ਹੀ ਕਰਦੇ ਨੇ, ਲੇਕਿਨ ਉਹਨਾਂ ਨੇ ਕਿਹਾ ਦਾ ਗਵਰਨਮੈਂਟ ਔਨ ਥਰਸਡੇ ਸਾਈਡ ਸਟੈਪਡ ਏ ਕੁਐਸਚਨ ਔਨ ਦਾ ਰੀਓਪਨਿੰਗ ਆਫ ਕਰਤਾਰਪੁਰ ਕੋਰੀਡੋਰ and instead pointed out that it is permitting 1,500 pilgrims
to travel to pay obeisance at religious shrines in Pakistan through the Atari Wagah integrated check post. और उन्होंने कहा जी असी बहुत एहसान कर रहे हैं इन व्यू ऑफ द सिग्निफिकेंस ऑफ द गुरपुरब ਅਸੀਂ ਇਹਨਾਂ 1500 ਸਿੱਖਾਂ ਨੂੰ ਇਜਾਜ਼ਤ ਦੇ ਰਹੇ ਹਾਂ ਔਰ ਅਸੀਂ ਜਿਹੜਾ ਦੂਸਰਾ ਪਾਰਟ ਨਹੀਂ ਖੋਲਾਂਗੇ ਲਾਂਘੇ ਨੂੰ। ਔਰ ਹਾਲਾਂਕਿ ਜਿਹੜਾ ਇਹ ਹੁਣ ਇਸ ਸਭ ਦੇ ਬਾਵਜੂਦ ਕਿ ਬਾਕੀ ਥਾਵਾਂ ਤੇ ਭਾਰਤ ਦੇ ਇਹਨਾਂ ਦੇ ਹਿੰਦੂ ਤੀਰਥਾਂ ਤੇ ਲੱਖਾਂ ਲੋਕ ਇਕੱਠੇ ਹੋ ਰਹੇ ਨੇ, 4 ਧਾਮ ਯਾਤਰਾ ਵੀ ਹੈ, ਅਯੁੱਧਿਆ ਮੰਦਿਰ 'ਚ ਬਰਾਬਰ ਉਹ ਡਰਾਮੇਬਾਜ਼ੀ ਉਹਨਾਂ ਦੀ ਚੱਲ ਰਹੀ ਹੈ। ਔਰ ਸਾਨੂੰ ਇਹ ਹੋਪ ਸੀ ਕਿ ਜਿਵੇਂ ਹੁਣ ਇੱਕ ਮੋਮੈਂਟਮ ਬਿਲਟ ਹੋਈ ਹੈ ਔਰ ਖਾਸ ਤੌਰ ਤੇ ਫਰਵਰੀ ਦੇ ਵਿੱਚ ਪੰਜਾਬ ਅਸੈਂਬਲੀ ਦੀਆਂ ਇਲੈਕਸ਼ਨਸ ਵੀ ਹੋਣੀਆਂ ਨੇ ਔਰ ਇਹ ਜਿਹਨੂੰ ਆਪਣੀ ਪ੍ਰਾਪਤੀ ਦੇ ਤੌਰ ਤੇ ਜੇ ਤੁਸੀਂ ਬੀਜੇਪੀ ਦੀ ਲੀਡਰਸ਼ਿਪ ਦੇਖੋ ਉਹ ਜਦੋਂ ਸਿੱਖਾਂ ਨੂੰ ਇਹ ਕਹਿੰਦੇ ਨੇ ਜੀ ਦੇਖੋ ਮੋਦੀ ਜੀ ਨੇ ਸਿੱਖਾਂ ਦੇ ਕਿੰਨੇ ਫੇਵਰਿੰਗ ਸਟੈਪ ਲਏ ਨੇ ਤਾਂ ਉਹਦੇ 'ਚ ਉਹ ਆਪਣੀ ਪ੍ਰਾਪਤੀ ਗਿਣਾਉਂਦੇ ਨੇ ਕਿ ਜੀ ਕਰਤਾਰਪੁਰ ਦਾ ਕੋਰੀਡੋਰ ਜਿਹੜਾ ਪਹਿਲਾਂ ਨਹੀਂ ਸੀ ਖੋਲ੍ਹਿਆ ਉਹ ਮੋਦੀ ਜੀ ਨੇ ਖੋਲ੍ਹਿਆ। ਲੇਕਿਨ ਇਹ ਹੁਣ ਸਾਹਮਣੇ ਹੈ ਕਿ 2 ਸਾਲ ਬੀਤਣ ਬਾਅਦ ਵੀ ਸਿਰਫ 9 ਨਵੰਬਰ ਤੋਂ ਮਾਰਚ ਤੱਕ 3-4 ਮਹੀਨੇ 'ਚ ਜਿਹੜੀ ਫਿਰ ਗੁੱਡਵਿਲ ਸਿੱਖਾਂ ਔਰ ਮੁਸਲਮਾਨਾਂ ਦੀ ਆਪਸ 'ਚ ਬਣਦੀ ਹੈ ਭਾਰਤੀ ਖੁਫੀਆ ਏਜੰਸੀਆਂ ਕੋਵਿਡ-19 ਦਾ ਬਹਾਨਾ ਬਣਾ ਕੇ ਉਸ ਤੋਂ ਜਿਹੜਾ ਉਹਨੂੰ ਬੰਦ ਕਰ ਦਿੰਦੀਆਂ ਨੇ ਔਰ ਇਹ ਹੁਣ ਦੂਸਰੀ 2 ਸਾਲ ਹੋ ਗਏ ਨੇ ਉਹਨੂੰ ਖੋਲਣ ਤੋਂ ਇਨਕਾਰੀ ਨੇ। ਇਹਨੂੰ ਲੈ ਕੇ ਸਿੱਖ ਕੌਮ ਦੇ ਵਿੱਚ ਭਾਰੀ ਗੁੱਸਾ ਹੈ ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਅਸੀਂ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉਹਨਾਂ ਦੀ ਵੈਕੂਅਸ ਟਰਸਟ ਪ੍ਰਾਪਰਟੀ ਬੋਰਡ ਜਿਹੜੇ ਨੇ ਕਰਤਾਰਪੁਰ ਸਾਹਿਬ ਦੀ ਚੰਗੀ ਮੈਨੇਜਮੈਂਟ ਦੇ ਲਈ ਕਾਫੀ ਉਦਮ ਕਰ ਰਹੇ ਨੇ ਔਰ ਅੱਜ ਦੇ ਈਵਨ ਇੰਡੀਅਨ ਮੀਡੀਆ 'ਚ ਵੀ ਇਹ ਖਬਰ ਲੱਗੀ ਹੋਈ ਹੈ ਕਿ ਕਰਤਾਰਪੁਰ ਸਾਹਿਬ ਦੇ ਲੰਗਰ 'ਚ ਬਣਨਗੀਆਂ ਸਿਰਫ ਗੁਰੂ ਨਾਨਕ ਸਾਹਿਬ ਦੇ ਖੇਤਾਂ ਦੀਆਂ ਸਬਜ਼ੀਆਂ ਤੇ ਦਾਲਾਂ ਉੱਥੇ ਨਾਲ ਦੀ ਨਾਲ ਇਹ ਕਾਸ਼ਤਕਾਰੀ ਵੀ ਚੱਲ ਰਹੀ ਹੈ ਔਰ ਇਹ ਉਹਨਾਂ ਨੇ ਪਾਕਿਸਤਾਨ ਵੈਕੂਅਸ ਟਰਸਟ ਪ੍ਰਾਪਰਟੀ ਬੋਰਡ ਔਰ ਉਹਨਾਂ ਦੀ ਮੈਨੇਜਮੈਂਟ ਯੂਨਿਟ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕਰਤਾਰਪੁਰ ਸਾਹਿਬ ਦੇ ਲੰਗਰ 'ਚ ਸਿਰਫ ਗੁਰੂ ਨਾਨਕ ਸਾਹਿਬ ਜੀ ਦੇ ਖੇਤਾਂ 'ਚ ਲਗਾਈਆਂ ਗਈਆਂ ਸਬਜ਼ੀਆਂ ਤੇ ਦਾਲਾਂ ਹੀ ਪਕਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਲੰਗਰ 'ਚ ਬਣਾਏ ਜਾਣ ਵਾਲੇ ਕਣਕ ਤੇ ਮੱਕੀ ਦੇ ਪ੍ਰਸ਼ਾਦਿਆਂ ਲਈ ਫਸਲ ਵੀ ਗੁਰੂ ਸਾਹਿਬ ਦੇ ਖੇਤਾਂ 'ਚ ਹੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਜਿਹੜੇ ਉੱਥੇ ਯਾਤਰਾ ਕਰਨਗੇ ਪਿਲਗ੍ਰਿਮਸ ਪ੍ਰਸ਼ਾਦ ਵਜੋਂ ਦੇਣ ਲਈ ਅੰਬ, ਸੰਤਰੇ, ਮੌਸਮੀਆਂ, ਅਮਰੂਦ ਆਦਿ ਦੇ ਪੌਦੇ ਵੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਗੁਰੂ ਸਾਹਿਬ ਦੇ ਖੇਤਾਂ ਤੇ ਬਾਗ 'ਚ ਲਗਾਏ ਗਏ ਨੇ। ਆਲਰੇਡੀ ਉਹਨਾਂ ਨੇ ਪਲਾਂਟ ਕੀਤੇ ਨੇ ਔਰ ਨਾਲ ਦੇ ਨਾਲ ਉਹਨਾਂ ਨੇ ਦੱਸਿਆ ਕਿ ਵੀ ਇਹ ਅਸੀਂ ਸਿੱਖ ਸੰਗਤ ਦੀ ਸ਼ਰਧਾ ਔਰ ਫੇਥ ਜਿਹੜਾ ਉਸ ਧਰਤੀ ਕਿਉਂਕਿ ਉਸ ਧਰਤੀ ਤੇ 18 ਸਾਲ ਗੁਰੂ ਨਾਨਕ ਸਾਹਿਬ ਨੇ ਹਲ ਚਲਾਇਆ ਹੈ ਉਸ ਨੂੰ ਜਿਹੜਾ ਉਹਨਾਂ ਯਾਦਾਂ ਨੂੰ ਉਹ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਕਰਤਾਰਪੁਰ ਸਾਹਿਬ 'ਚ ਰਹਿਤ ਮਰਿਆਦਾ ਬਣਾਈ ਰੱਖਣ ਲਈ ਲੰਗਰ ਸਾਫ ਸਫਾਈ ਤੇ ਹੋਰ ਪ੍ਰੋਜੈਕਟ ਮੈਨੇਜਮੈਂਟ ਦੇ ਤੌਰ ਤੇ 4 ਰਾਗੀ ਤੇ ਕੀਰਤਨੀਏ ਪਰਮਾਨੈਂਟ ਜਿਹੜੇ ਗੁਰਬਾਣੀ ਗਾਇਨ ਕਰਨਗੇ ਉਹ ਰੱਖੇ ਜਾ ਰਹੇ 6 ਗ੍ਰੰਥੀ ਸਿੰਘ 5 ਮਰਦ ਔਰ ਇੱਕ ਔਰਤ ਕਿਉਂਕਿ ਸਿੱਖੀ ਦੇ ਵਿੱਚ ਅਲਾਉਡ ਹੈ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਾਂ ਗ੍ਰੰਥੀ ਔਰਤ ਵੀ ਹੋ ਸਕਦੀ ਹੈ ਸੋ ਉਹਨਾਂ ਨੇ 5 ਜਿਹੜੇ ਬੰਦੇ ਔਰ ਇੱਕ ਔਰਤ ਗ੍ਰੰਥੀ ਦੇ ਤੌਰ ਤੇ 6 ਪਾਠੀ ਸਿੰਘ ਕਿਉਂਕਿ ਜਿਹੜਾ ਅਨਇੰਟਰਪਟਡ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਪੜ੍ਹਿਆ ਜਾਂਦਾ ਹੈ ਤਾਂ ਉਹਦੇ 'ਚ 48 ਆਵਰਸ ਲੱਗਦੇ ਨੇ ਉਹਨੂੰ ਅਖੰਡ ਪਾਠ ਕਿਹਾ ਜਾਂਦਾ ਹੈ। ਅਖੰਡ ਦਾ ਮਤਲਬ ਹੁੰਦਾ ਅਨਇੰਟਰਪਟਡ ਔਰ ਉਹ ਇੱਕ ਟ੍ਰੇਨਡ ਕਿਸਮ ਦੇ ਹੀ ਹੁੰਦੇ ਨੇ ਜਿਹੜੇ 30 ਪੇਜ ਜਿਹੜੇ ਨੇ ਉਹ 1 ਘੰਟੇ 'ਚ ਪੜ੍ਹ ਸਕਣ। ਇਸ ਹਿਸਾਬ ਨਾਲ ਹੀ ਤੁਸੀਂ ਜਿਹੜਾ ਹੈ ਉਹ 48 ਘੰਟੇ 'ਚ ਭੋਗ ਪਾ ਸਕਦੇ ਹੋ। ਸੋ ਇਹ ਪਾਠੀ ਵੀ 5 ਬੰਦੇ ਔਰ 1 ਬੀਬੀ 15 ਸੇਵਾਦਾਰ ਜਿਨ੍ਹਾਂ ਨੇ ਰਾਉਂਡ ਦਾ ਕਲੌਕ ਉੱਥੇ ਸਰਵਿਸ ਦੇਣੀ ਹੈ 5 ਕੇਅਰ ਟੇਕਰ ਉਹਨਾਂ 'ਚ ਵੀ ਬੀਬੀਆਂ ਨੇ 39 ਸੁਰੱਖਿਆ ਗਾਰਡ ਕਿਉਂਕਿ ਉਸ ਦੀ ਸਿਕਿਉਰਿਟੀ ਇੰਪੋਰਟੈਂਟ ਹੈ ਔਰ ਇਸੇ ਤਰ੍ਹਾਂ 15 ਰਸੋਈਏ ਜਿਨ੍ਹਾਂ ਨੇ ਲਗਾਤਾਰ ਲੰਗਰ ਕੁੱਕ ਕਰਨਾ ਹੈ ਲੰਗਰ ਵਰਤਾਨ ਵਾਲੇ ਤੇ ਮਸ਼ਾਲਚੀ ਜ਼ਾਹਰ ਹੈ ਕਿ ਵੀ ਬਿਜਲੀ ਦੂਜਾ ਸਿਸਟਮ ਲੇਕਿਨ ਜਿਹੜੇ ਲਾਈਟ ਦਾ ਔਰ ਜਦੋਂ ਤੁਸੀਂ ਅਖੰਡ ਪਾਠ ਕਰਦੇ ਹੋ ਉਹਦੇ ਲਈ ਵੀ ਰੋਸ਼ਨੀ ਦੀ ਜ਼ਰੂਰਤ ਹੁੰਦੀ ਹੈ ਔਰ ਇਹ ਸਾਰੇ 126 ਇਹ ਉੱਪਰਿਆਂ ਦੇ ਸਮੇਤ 126 ਨਵੇਂ ਜਿਹੜੇ ਕਰਮਚਾਰੀ ਨੇ ਅਹੁਦੇਦਾਰ ਨੇ ਉਹ ਰੱਖੇ ਜਾ ਰਹੇ ਨੇ ਔਰ ਇਹ ਅਸੀਂ ਸਮਝਦੇ ਹਾਂ ਕਿ ਬੜਾ ਬਹੁਤ ਵਧੀਆ ਐਡਮਿਨਿਸਟ੍ਰੇਟਿਵ ਸਾਰਾ ਢਾਂਚਾ ਹੈ। ਔਰ ਇਸ ਤੋਂ ਪਹਿਲਾਂ ਕਿ ਮੈਂ ਇਸ ਸੈਗਮੈਂਟ ਨੂੰ ਕਨਕਲੂਡ ਕਰਾਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਬਾਨੀ ਕਿਉਂਕਿ ਜਦੋਂ ਅਸੀਂ ਨਨਕਾਣਾ ਸਾਹਿਬ ਦਾ ਜ਼ਿਕਰ ਕਰਦੇ ਹਾਂ ਤੇ ਬਹੁਤ ਵਾਰ ਜਨਮ ਸਥਾਨ
ਨਨਕਾਣਾ ਸਾਹਿਬ ਤੱਕ ਸਾਡਾ ਧਿਆਨ ਰਹਿੰਦਾ ਹੈ, ਜਾਂ ਜਿਹੜੇ ਹੋਰ 6-7 ਗੁਰਦੁਆਰੇ ਨੇ, ਬਾਲ ਲੀਲਾ, ਸੱਚਾ ਸੌਦਾ, ਜਿੱਥੇ ਉਹਨਾਂ ਨੇ ਪਾਂਧੇ ਨੂੰ ਪੜਾਇਆ ਉਹ ਨੇ। ਲੇਕਿਨ ਭਾਈ ਗਜਿੰਦਰ ਸਿੰਘ ਹੋਰਾਂ ਨੇ ਬਹੁਤ ਖੂਬਸੂਰਤ ਨਨਕਾਣਾ ਸਾਹਿਬ ਦੀ ਪਿਕਚਰ ਖਿੱਚੀ ਹੈ ਕਿ ਨਨਕਾਣਾ ਸਾਹਿਬ 'ਚ ਹੁਣ ਕੀ ਐਗਜ਼ਿਸਟ ਕਰਦਾ ਹੈ। ਉਹਦਾ ਉਹਨਾਂ ਨੇ ਟਾਈਟਲ ਹੀ ਦਿੱਤਾ ਹੈ ਸੋਹਣਾ ਸ਼ਹਿਰ ਨਨਕਾਣਾ ਸਾਹਿਬ। ਔਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ, ਮੈਂ ਕੁਝ ਦਿਖਾ ਰਹੇ ਨੇ ਜੀ। ਨਨਕਾਣਾ ਸਾਹਿਬ ਇਸੇ ਲਈ ਨਨਕਾਣਾ ਸਾਹਿਬ ਹੈ ਕਿ ਇਹ ਗੁਰੂ ਨਾਨਕ ਸਾਹਿਬ ਦੀ ਜਨਮ ਭੂਮੀ ਹੈ ਤੇ ਇਸੇ ਲਈ ਰੱਬੀ ਤੌਰ ਤੇ ਵਰਸਾਇਆ ਹੋਇਆ ਜੀ। 20-25 ਸਾਲ ਪਹਿਲਾਂ ਤੱਕ ਇਹ ਇੱਕ ਛੋਟਾ ਜਿਹਾ ਕਸਬਾ ਹੁੰਦਾ ਸੀ, ਪਰ ਹੁਣ ਇੱਕ ਜ਼ਿਲ੍ਹਾ ਹੈ ਤੇ ਤਰੱਕੀ ਕਰ ਰਿਹਾ ਹੈ ਤੇ ਸੋਹਣਾ ਸ਼ਹਿਰ ਹੈ। ਪਹਿਲਾਂ ਰੇਲਵੇ ਸਟੇਸ਼ਨ ਦੇ ਨਾਮ ਉੱਤੇ ਪੁਰਾਣੇ ਜੇ 2 ਕਮਰਿਆਂ ਵਾਲਾ ਰੇਲਵੇ ਸਟਾਪ ਹੁੰਦਾ ਸੀ, ਹੁਣ ਇੱਕ ਖੂਬਸੂਰਤ ਰੇਲਵੇ ਸਟੇਸ਼ਨ ਹੈ, ਸੋਹਣੀਆਂ ਸੜਕਾਂ ਹਨ ਤੇ ਬੱਸਾਂ ਦੀ ਲਗਾਤਾਰ ਚੱਲਦੀ ਰਹਿਣ ਵਾਲੀ ਆਵਾਜਾਈ ਹੈ। ਇਸ ਸ਼ਹਿਰ ਦੇ ਚੱਪੇ-ਚੱਪੇ ਉੱਤੇ ਗੁਰੂ ਨਾਨਕ ਸਾਹਿਬ ਦੇ ਕਦਮਾਂ ਦੇ ਨਿਸ਼ਾਨ ਹਨ ਤੇ ਜ਼ਰਰੇ-ਜ਼ਰਰੇ ਵਿੱਚ ਗੁਰੂ ਨਾਨਕ ਸਾਹਿਬ ਦੀ ਮਹਿਕ ਹੈ। ਇਸ ਸ਼ਹਿਰ ਦੇ ਗੁਰੂ ਨਾਨਕ ਸਾਹਿਬ ਦੇ ਸਮਿਆਂ ਦੇ ਹਾਕਮ ਅਤੇ ਉਹਨਾਂ ਦੇ ਅਤ ਪਿਆਰੇ ਰਾਏ ਬੁਲਾਰ ਭੱਟੀ ਜੀ ਦੀ ਆਖਰੀ ਆਰਾਮਗਾਹ ਵੀ ਹੁਣ ਪਹਿਲਾਂ ਨਾਲੋਂ ਸੋਹਣੀ ਹਾਲਤ ਵਿੱਚ ਹੈ, ਕਿਉਂਕਿ ਇਹ ਜਿਹੜੀ ਜਦੋਂ ਅਸੀਂ 750 ਮੁਰੱਬਾ ਜ਼ਮੀਨ ਨਨਕਾਣਾ ਸਾਹਿਬ ਦੀ ਗੱਲ ਕਰਦੇ ਹਾਂ ਤੇ ਇਹ ਰਾਏ ਬੁਲਾਰ ਭੱਟੀ, ਕਿਉਂਕਿ ਇਹਦਾ ਪਹਿਲਾ ਨਾਂ ਹੀ ਨਨਕਾਣਾ ਸਾਹਿਬ ਬਣਨ ਤੋਂ ਪਹਿਲਾਂ ਰਾਏ ਭੋਏ ਦੀ ਤਲਵੰਡੀ ਸੀ। ਇਹਨਾਂ ਦਾ ਵਡੇਰਾ ਰਾਏ ਭੋਏ, ਜਿਹਨੂੰ 15,000 ਤੋਂ ਜ਼ਿਆਦਾ ਜਿਹੜੀ ਹੈ 1500 ਮੁਰੱਬਾ ਜ਼ਮੀਨ ਜਿਹਦੀ ਜਗੀਰ ਸੀ, ਔਰ ਉਹਨੇ ਹੀ ਇਹ ਅੱਧੀ ਜਗੀਰ ਜਿਹੜੀ ਹੈ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ। ਉਹਨੇ ਕਿਹਾ ਇਹ ਹੁਣ ਰਾਏ ਭੋਏ ਦੀ ਤਲਵੰਡੀ ਨਹੀਂ, ਇੱਥੇ ਨਾਨਕ ਆਏ ਨੇ ਤੇ ਇਹ ਨਾਨਕ ਆਣੇ। ਔਰ ਇਸੇ ਤਰ੍ਹਾਂ ਉਸ ਦਾ ਜਿਹੜਾ ਨਾਂ ਹੈ ਨਨਕਾਣਾ ਸਾਹਿਬ ਹੋਇਆ। ਸੋ ਉਹਨਾਂ ਦੀ ਰਾਏ ਬੁਲਾਰ ਦੀ ਪਹਿਲਾਂ ਜਿਹੜੀ ਕਬਰ ਸੀ, ਉਹਨਾਂ ਦੀ ਆਰਾਮਗਾਹ ਜਿਹਨੂੰ ਆਨਰ ਚ ਕਿਹਾ ਜਾਂਦਾ ਹੈ, ਉਹਨੂੰ ਹੁਣ ਬਹੁਤ ਚੰਗੇ ਢੰਗ ਨਾਲ ਬਿਲਟ ਕੀਤਾ ਗਿਆ। ਪਹਿਲਾਂ ਉਹ ਰੁਲਿਆ ਜਿਹਾ ਕੰਮ ਹੀ ਸੀ। ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਰਾਏ ਬੁਲਾਰ ਸਾਹਿਬ ਦੇ ਖਾਨਦਾਨ ਦੀ ਲੜੀ ਦੇ ਅਸਲ ਵਾਰਸ ਸ਼ਾਹਜਹਾਨ ਭੱਟੀ ਹੋਰਾਂ ਦੀ ਹਵੇਲੀ ਵੀ ਸ਼ਹਿਰ ਦੇ ਵਿੱਚ ਹੀ ਹੈ। ਰਾਏ ਬੁਲਾਰ ਦੇ ਸਮੇਂ ਦੀ ਪੁਰਾਣੀ ਹਵੇਲੀ ਨਾਲ ਲੱਗਦੇ ਪਿੰਡ ਕੋਟ ਹੁਸੈਨ ਵਿੱਚ ਹੈ। ਸੋ ਇਹ ਵੀ ਜਿਹੜੀ ਹਿਸਟੋਰੀਕਲ ਯਾਦਾਂ ਬਰਾਬਰ ਨੇ। ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਉੱਤੇ ਸਰਕਾਰੀ ਕਾਲਜ ਅਤੇ ਸਕੂਲ ਵੀ ਹੈ ਅਤੇ ਇੱਕ ਸਿੱਖ ਸਕੂਲ ਵੀ ਹੈ ਜੋ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਸਤਾਨ ਸਿੰਘ ਚਲਾਉਂਦੇ ਨੇ। ਜਿਹੜਾ ਗਵਰਨਮੈਂਟ ਕਾਲਜ ਹੈ ਔਰ ਗਵਰਨਮੈਂਟ ਸਕੂਲ ਹੈ, ਉਹਦਾ ਵੀ ਨਾਂ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਉਹਨਾਂ ਨੇ ਰੱਖਿਆ। ਗੁਰੂ ਨਾਨਕ ਸਾਹਿਬ ਦੇ ਨਾਮ ਉੱਤੇ ਬਣਾਈ ਜਾਣ ਵਾਲੀ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ ਤੇ ਉਮੀਦ ਹੈ ਕਿ ਇਹ ਵੀ ਜਲਦੀ ਸ਼ੁਰੂ ਹੋ ਜਾਏਗੀ ਉਸੇ ਹੀ ਮੁਕਾਮ ਦੇ ਉੱਤੇ। ਭੱਟੀ ਖਾਨਦਾਨ ਦੇ ਹੀ ਇੱਕ ਵਾਰਸ ਵੱਲੋਂ ਬਣਾਈ ਹੋਈ ਨਨਕਾਣਾ ਸਾਹਿਬ ਰਿਜ਼ੋਰਟ ਦੇ ਨਾਮ ਤੇ ਇੱਕ ਸੈਰਗਾਹ ਵੀ ਹੈ। ਉੱਥੇ ਉਹਨਾਂ ਨੇ ਇੱਕ ਸੈਰਗਾਹ ਵੀ ਰਿਜ਼ੋਰਟ ਦੇ ਥੱਲੇ ਡਿਵੈਲਪ ਕੀਤੀ। ਨਨਕਾਣਾ ਸਾਹਿਬ ਵਿੱਚ ਹੁਣ ਇੱਕ ਅੱਛਾ ਸਰਕਾਰੀ ਹਸਪਤਾਲ ਵੀ ਹੈ ਤੇ ਪ੍ਰਾਈਵੇਟ ਕਲੀਨਿਕ ਤਾਂ ਕਈ ਹਨ। ਮੇਰੀ ਜੀਵਨ ਸਾਥਨ, ਉਹਨਾਂ ਦਾ ਭੈਣ ਜੀ ਮਨਜੀਤ ਕੌਰ ਜਿਹੜੇ ਚੜ੍ਹਾਈ ਕਰ ਚੁੱਕੇ ਨੇ, ਮੇਰੀ ਜੀਵਨ ਸਾਥਨ ਦੇ ਨਾਮ ਉੱਤੇ ਚੱਲ ਰਹੀ MK ਫ੍ਰੀ ਡਿਸਪੈਂਸਰੀ ਵੀ ਹੈ, ਮਨਜੀਤ ਕੌਰ ਫ੍ਰੀ ਡਿਸਪੈਂਸਰੀ ਵੀ ਹੈ, ਜੋ ਪਿਛਲੇ 2 ਸਾਲ ਤੋਂ ਰੋਜ਼ਾਨਾ 2-250 ਗਰੀਬ ਮਰੀਜ਼ਾਂ ਨੂੰ ਬਿਨਾਂ 1 ਰੁਪਇਆ ਵੀ ਲਿੱਤੇ ਦਵਾਈਆਂ ਮੁਹੱਈਆ ਕਰਵਾਉਂਦੀ ਹੈ। ਇਸ ਤਰ੍ਹਾਂ ਦਵਾਈਆਂ ਦਾ ਅਤੁੱਟ ਲੰਗਰ ਚੱਲ ਰਿਹਾ ਹੈ। ਇੱਕ ਪਾਸੇ ਦੂਸਰਾ ਲੰਗਰ ਹੈ, ਲੋੜਵੰਦਾਂ ਲਈ ਦਵਾਈਆਂ ਨੇ। ਨਨਕਾਣਾ ਸਾਹਿਬ ਦੇ ਮੇਨ ਬਾਜ਼ਾਰ ਦਾ ਨਾਮ ਗੁਰੂ ਬਾਜ਼ਾਰ ਹੈ ਅਤੇ ਹੋਰ ਕਈ ਸੋਹਣੀਆਂ ਮਾਰਕੀਟਾਂ ਹਨ, ਬਾਜ਼ਾਰ ਹਨ ਜੋ ਨਨਕਾਣਾ ਸਾਹਿਬ ਦੇ ਸ਼ਿੰਗਾਰ ਹਨ, ਜਿਨ੍ਹਾਂ ਵਿੱਚ ਹੁਣ ਸਿੱਖ ਦੁਕਾਨਦਾਰਾਂ ਦੇ ਵੀ ਕਾਫੀ ਗਿਣਤੀ ਹੈ, ਕਿਉਂਕਿ 200 ਤੋਂ ਜ਼ਿਆਦਾ ਸਿੱਖ ਪਰਿਵਾਰ ਨਨਕਾਣਾ ਸਾਹਿਬ 'ਚ ਵਸੇ ਨੇ। ਤੁਸੀਂ ਨਨਕਾਣਾ ਸਾਹਿਬ ਤੋਂ ਜੋ ਵੀ ਖਰੀਦੋ ਉਹ ਗੁਰੂ ਨਾਨਕ ਸਾਹਿਬ ਦੀ ਯਾਦ ਤੇ ਪ੍ਰਸ਼ਾਦ ਵਾਂਗ ਹੁੰਦਾ ਹੈ। ਇੱਥੋਂ ਦੀ ਮੁਸਲਿਮ ਆਬਾਦੀ ਵੀ ਬੜੀ ਮਿਲਣਸਾਰ ਹੈ ਤੇ ਸਿੱਖਾਂ ਨੂੰ ਪਿਆਰ ਕਰਨ ਵਾਲੀ ਹੈ। ਗੁਰੂ ਨਾਨਕ ਸਾਹਿਬ ਦਾ ਗੁਰਪੁਰਬ, ਜਿਸ ਨੂੰ ਇੱਥੇ ਆਮ ਬੋਲਚਾਲ ਵਿੱਚ ਮੇਲਾ ਕਿਹਾ ਜਾਂਦਾ ਹੈ, ਬਾਬੇ ਦਾ ਮੇਲਾ ਕਹਿੰਦੇ ਦੀ ਸਾਰਾ ਸ਼ਹਿਰ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ। ਸੋ ਇਹ ਅਸੀਂ ਕਿਉਂਕਿ ਜਿੱਥੇ ਕਰਤਾਰਪੁਰ ਸਾਹਿਬ ਦਾ ਜ਼ਿਕਰ ਕੀਤਾ ਹੈ, ਉੱਥੇ ਇਹ ਨਨਕਾਣਾ ਵੀ ਮੈਂ ਜਿਹਦੇ ਬਾਰੇ ਹਮੇਸ਼ਾ ਹੀ ਮੈਨੂੰ ਯਾਦ ਹੈ, ਕੁਝ ਚੀਜ਼ਾਂ ਤੁਹਾਡੀਆਂ ਬਚਪਨ ਦੀਆਂ ਤੁਹਾਨੂੰ ਭੁੱਲਦੀਆਂ ਨਹੀਂ ਕਿ ਇੱਕ ਜਿਹੜੇ ਰਾਵਲਪਿੰਡੀ ਦੇ ਰਹਿਣ ਵਾਲੇ ਬਜ਼ੁਰਗ ਸ਼ਾਇਰ ਵੀ ਸਨ ਔਰ ਉਹਨਾਂ ਨੂੰ ਜਦੋਂ ਸੱਦਿਆ ਗਿਆ ਕਿ ਵੀ ਆਪਣਾ ਤੁਸੀਂ ਕਲਾਮ ਸੁਣਾਓ, ਤੇ ਉਹਨਾਂ ਨੇ
ਉਸ ਬੋਲੀ ਦੇ ਵਿੱਚ ਪੋਠੋਹਾਰੀ ਜਿਹਦੇ ਚ ਮਿਕਸ ਸੀ ਇੱਕ ਕਪਲੇਟ ਕਿਹਾ ਹੈ ਜਿਹੜਾ ਮੈਨੂੰ ਹਮੇਸ਼ਾ ਹੀ ਯਾਦ ਹੈ ਔਰ ਕਹਿੰਦੇ ਹੀ ਜਿਹੜੇ ਨੇ ਉਹ ਉਹਨਾਂ ਦੀਆਂ ਅੱਖਾਂ 'ਚੋਂ ਅਥਰੂ ਵੀ ਵਗਣ ਲੱਗ ਗਏ ਕਿ ਛਮ ਛਮ ਵਸਦੀਆਂ ਮੇਰੀਆਂ ਅੱਖਾਂ ਪਰ ਮੂੰਹੋਂ ਕੁਛ ਬੋਲ ਨਾ ਸਕਾਂ ਦਿਲ ਦੇ ਜਜ਼ਬੇ ਉੱਠਣ ਨੱਸਣ ਪਰ ਮੂੰਹੋਂ ਕੁਛ ਬੋਲ ਨਾ ਸਕਾਂ। ਇਹ ਕਹਿ ਕੇ ਉਹਨਾਂ ਨੇ ਫਿਰ ਨਨਕਾਣਾ ਸਾਹਿਬ ਨੂੰ ਯਾਦ ਕੀਤਾ ਕਿ ਭਾਈ ਮੈਂ ਉਸ ਨਨਕਾਣੇ ਨੂੰ ਤਰਸਦਾ ਔਰ ਮੇਰੀਆਂ ਅੱਖਾਂ ਵਸ ਰਹੀਆਂ ਨੇ, ਮੇਰੇ ਜਜ਼ਬੇ ਜਿਹੜੇ ਨੇ ਮੈਨੂੰ ਬੋਲਣ ਤੋਂ ਰੋਕਦੇ ਨੇ। ਸੋ ਜ਼ਾਹਰ ਹੈ ਕਿ ਇਸ ਸਮੁੱਚੀ ਸਿੱਖ ਕੌਮ 35 ਮਿਲੀਅਨ ਸਿੱਖ ਕੌਮ ਉਸ ਧਰਤੀ ਨੂੰ ਜਿਵੇਂ ਇਸਲਾਮਿਕ ਜਗਤ ਮੱਕਾ ਸ਼ਰੀਫ ਦੇ ਪ੍ਰਤੀ ਆਪਣਾ ਇਤਕਾਦ ਸ਼ਰਧਾ ਰੱਖਦਾ ਹੈ, ਪਿਆਰ ਰੱਖਦਾ ਹੈ, ਇਹੀ ਸਾਡੇ ਲਈ ਨਨਕਾਣਾ ਸਾਹਿਬ ਸਾਡਾ ਮੱਕਾ ਹੈ ਔਰ ਕਰਤਾਰਪੁਰ ਸਾਹਿਬ ਸਾਡਾ ਮਦੀਨਾ ਹੈ। ਔਰ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਇੱਕ ਦਿਨ ਕਰਤਾਰਪੁਰ ਸਾਹਿਬ ਦਾ ਲਾਂਘਾ ਪੂਰੇ ਤੌਰ ਤੇ ਖੁੱਲੇਗਾ ਔਰ ਅਸੀਂ ਆਜ਼ਾਦ ਤੌਰ ਦੇ ਉੱਤੇ ਜਿਹੜਾ ਉਸ ਮੁਕਾਮ ਦੇ ਉੱਤੇ ਪਵਿੱਤਰ ਥਾਂ ਦੇ ਦੀਦਾਰ ਕਰ ਸਕਦੇ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿਧਾਨ ਸਭਾ ਵਿੱਚ ਹੁਣ ਤੱਕ MLA ਰਹੇ ਸੁਖਪਾਲ ਸਿੰਘ ਖਹਿਰਾ ਨੂੰ ਸੈਂਟਰਲ ਡਰੱਗ ਏਜੰਸੀ ਨੇ ਮਨੀ ਲਾਂਡਰਿੰਗ ਦੇ ਕੇਸ ਵਿੱਚ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਹੱਕਾਂ ਲਈ ਜਿਹੜੀ ਆਵਾਜ਼ ਉਠਾਉਂਦੇ ਸਨ, ਸੋ ਇਸ ਲਈ ਉਹ ਹਿੰਦੂ ਤਮੀਆਂ ਦੀਆਂ ਅੱਖਾਂ ਵਿੱਚ ਰੜਕਦੇ ਹਨ। ਸੋ ਇਹ ਗ੍ਰਿਫਤਾਰੀ ਸਿਆਸੀ ਗ੍ਰਿਫਤਾਰੀ ਜਾਪਦੀ ਹੈ। ਸੋ ਦੂਸਰੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਨੰਦਪੁਰ ਸਾਹਿਬ ਦੇ ਜਿਹੜੇ ਮਤੇ ਦਾ ਵਿਰੋਧ ਵੀ ਕਰ ਰਿਹਾ ਹੈ ਔਰ 1980 ਦੇ ਦੌਰ ਦੀ ਸਿੱਖ ਨਸਲਕੁਸ਼ੀ ਨੂੰ ਅੱਤਵਾਦ ਦੱਸਦਾ ਹੈ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਹੁਣ ਭਾਰਤੀ ਖੁਫੀਆ ਏਜੰਸੀਆਂ ਖੁੱਲ ਕੇ ਪੰਜਾਬ ਵਿੱਚ ਆਪਣੀ ਖੇਡ ਖੇਡ ਰਹੀਆਂ ਹਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਪਿਛਲੇ ਸੈਗਮੈਂਟ 'ਚ ਜਦੋਂ ਪੋਠੋਹਾਰੀ ਸ਼ਾਇਰ ਦੇ ਜਜ਼ਬਿਆਂ ਦੀ ਗੱਲ ਕੀਤੀ ਤੇ ਜਿਹੜਾ ਕਪਲੇਟ ਮੈਨੂੰ ਉਦੋਂ ਇੱਕਦਮ ਫੌਰੀ ਯਾਦ ਨਹੀਂ ਆਇਆ, ਪਰ ਹੁਣ ਮੈਂ ਪਹਿਲਾਂ ਉਸ ਨੂੰ ਦੁਹਰਾ ਦਿਆਂ ਕਿ ਜਿਹੜਾ ਸੀ ਕਿ ਮਾੜਾ ਦਿਲ ਕਰਨਾ ਨਨਕਾਣੇ ਗੱਛਾਂ ਉੱਥੋਂ ਗੁਰਾਂ ਨੇ ਚਰਨਾਂ ਨੀ ਧੂੜੀ ਗੱਛੀ ਘਿਣੀ ਅੱਛਾ, ਮਾੜਾ ਦਿਲ ਕਰਨਾ ਨਨਕਾਣੇ ਗੱਛਾਂ। ਔਰ ਇਹ ਕਹਿ ਕੇ ਉਹ ਜਿਹੜੇ ਨੇ ਉਹ ਬਿਲਕੁਲ ਛਮ-ਛਮ ਉਹਨਾਂ ਦੀਆਂ ਅੱਖਾਂ ਵਗਣ ਲੱਗ ਜਾਂਦੀਆਂ ਸੀ। ਸੋ ਮੈਂ ਸਮਝਦਾ ਵੀ ਨਨਕਾਣਾ ਸਾਹਿਬ ਔਰ ਉਸ ਧਰਤੀ ਤੇ ਸਾਡੇ ਗੁਰਧਾਮ ਉਹ ਸਾਡੇ ਲਈ ਕਿੰਨਾ ਹੀ ਜਿਵੇਂ ਸਾਡੀ ਲੋਚਾ ਹੈ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਪਾਕਿਸਤਾਨ ਦੀ ਹਕੂਮਤ ਦੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੁੰਦੀ ਹੈ ਔਰ ਅੱਜ ਬਹੁਤ ਸਾਰੇ ਗੁਰਦੁਆਰਾ ਸਾਹਿਬ ਇੱਕ ਇੱਕ ਕਰਕੇ ਉਹਨਾਂ ਦੀ ਸਾਂਭ ਸੰਭਾਲ ਸੇਵਾ ਔਰ ਦਰਸ਼ਨਾਂ ਲਈ ਖੁੱਲ ਰਹੇ ਨੇ ਔਰ ਖਾਸ ਤੌਰ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਦਾ 9 ਨਵੰਬਰ 2019 ਨੂੰ ਖੋਲ੍ਹਣਾ ਜਿਹੜਾ ਕੋਰੀਡੋਰ ਆਫ ਲਵ ਹੈ। ਬੇਸ਼ੱਕ ਭਾਰਤੀ ਹਕੂਮਤ ਆਪਣੀਆਂ ਨਾਪਾਕ ਚਾਲਾਂ ਸਾਜ਼ਿਸ਼ਾਂ ਨਾਲ ਉਸ ਨੂੰ ਨਹੀਂ ਖੋਲ੍ਹਣਾ ਚਾਹੁੰਦੀ, ਲੇਕਿਨ ਬਾਬਾ ਨਾਨਕ ਅਲਟੀਮੇਟਲੀ ਜਿਸ ਮੁਅੱਜ਼ਜ਼ੇ ਦੇ ਨਾਲ ਇਹ 9 ਨਵੰਬਰ 2019 ਨੂੰ ਖੁੱਲ੍ਹਿਆ ਸੀ, ਅਲਟੀਮੇਟਲੀ
ਇਹ ਖੁੱਲੇਗਾ ਔਰ ਇਹ ਮੂੰਹ ਦਿਖਾਣਗੇ। ਜੀ ਪੰਜਾਬ, ਜਦੋਂ ਮੈਂ ਅਕਸਰ ਇਹੀ ਇਸਤੇਮਾਲ ਕਰਦਾ ਕਿ ਵੀ ਇਹ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਧਿਰਾਂ ਦੇ ਮੂਰਲੀਆਂ ਸਫਾਂ ਦੇ ਬੰਦੇ ਜਿਨ੍ਹਾਂ ਨੂੰ ਉੱਥੇ ਲੀਡਰ ਕਿਹਾ ਜਾਂਦਾ ਹੈ, ਇਹ ਉਸ ਸਰਕਸ ਦੇ ਜਾਨਵਰ ਨੇ ਜਿਸ ਸਰਕਸ ਦਾ ਰਿੰਗ ਮਾਸਟਰ ਦਿੱਲੀ ਦੀਆਂ ਖੁਫੀਆ ਏਜੰਸੀਆਂ ਨੇ। ਇਹ ਠੀਕ ਹੈ, ਕੋਈ ਬਾਂਦਰ ਟਪੂਸੀਆਂ ਮਾਰਦਾ ਹੈ, ਕੋਈ ਰਿਛ ਹੈ, ਕੋਈ ਲੂੰਬੜੀ ਹੈ, ਕੋਈ ਹੋਰ ਚਲਾਕ ਐਨੀਮਲ, ਕੋਈ ਜੋਕਰ ਹੈ, ਲੇਕਿਨ ਕੁੱਲ ਮਿਲਾ ਕੇ ਇਹ ਉਸ ਸਰਕਸ ਦਾ ਹੀ ਹਿੱਸਾ ਨੇ ਜਿਹੜੀ ਆਮ ਲੋਕਾਂ ਨੂੰ ਇਵੇਂ ਉਹਨੇ ਫਾਇਆ ਹੋਇਆ ਇੱਕ ਐਂਟਰਟੇਨਮੈਂਟ ਵਾਂਗ। ਲੇਕਿਨ ਜਿਹੜੀਆਂ ਏਜੰਸੀਆਂ ਉਹ ਆਪਣੇ ਕੰਮ ਤੇ ਲੱਗੀਆਂ ਹੋਈਆਂ ਨੇ। ਪੰਜਾਬ ਨੂੰ ਉਹਨਾਂ ਨੇ ਆਲਰੇਡੀ ਜਿਹੜਾ ਅੱਧਾ ਪੰਜਾਬ 50 ਸਕੁਅਰ ਕਿਲੋਮੀਟਰ ਬਾਰਡਰ ਤੋਂ ਲੈ ਕੇ 25,000 ਸਕੁਅਰ ਕਿਲੋਮੀਟਰ ਜਿਹੜਾ ਟੋਟਲ ਬਣਦਾ ਹੈ, 50,300 ਸਕੁਅਰ ਕਿਲੋਮੀਟਰ ਦੇ ਨੇੜੇ ਉਹਦੀ ਟੈਰੀਟੋਰੀ ਹੈ, ਉਹ BSF ਦੇ ਹਵਾਲੇ ਕੀਤਾ ਹੋਇਆ। ਫਰਵਰੀ ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਜਿਸ ਕਿਸਮ ਦਾ ਮਾਹੌਲ ਕ੍ਰੀਏਟ ਕੀਤਾ, ਜਿਵੇਂ ਆਪਣੇ ਪੇਡ ਉਸ ਬਦ ਇਖਲਾਕ ਬਦ ਕਿਰਦਾਰ ਇਨਸਾਨ ਜਿਹੜਾ ਕੈਪਟਨ ਅਮਰਿੰਦਰ, ਉਹਦੇ ਰਾਹੀਂ ਸਾਰੀ ਖੇਡ ਖੇਡੀ ਔਰ ਹੁਣ ਉਹਨੂੰ ਸਾਇਲੈਂਟ ਕਰਵਾਇਆ ਹੋਇਆ, ਕਿਉਂਕਿ ਉਹਨਾਂ ਦਾ ਜਿਹੜੀ ਅਲਟੀਮੇਟ ਉਹਨਾਂ ਇਲੈਕਸ਼ਨਾਂ 'ਚੋਂ ਹੰਗ ਅਸੈਂਬਲੀ ਕੱਢਣਾ ਚਾਹੁੰਦੇ ਨੇ ਵੀ ਕਿਸੇ ਵੀ ਧਿਰ ਨੂੰ ਕੋਈ ਮੈਜੋਰਿਟੀ ਨਹੀਂ ਮਿਲੇਗੀ। ਔਰ ਇਧਰ ਜਿਹੜਾ ਖਰੀਦੋ ਫਰੋਖਤ ਦਾ ਦੌਰ ਵੀ ਚੱਲ ਰਿਹਾ ਹੈ। ਇੱਕ ਰੂਪੀ ਨਾਂ ਦੀ ਬੀਬੀ ਰੁਪਿੰਦਰ ਕੌਰ ਜਿਹੜੀ ਆਮ ਆਦਮੀ ਪਾਰਟੀ ਦੀ MLA ਸੀ ਬਠਿੰਡੇ ਤੋਂ, ਉਹਨੇ 2 ਦਿਨ ਪਹਿਲਾਂ ਕਾਂਗਰਸ ਜੁਆਇਨ ਕੀਤੀ। ਹੁਣ ਇੱਕ ਉਹਨਾਂ ਦਾ MLA ਪਤਾ ਨਹੀਂ ਮਾਲਵੇ ਇਲਾਕੇ 'ਚੋਂ, ਉਹ ਵੀ ਆਮ ਆਦਮੀ ਪਾਰਟੀ ਤੋਂ, ਅਸੈਂਬਲੀ ਦੇ ਚਲਦੇ ਸੈਸ਼ਨ ਦੇ ਵਿੱਚ ਉਹਨੇ ਜਿਹੜਾ ਉਹ ਕਾਂਗਰਸ ਜੁਆਇਨ ਕੀਤੀ। ਹੁਣ ਇਹ ਸਾਰੀ ਖੇਡ ਇਧਰ ਕਾਂਗਰਸ ਵੱਲ ਕੌਣ ਤੋਰ ਰਿਹਾ ਹੈ ਔਰ ਇਹ ਡਰਾਮੇਬਾਜ਼ੀ ਕੀ ਚੱਲ ਰਹੀ ਹੈ, ਅਜੇ ਕੁਛ ਨੂੰ ਸ਼ਾਇਦ ਸਮਝ, ਕਿਉਂਕਿ ਇੱਕ ਪਾਸੇ ਪੰਜਾਬ 'ਚੋਂ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਉਸ ਦੀ ਝੰਡੀ ਅੱਪ ਹੈ, ਹੋ ਸਕਦਾ ਉਹ ਜਿਹੜੀ ਹੈ ਜੇਤੂ ਹੋਏ। ਸੋ ਬਜਾਏ ਕਿ ਇਹ ਤਾਂ ਉਲਟੇ ਬਾਂਸ ਬਰੇਲਨ ਨੂੰ ਵਾਲੀ ਗੱਲ ਹੋ ਰਹੀ ਹੈ ਕਿ ਲੋਕ ਆਮ ਆਦਮੀ ਸਾਡੇ ਤਾਂ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ। ਸੋ ਇਸ ਗੱਲ ਨੇ ਕਈ ਜਿਹੜੇ ਐਕਸਪਰਟਸ ਇਹ ਸਮਝਦੇ ਸੀ ਕਿ ਸਾਰੇ ਚੋਂ ਕਾਂਗਰਸ ਦੀ ਘਰੇਲੂ ਖਾਨਾ ਜੰਗੀ ਵੀ ਚੰਨੀ ਔਰ ਨਵਜੋਤ ਸਿੱਧੂ ਦਾ ਇੱਕ ਦੂਸਰੇ ਦੇ ਉੱਤੇ ਜੋ ਡਿਸਟਰਸਟ ਬਣਿਆ ਹੋਇਆ ਹੈ ਔਰ ਅਮਰਿੰਦਰ ਦਾ ਵਿੱਚੋਂ ਜਿਹੜਾ ਨਿਕਲ ਕੇ ਸ਼ਰਾਰਤ ਕਰਨਾ ਕਿ ਆਮ ਆਦਮੀ ਪਾਰਟੀ ਦੇ ਚਾਂਸਿਸ ਸਟਰੋਂਗ ਕਰੇਗਾ। ਪਰ ਖਬਰਾਂ ਤੇ ਆ ਰਹੀਆਂ ਨੇ ਕਿ ਵੀ ਆਉਣ ਵਾਲੇ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਉਹ ਬਾਕੀ ਵੀ 9 MLA ਰਹਿ ਗਏ ਨੇ ਉਹਨਾਂ ਦੇ ਕੋਲ, ਉਹ ਬਾਕੀ ਵੀ ਉਹਨਾਂ ਚੋਂ ਖਿਸਕ ਜਾਣਗੇ। ਹੁਣ ਕਿਤੇ ਇਹ ਤਾਂ ਨਹੀਂ ਵੀ ਅਲਟੀਮੇਟਲੀ ਇਹ ਜੋ ਹੁਣ ਖੇਡ ਚਰਨਜੀਤ ਚੰਨੀ ਰਾਹੀਂ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ, BJP ਨੇ ਐਲਾਨ ਕੀਤਾ ਸੀ ਕਿ 2022 ਚ ਅਸੀਂ ਜਿੱਤਾਂਗੇ ਔਰ ਦਲਿਤ ਚੀਫ ਮਿਨਿਸਟਰ ਹੋਏਗਾ। ਹੁਣ ਚਰਨਜੀਤ ਚੰਨੀ ਨੂੰ ਦਲਿਤ ਨੂੰ ਚੀਫ ਮਿਨਿਸਟਰ ਬਣਾ ਕੇ ਕਾਂਗਰਸ ਨੇ ਉਹ ਤਾਂ ਪ੍ਰੀਐਮਪਟ ਲੱਗਦਾ ਸੀ ਜੀ, ਪ੍ਰੀਐਮਪਟ ਹੋ ਗਿਆ। ਪਰ ਜਿਹੜਾ ਹੁਣ ਜਿਸ ਕਿਸਮ ਦਾ ਚੰਨੀ ਦਾ ਵਿਹਾਰ ਹੈ ਔਰ ਇਹ MLA ਵੀ ਜਿਹੜੇ ਨੇ ਆਮ ਆਦਮੀ ਦੇ ਇੱਧਰ ਨੂੰ ਜਾ ਰਹੇ ਨੇ, ਕਿਤੇ ਇਹ ਤਾਂ ਨਹੀਂ ਹੈ ਵੀ ਏਜੰਸੀਆਂ ਨੇ ਉਹਨਾਂ ਨੂੰ ਪੌਪ ਅਪ ਕੀਤਾ ਹੋਇਆ ਕਿ ਅਸੀਂ ਹਕੂਮਤ ਹੁਣ ਅਗਲੀ ਚੰਨੀ ਦੀ ਬਣਾਉਣੀ ਹੈ, ਰਹਿਣਾ ਵੀ ਦਲਿਤ ਚੀਫ ਮਿਨਿਸਟਰ ਹੈ ਤੇ ਤੁਹਾਡੇ ਇੰਟਰਸਟ ਇੱਧਰ ਜੁੜੇ ਹੋਏ ਨੇ। ਮੈਨੂੰ ਲੱਗਦਾ ਹੈ ਕਿ ਵੀ ਇਹ ਅਦਰਵਾਈਜ਼ ਹਾਰੇ ਵੱਲ ਕੋਈ ਨਹੀਂ, ਇੱਕ ਪਾਸੇ ਤਾਂ ਇਹ ਨਜ਼ਰ ਆ ਰਿਹਾ ਵੀ ਇਹਨਾਂ ਨੇ ਖਿਲਰ ਜਾਣਾ, ਫਿਰ ਉਹਨਾਂ ਦਾ ਜਿਹਦੇ ਉੱਤੇ ਚੱਲ ਰਿਹਾ ਕਿ ਆਮ ਆਦਮੀ ਦਾ ਇਸ ਵੇਲੇ ਰਿਲੇਟਿਵਲੀ ਬੈਟਰ ਜਿਹੜੇ ਚਾਂਸਸ ਨੇ ਉਹ ਉਧਰ ਨੂੰ ਕਿੱਧਰ ਜਾ ਰਹੇ ਨੇ। ਹੁਣ ਸੁਖਪਾਲ ਖਹਿਰਾ ਵੋਕਲ, ਬੇਸ਼ੱਕ ਅਸੀਂ ਉਹਨਾਂ ਦੀ ਹੈ ਤਾਂ ਸਾਰੇ ਉੱਥੇ ਸਿਆਸਤ ਓਪਰਚੁਨਿਸਟ ਦੀ ਹੁੰਦੀ ਹੈ, ਲੇਕਿਨ ਫਿਰ ਵੀ ਜਦੋਂ ਤੁਸੀਂ ਕਿਸੇ ਦਾ ਹੈ ਤਾਂ ਲੂਜ਼ ਕੈਨਨ ਵੀ ਹੈ ਸੁਖਪਾਲ ਖਹਿਰੇ ਦੀ, ਕੋਈ ਸ਼ੱਕ ਨਹੀਂ, ਲੇਕਿਨ UAPA ਦੇ ਖਿਲਾਫ ਬੋਲਣਾ ਹੋਏ, ਫਾਰਮਰਸ ਐਜੀਟੇਸ਼ਨ ਦੇ ਹੱਕ 'ਚ ਗੱਲ ਹੋਏ, ਈਵਨ ਜਦੋਂ ਇਹਨਾਂ ਨੇ ਰੈਫਰੈਂਡਮ 2020 ਦੇ ਉੱਤੇ ਪਾਬੰਦੀ ਦੀ ਉਹਨਾਂ ਨੇ ਕਿਹਾ ਜੀ ਕਿਉਂ ਨਹੀਂ ਜਿਹੜਾ ਹੈਗਾ ਜੇ ਤੁਸੀਂ ਸਿੱਖਾਂ ਨਾਲ ਇਨਸਾਫ ਨਹੀਂ ਕਰੋਗੇ ਤਾਂ ਫਿਰ ਉਸ ਪਾਸੇ ਹੀ ਜਾਣਗੇ, ਹਾਲਾਂ ਉਦੋਂ ਬੜਾ ਕ੍ਰਿਟਿਸਿਜ਼ਮ ਹੋਇਆ। ਔਰ ਉਹਦਾ ਵੋਕਲ ਹੋਣਾ ਹੀ ਸੀ ਕਿ MLA ਆਮ ਆਦਮੀ ਪਾਰਟੀ ਦੀ ਟਿਕਟ ਤੇ ਬਣਿਆ, ਲੇਕਿਨ ਅਰਵਿੰਦ ਕੇਜਰੀਵਾਲ ਨੂੰ ਤਾਂ ਚਾਹੀਦਾ ਹੀ ਉਸ ਕਿਸਮ ਦੇ ਜਿਹੜੇ ਨੇ ਉਹ ਅੰਗੂਠਾ ਛਾਪ ਜਿਹਨਾਂ ਨੂੰ ਅਸੀਂ ਕਹਿੰਦੇ, ਔਰ ਉਹਨੂੰ ਬੇਸ਼ੱਕ ਉਹਨਾਂ ਨੇ ਪਾਰਟੀ ਚੋਂ ਸਸਪੈਂਡ ਕੀਤਾ ਹੈ, ਲੇਕਿਨ ਉਹਨੇ ਫਿਰ ਵੀ ਜਿਹੜਾ ਉਹ ਆਜ਼ਾਦ ਤੌਰ ਤੇ ਆਪਣੀ ਪਾਰਟੀ ਬਣਾ ਲਈ, ਬਠਿੰਡੇ ਤੋਂ ਜਾ ਕੇ ਚੋਣ ਲੜੀ, ਵਿਚ ਵਾਸ ਅ ਵੈਰੀ ਰੋਂਗ ਡਿਸੀਜਨ। ਪਰ ਇਵੈਂਚੁਅਲੀ ਕੁਝ ਮਹੀਨੇ ਪਹਿਲਾਂ ਪਿਛਲੇ ਵਰੇ 'ਚ ਹੀ ਉਹਨੂੰ ਜਿਹੜਾ ਇਹ ਡਰੱਗ ਨਾਲ ਰਿਲੇਟਡ ਸੈਂਟਰਲ ਮਹਿਕਮਾ ਉਹਨਾਂ ਨੇ ਛਾਪਾਮਾਰੀ ਕੀਤੀ। ਸੋ ਇਹ ਉਹਨੂੰ ਕਿਤੇ ਨਾ ਕਿਤੇ ਨਜ਼ਰ ਆ ਗਿਆ ਕਿ ਵੀ ਇਹ ਕਿਉਂਕਿ ਇਹ ਉਹਨਾਂ ਕੁਝ ਆਵਾਜ਼ਾਂ 'ਚੋਂ ਹੈ ਜਿਹੜਾ ਐਜ਼ ਏ ਸਿੱਖ ਸੋਚਦੇ ਨੇ, ਭਾਵੇਂ ਏਜੰਡਾ ਓਪਰਚੁਨਿਸਟ ਹੀ ਹੈ ਉਹਨਾਂ ਦਾ,
ਤੇ ਉਹਨਾਂ ਨੇ ਜਿਹੜਾ ਉਹਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਲੱਗਿਆ ਕਿ ਵੀ ਮੈਂ ਤਾਂ ਪਾਰਟੀਲੈਸ ਹਾਂ। ਉਹਨੇ ਕਾਂਗਰਸ ਜੁਆਇਨ ਕਰ ਲਈ ਅਮਰਿੰਦਰ ਦੀ ਪ੍ਰੈਜ਼ੈਂਸ ਦੇ ਵਿੱਚ। ਪਰ ਹੁਣ ਕਾਂਗਰਸ ਦੀ ਹਕੂਮਤ ਹੁੰਦਿਆਂ ਵੀ ਬਜਾਏ ਕਿ ਉਹਨੂੰ ਕੋਈ ਪ੍ਰੋਟੈਕਸ਼ਨ ਮਿਲਦੀ, ਜਿਹੜੀ ਉਹਨੂੰ ਜੁਆਇਨ ਕਰਨ ਵੇਲੇ ਸਮਝਿਆ ਹੋਏਗਾ ਕਿ ਭਾਈ ਇਹ ਜਿਹੜੀ ਸੈਂਟਰਲ ਏਜੰਸੀਆਂ ਦੀ ਹਰਾਸਮੈਂਟ ਹੈ, ਮੇਰਾ ਬਚਾਅ ਹੋਏਗਾ। 2 ਦਿਨ ਪਹਿਲਾਂ ਉਹਨੂੰ ਸੈਂਟਰਲ ਏਜੰਸੀ ਨੇ ਮਨੀ ਲਾਂਡਰਿੰਗ ਤੇ ਉਹੀ ਡਰੱਗ ਕੇਸ ਫਿਰ ਚੁੱਕ ਲਿਆ ਔਰ ਹਰਾਸ ਕੀਤਾ ਜਾ ਰਿਹਾ। ਉਹਨਾਂ ਦੇ ਬੇਟੇ ਦੀ ਵੀ ਜਿਹੜੀ ਹੈ ਇਸ ਦੇ ਹਵਾਲੇ ਨਾਲ ਖਬਰ ਲੱਗੀ। ਔਰ ਅਸੀਂ ਦੇਖਿਆ ਵੀ ਕਾਂਗਰਸ, ਨਾ ਤਾਂ ਕਾਂਗਰਸ ਪਾਰਟੀ ਪ੍ਰਧਾਨ ਵੱਲੋਂ, ਨਾ ਹੀ ਚੀਫ ਮਿਨਿਸਟਰ ਵੱਲੋਂ, ਨਾ ਹੀ ਕਿਸੇ ਹੋਰ ਲੈਵਲ ਦੇ ਉੱਤੇ ਕੋਈ ਬਿਆਨ ਦੇਖਣ 'ਚ ਆਇਆ ਕਿ ਵੀ ਇਹਨਾਂ ਨੇ ਉਹ ਆਪਣੀ ਖੇਡ ਫਰਵਰੀ ਤੱਕ ਪਹੁੰਚਾਉਣ ਤੋਂ ਪਹਿਲਾਂ ਕਈਆਂ ਨੂੰ ਖਰੀਦ ਕੇ ਜੁਆਇਨ ਕਰਵਾ ਰਹੇ ਨੇ ਜਿੱਧਰ ਉਹ ਚਾਹੁੰਦੇ ਨੇ, ਕਈਆਂ ਦੇ ਉੱਤੇ ਅਦਰਵਾਈਜ਼ ਕਰ ਰਹੇ ਨੇ। ਲੇਕਿਨ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਦੇਖਦੇ ਹਾਂ ਕਿ ਹੁਣ ਇਹਦੀ ਸੁਰ ਵੀ ਉਹੀ ਚਰਨਜੀਤ ਚੰਨੀ, ਜਿਹੜਾ ਇੱਕ ਮੀਟਿੰਗ ਦੇ ਵਿੱਚ ਆਫੀਸ਼ੀਅਲ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਵੀ ਇਨਵਾਈਟ ਕਰਦਾ, ਜਿਹੜਾ ਇੱਕ ਚੰਗਾ ਜੈਸਚਰ ਲੱਗਾ। ਉਹਨਾਂ ਨੇ ਵੀ ਗ੍ਰੇਸਫੁਲੀ ਜਿਹੜਾ ਉਸ ਨੂੰ ਥਾਪੜਾ ਦਿੱਤਾ, ਭਾਈ ਜੇ ਤੂੰ ਚੰਗਾ ਕੰਮ ਕਰੇਗਾ ਤੇ ਅਸੀਂ ਤੇਰੇ ਨਾਲ ਹੈ। ਜਿਹੜਾ ਸ਼ੁਰੂ ਆਪਣੀ ਸਪੀਚ ਦੀ ਚੀਫ ਮਿਨਿਸਟਰ ਦੀ ਕਰਦਾ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਯਾਦ ਕਰਦੇ ਆ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ। ਹੁਣ ਪੰਜਾਬ ਅਸੈਂਬਲੀ ਦਾ ਸੈਸ਼ਨ ਜਿਹੜਾ ਬਰੀਫ ਹੁਣ BSF ਦੇ ਹਵਾਲੇ ਨਾਲ ਕਿ ਜੀ ਪੰਜਾਬ ਲੈ ਲਿਆ। ਉਹਨਾਂ ਨੇ ਕਿਹਾ ਜੀ ਅਸੀਂ ਸੈਸ਼ਨ ਸੱਦਣਾ ਔਰ ਫੈਸਲਾ ਕਰਨਾ ਹੈ ਕਿ ਵੀ ਕੀ। ਉਹ ਤਾਂ ਜਿਵੇਂ ਅਮਰਿੰਦਰ ਨੇ ਸੱਦ ਕੇ ਖੇਤੀ ਕਾਨੂੰਨ ਰੱਦ ਕਰਤੇ, ਗਵਰਨਰ ਨੇ ਅੱਗੇ ਭੇਜਿਆ ਹੀ ਨਹੀਂ, ਮੁੜ ਕੇ ਅਮਰਿੰਦਰ ਵੀ ਚੁੱਪ ਕਰਕੇ ਬੈਠ ਗਿਆ। ਤੁਸੀਂ ਜਾ ਕੇ ਦੁਬਾਰਾ ਗਵਰਨਰ ਨੂੰ ਜਿਹੜਾ ਕਿਉਂ ਨਹੀਂ ਘੜੀਸਿਆ ਜੀ, ਕਿਉਂ ਨਹੀਂ ਭੇਜ। ਇਵੇਂ ਦਾ ਉਹਨਾਂ ਨੇ ਸੈਸ਼ਨ ਸੱਦ ਕੇ ਡਰਾਮਾ ਜਿਹਾ ਕਰਕੇ ਕਿ ਜੀ ਅਸੀਂ ਜਿਹੜਾ ਪੰਜਾਬ ਅਸੈਂਬਲੀ ਯੂਨੈਨਿਮਸਲੀ ਪਾਸਿਸ ਰੈਜ਼ੋਲੂਸ਼ਨ ਰਿਜੈਕਟਿੰਗ ਸੈਂਟਰਸ ਆਰਡਰ ਔਨ BSF ਜੁਰਿਸਡਿਕਸ਼ਨ, ਉਹ ਤਾਂ ਹੋ ਗਿਆ। ਲੇਕਿਨ ਜਿਹੜੀ ਬਹੁਤ ਖਤਰਨਾਕ ਲਾਈਨ ਜਿਹਦੇ ਤੋਂ ਮੈਨੂੰ ਇਹ ਲੱਗਦਾ ਕਿ ਵੀ ਇਹ ਚੰਨੀ ਜਿਹੜਾ ਹੈ ਮੁੜ ਕੇ ਕਿਹੜਾ ਚੰਨ ਚਾੜੇਗਾ, ਇਹਦਾ ਧਿਆਨ ਰਹੇ। ਇਹ ਉਹ ਉੱਥੇ ਅਸੈਂਬਲੀ ਦੇ ਵਿੱਚ ਕਹਿੰਦਾ ਅਕਾਲੀਆਂ ਨੂੰ ਐਡਰੈਸ ਕਰ ਰਿਹਾ ਜਿਹੜਾ ਤਨਜ਼ ਨਾਲ, ਪਰ ਉਹ ਆਪਣਾ ਅੰਦਰ ਦੱਸ ਰਿਹਾ। ਉਹ ਅਕਾਲੀਆਂ ਨੂੰ ਕਹਿੰਦਾ ਤੁਸੀਂ ਮਤਾ ਲਿਆਇਆ ਅਨੰਦਪੁਰ ਸਾਹਿਬ ਦਾ, ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ, ਨਤੀਜਾ ਕੀ ਹੋਇਆ। ਹੁਣ ਇਹੀ ਗੱਲ ਤਾਂ ਰਾਜੀਵ ਗਾਂਧੀ, ਉਸ ਤੋਂ ਪਹਿਲਾਂ ਇੰਦਰਾ ਗਾਂਧੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਸੈਪਰੇਟਿਸਟ ਕਹਿੰਦੇ ਸੀ। ਇਹ ਗੱਲ ਹੁਣ ਪੰਜਾਬ ਦਾ ਚੀਫ ਮਿਨਿਸਟਰ ਕਹਿ ਰਿਹਾ ਅਨੰਦਪੁਰ ਦੇ ਮਤੇ ਨੂੰ, ਅਕਾਲੀਆਂ ਨੂੰ ਤਾਨਾ ਦਿੰਦੇ ਆ ਕਿ ਜੀ ਤੁਸੀਂ ਲਿਆਂਦਾ ਔਰ ਭੜਕਾ। ਹੁਣ ਅਨੰਦਪੁਰ ਸਾਹਿਬ ਦਾ ਮਤਾ ਇੱਕ ਪਾਸੇ ਤੁਹਾਡੀ ਅਸੈਂਬਲੀ ਇਹ ਪਾਸ ਕਰ ਰਹੀ ਹੈ ਕਿ ਸੈਂਟਰ ਕੋਲ ਕੀ ਰਾਈਟ ਹੈ ਕਿ ਉਹ ਅੱਧਾ ਜਿਹੜਾ ਪੰਜਾਬ ਹੈ ਉਹ BSF ਦੇ ਹਵਾਲੇ ਕਰੋ, ਪਰ ਉੱਥੇ ਤੁਸੀਂ ਕਹਿ ਰਹੇ ਹੋ ਕਿ ਅਨੰਦਪੁਰ ਦਾ ਮਤਾ ਲਿਆ ਕੇ ਲੋਕਾਂ ਨੂੰ ਭੜਕਾਇਆ। ਇਹਦਾ ਮਤਲਬ ਇਹ ਹੈ ਕਿ ਵੀ ਕਹਿ ਤੁਸੀਂ ਖੁਸ਼ ਰਹੇ ਹੋ, ਗੇਮ ਕਿਸੇ ਹੋਰ ਦੀ ਖੇਡ ਰਹੇ ਹੋ। ਫਿਰ ਇੱਥੇ ਹੀ ਨਹੀਂ ਰੁਕਿਆ, ਪੰਜਾਬ 'ਚ ਅੱਤਵਾਦ ਆਇਆ ਜਿਸ ਨਾਲ ਹਜ਼ਾਰਾਂ ਲੱਖਾਂ ਲੋਕ ਪ੍ਰਭਾਵਿਤ ਹੋਏ। ਤੁਸੀਂ ਅੱਤਵਾਦ ਲਿਆ ਕੇ ਜਵਾਨੀ ਦਾ ਘਾਣ ਕੀਤਾ। ਵੀ ਜਵਾਨੀ ਦਾ ਘਾਣ ਕਿਹਨੇ ਕੀਤਾ? ਇੰਦਰਾ ਗਾਂਧੀ ਦੀਆਂ ਨੀਤੀਆਂ। ਔਰ ਉਹੀ ਪੰਜਾਬ ਦਾ ਚੀਫ ਮਿਨਿਸਟਰ ਬੇਅੰਤ ਹੈ ਜਿਹਦੇ ਪੋਤੇ ਨੂੰ ਜਿਹੜਾ ਮਿਨਿਸਟਰ ਬਣਾਇਆ ਤੂੰ ਆਪਣੀ ਕੈਬਨਿਟ 'ਚ। ਵੀ ਬਜਾਏ ਇਹ ਕਹਿਣ ਦੇ ਕਿ ਤੁਹਾਡੀ ਕਾਂਗਰਸ ਦੀ ਹਕੂਮਤ ਨੇ ਹਮਲਾ ਕੀਤਾ ਜੂਨ 84, ਰਾਜੀਵ ਗਾਂਧੀ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ, ਪੰਜਾਬ 'ਚ ਤੁਸੀਂ ਇੱਕ ਪੂਰੀ ਜਨਰੇਸ਼ਨ ਸਿੱਖਾਂ ਦੀ ਮਾਰੀ। ਹੁਣ ਅਨੰਦਪੁਰ ਸਾਹਿਬ ਦਾ ਮਤੇ ਨੂੰ ਵੀ ਭੜਕਾਟ 'ਚ ਇਹ ਕਹਿ ਰਿਹਾ, ਔਰ ਜਿਹੜਾ 80ਵਿਆਂ ਦਾ ਜੋ ਵਰਤਾਰਾ ਸੀ ਹਕੂਮਤੀ ਜ਼ੁਲਮਾਂ ਦਾ, ਉਸ ਨੂੰ ਵੀ ਜਿਹੜਾ ਉਹ ਸਿੱਖਾਂ ਦੇ ਗਲ ਮੜ ਰਿਹਾ। ਇਹ ਜਿਹੜਾ ਇਹ ਕੱਲਾ ਦਾਲ 'ਚ ਕੁਝ ਕਾਲਾ ਨਹੀਂ ਹੈ, ਹਾਂ ਇਸ ਪਾਸੇ ਵੱਲ ਗੱਲ ਜਾ ਰਹੀ ਜੀ। ਰਾਜ ਸਾਹਿਬ ਹੁਣ ਆਪਾਂ ਚਾਹਾਂਗੇ ਕਿ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਲਿਖਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਕੱਲ ਅਲਾਮਾ ਇਕਬਾਲ ਜਿਨ੍ਹਾਂ ਦਾ ਜਨਮ ਦਿਨ 9 ਨਵੰਬਰ ਨੂੰ ਸੀ, ਉਹਨਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਵੀ ਸਮਰਪਿਤ ਕੀਤਾ ਸੀ ਔਰ ਉਸ ਦੇ ਉੱਤੇ
ਸਾਡੇ ਬਹੁਤ ਸਾਰੇ ਵਿਊਅਰਸ ਨੇ ਲਿਖਿਆ। ਜੀ ਇਹ ਲਿਖਤ ਯਵਾਰ ਸ਼ਾਹ ਜਿਹੜੇ ਸਾਨੂੰ ਲਗਾਤਾਰਤਾ ਨਾਲ ਜਿਹੜੇ ਵੀ ਯੂਜ਼ਫੁਲ ਕੋਈ ਆਰਟੀਕਲ ਔਰ ਲਿੰਕ ਵੀ ਹੁੰਦੇ ਨੇ YouTube ਉਹ ਭੇਜਦੇ ਰਹਿੰਦੇ ਨੇ। ਉਹਨਾਂ ਨੇ ਲਿਖਿਆ, ਡੀਅਰ ਡਾਕਟਰ ਅਮਰਜੀਤ ਸਿੰਘ, ਸਤਿ ਸ੍ਰੀ ਅਕਾਲ ਐਂਡ ਅਸਲਾਮ ਵਾਲੇਕਮ। ਵਾਲੇਕੁਮ ਸਲਾਮ। Thank you for your magnificent tribute to the poet of the East, Dr. Allama Iqbal, who had inspired Qaid-e-Azam for independence of Pakistan from British Raj. Dr. Sahab, your wisdom, your knowledge and your objectivity is unmatched. That you have worldwide following is testament of your excellence. You are an outstanding Sikh scholar and leader, an embodiment of courage and honor, of truth and justice, of love and humanity. You are a blessing for Sikhs and Muslims alike. With profound respect, admiration and love for you and sister Neelam Kaur. So nice. मैं ਹੁਣ ਇਹਨਾਂ ਲਾਈਨਾਂ ਦਾ ਤਰਜਮਾ ਨਹੀਂ ਕਰ ਸਕਦਾ ਜੀ ਕਿਉਂਕਿ ਮੈਂ ਸਮਝਦਾ ਵੀ ਇਹ ਯਵਾਰ ਸ਼ਾਹ ਜੀ ਤੁਹਾਡਾ ਮਹਾਂ ਜਿਹੜੀ ਤੁਸੀਂ ਲਾਸਟ ਲਾਈਨ ਕਹੀ ਹੈ ਕਿ ਸਿੱਖ ਔਰ ਮੁਸਲਮਾਨ ਦੋਨਾਂ ਦੇ ਲਈ ਜੇ ਸਾਡਾ ਕੋਈ ਰੋਲ ਇਹਨਾਂ ਕੌਮਾਂ ਨੂੰ ਨੇੜੇ ਲਿਆਉਣ ਦਾ ਹੋ ਸਕਦਾ ਹੈ ਜੀ ਜਾਂ ਹੋਏ, ਇਹ ਮੈਂ ਸਮਝਾਂਗਾ ਕਿ ਬਾਕੀ ਇਹ ਰੱਬ ਦੇ ਹੱਥ ਵੱਸ ਹੁੰਦਾ ਹੈ, ਕਿਸ ਤੋਂ ਕੀ ਕਵਾਣਾ ਹੈ, ਕਿਸ ਨੂੰ ਕੀ ਦੇਣਾ ਹੈ। ਜੀ ਅਸੀਂ ਤਾਂ ਜਿਹੜਾ ਇੱਕ ਯਤਨ ਕਰ ਰਹੇ ਹਾਂ ਕਿ ਬੀਤੇ ਦੇ ਉੱਤੇ ਸਾਡਾ ਕੰਟਰੋਲ ਨਹੀਂ ਹੈ। ਨਹੀਂ ਹੈ ਅੱਜ ਹਾਲ ਦੇ ਵਿੱਚ ਅਸੀਂ ਜੀ ਰਹੇ ਹਾਂ, ਕੱਲ ਕੀ ਹੋਏਗਾ ਸਾਨੂੰ ਨਹੀਂ ਪਤਾ, ਅੱਛਾ ਪਰ ਅਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਦੇ ਪਾਂਧੀ, ਇਸ ਰਸਤੇ ਦੇ ਉੱਤੇ ਸੱਚ, ਹੱਕ, ਇਨਸਾਫ ਦੇ ਰਾਹ ਤੇ ਦ੍ਰਿੜਤਾ ਨਾਲ ਤੁਰਨ ਔਰ ਦੋਨਾਂ ਕੌਮਾਂ ਦੀ ਸਾਂਝ ਜਿਹੜੀ ਸਾਡੀ ਡੈਸਟਨੀ ਹੈ, ਜਿਹਨੂੰ ਕਦੇ इमाम जामा मस्जिद अब्दुल्ला बुखारी उन्होंने कहा सी कि सिख और मुसलमान अज़लों से तौहीद की जंजीर से बंधे हुए हैं। सो ये साडी सांझ, साडी तहजीब की गल और साडे एक वीर मोहम्मद आफ्ताब जी ने क्योंकि मैं लकब यूज किया सी कि मुफक्रे पाकिस्तान भी उन्होंने कहा जाता है। सो उन्होंने कहा कि भी इसका मतलब है thinker of Pakistan, because he had given the idea of Pakistan during his famous khutbah in Allahabad in 1930, which you have rightly mentioned in your program. So ਇਹ ਵੀ ਜਿੱਥੇ ਉਹਨਾਂ ਨੂੰ ਅਲਾਮਾ ਗ੍ਰੇਟ ਸਕਾਲਰ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ, ਉੱਥੇ ਮੁਫੱਕਰੇ ਪਾਕਿਸਤਾਨ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ। ਔਰ ਇਸੇ ਤਰ੍ਹਾਂ ਜਿਹੜਾ ਇੱਕ ਹੋਰ ਲਿਖਤਾਂ ਤਾਂ ਬਹੁਤ ਸਾਰੀਆਂ ਨੇ, ਘੜੀ ਦਾ ਵੀ ਮੈਨੂੰ ਧਿਆਨ ਹੈ, ਮੈਂ ਛੋਟੀਆਂ ਲਿਖਤਾਂ ਵੱਲ ਹੀ ਜਾ ਰਿਹਾ। और इधर तारक अजीज जी ने लिखा है, डियर डॉक्टर साहब, माई बेस्ट रिगार्ड्स एंड सल्यूट टू यू ऑन कॉइनिंग 2 historical events of 9th November. Your in-depth knowledge of Allama Iqbal poetry is highly commendable, and I admire deeply your love with Muslim brotherhood because of Tawheed. एक रब दी गल। और 9 नवंबर 2019 सचमुच ही तारीखी दिन है और इस दे उत्ते मोर फोकस होना चाहिए। यही कारण है कि ਅਸੀਂ ਇਹਨਾਂ ਸਾਰੇ ਦਿਨਾਂ 'ਚ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਵੀ ਗੱਲ ਕਰ ਰਹੇ ਔਰ ਕੁਦਰਤੀ 19 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਹੈ। ਔਰ ਫਿਰ ਇਸੇ ਤਰ੍ਹਾਂ ਸਰਦਾਰ ਖਾਲਿਦ ਮਹਿਮੂਦ ਖਾਨ ਜੀ ਨੇ ਕਿਹਾ, ਵਾਹ ਡਾਕਟਰ ਸਾਹਿਬ, ਯੂ ਆਰ ਗ੍ਰੇਟ ਹੈਵਿੰਗ ਸੋ ਮਚ ਡੀਪ ਨੌਲੇਜ, ਮਾਸ਼ਾਅੱਲਾ। ਬਹੁਤ ਬਹੁਤ ਸ਼ੁਕਰੀਆ ਸਰਦਾਰ ਸਾਹਿਬ। ਫਿਰ ਮੁਰਾਦ ਆਰਟ ਕਹਿੰਦੇ ਨੇ, ਥੈਂਕ ਯੂ ਵੈਰੀ ਮਚ ਫॉर ਐਕਸਪਲੇਨਿੰਗ ਦ ਸਿੱਖ ਰਿਲੀਜਨ ਇਨ ਡੀਟੇਲ। ਗੁਰੂ ਜੀ ਸੈਡ ਵੈਰੀ ਵੈਲ, what's the point of giving 1/10 of one's earnings to the poor? ਇਹ ਉਹਨਾਂ ਨੇ ਪੁੱਛਿਆ ਸੀ ਕਿ ਕਿਉਂ ਗਰੀਬਾਂ ਨੂੰ 10ਵਾਂ ਹਿੱਸਾ ਦੇਣਾ ਹੈ। ਤੇ ਮੁਰਾਦ ਆਰਟ ਗੈਲਰੀ ਵੀਰ ਜਿਹੜੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਅੱਜ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਇਸ ਦੇ ਉੱਤੇ ਗੱਲ ਕੀਤੀ ਹੈ ਕਿ ਉਹ ਇਸ ਬਾਰੇ ਜਿਹੜੀ ਹੈ ਉਹ ਜਾਣਕਾਰੀ ਲੈ ਸਕਦੇ ਨੇ। ਇਸੇ ਤਰ੍ਹਾਂ ਤਨਵੀਰ ਇਸਲਾਮ, ਵਾਲੇਕਮ ਸਲਾਮ ਐਂਡ ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। और ऑलवेज प्रेशर टू सी एंड लिसन टू डॉक्टर साहब एंड सिस्टर नीलम जी, ग्रेट डॉक्टर साहब कन्वर्सेशन, बहुत बहुत शुक्रिया। और इसी तरह जुनैद अहमद, जुनैद असलम, डॉक्टर साहब पेड एन एक्सेलेंट ट्रिब्यूट टू डॉक्टर अल्लामा इकबाल, बहुत बहुत शुक्रिया। और नवाज डोगर जी ने तो सानू ही कलंदर बना दिता है, द कलंदर ऑफ सिख नेशन, डॉक्टर अमरजीत सिंह। असी तां तालिब इल्म और ਜਿਹੜੇ ਜੇ ਕਲੰਦਰ ਸੱਚਮੁੱਚ ਹੀ ਅਲਾਮਾ ਇਕਬਾਲ ਕਲੰਦਰ ਸਨ ਔਰ ਉਹਨਾਂ ਨੇ ਜਦੋਂ ਕਲੰਦਰ ਨੂੰ ਹੀ ਕੋਟ ਕਰਦਿਆਂ ਉਹਨਾਂ ਨੇ ਕਿਹਾ ਸੀ ਕਿ ਭਾਈ ਜਦੋਂ ਤੁਸੀਂ ਕਿਸੇ ਗੈਰ ਦੇ ਅੱਗੇ ਝੁਕਦੇ ਹੋ ਤੇ ਨਾ ਤੁਹਾਡਾ ਤਨ ਰਹਿੰਦਾ ਨਾ ਮਨ ਰਹਿੰਦਾ, ਔਰ ਉਹਨਾਂ ਦੀ ਵਿਜ਼ਡਮ ਨੂੰ ਹੀ ਅਸੀਂ ਸ਼ੇਅਰ ਕੀਤਾ ਔਰ ਅਸੀਂ ਸਾਰੇ ਹੀ
ਵਿਊਅਰਸ ਦਾ ਬਹੁਤ 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 ਸ਼ੁਕਰੀਆ ਅਦਾ ਕਰਦੇ ਹਾਂ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।